ਤਰਨਤਾਰਨ ਜਿਮਨੀ ਚੋਣ ਦੇ ਮੱਦੇਨਜ਼ਰ ਪੰਥਕ ਜਥੇਬੰਦੀਆਂ ਦੇ ਵੱਲੋਂ ਪੰਥਕ ਸਾਂਝਾ ਉਮੀਦਵਾਰ ਐਲਾਨਿਆ ਗਿਆ ਹੈ। ਭਾਈ ਸੰਦੀਪ ਸਿੰਘ ਸੰਨੀ ਦਾ ਭਰਾ ਭਾਈ ਮਨਦੀਪ ਸਿੰਘ ਖਾਲਸਾ। ਇਸੇ ਨੂੰ ਲੈ ਕੇ तमाम ਸਾਰੇ ਇਲਾਕਿਆਂ ਦੇ ਵਿੱਚੋਂ ਵੱਡੀਆਂ ਚਰਚਾਵਾਂ ਨੇ। ਤਾਂ ਇੱਧਰ ਤਸਵੀਰਾਂ ਤੁਹਾਡੇ ਨਾਲ ਤਰਨਤਾਰਨ ਇਲਾਕੇ ਦੀਆਂ ਸਾਂਝੀਆਂ ਕਰਨਾ ਚਾਹੁੰਦੇ। ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਪੰਥਕ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਕਰਨ ਵਾਲੇ ਜਿਹੜੇ ਇਨਸਾਫ ਪਸੰਦ ਲੋਕ ਨੇ ਉਹਨਾਂ ਦੇ ਵਿੱਚ ਰਜਿੰਦਰ ਸਿੰਘ ਤਲਵੰਡੀ ਜਾਂ तमाम ਸਾਰੇ ਦੇਖ ਸਕਦੇ ਹੋ ਕਿ ਜਿਹੜੇ ਆਪ ਮੁਹਾਰੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਸਿੰਘ ਦਾ ਜਿਹੜਾ ਸਮਰਥਨ ਕਰਨ ਵਾਸਤੇ ਜਾ ਰਹੇ ਨੇ। ਬਾਈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਦੇਖਦੇ ਹੋ ਅੱਜ ਚੋਣ ਮੁਹਿੰਮ ਦਾ ਆਗਾਜ਼ ਹੋ ਰਿਹਾ, ਤਾਂ ਇਸੇ ਨੂੰ ਲੈ ਕੇ ਲੋਕਾਂ ਦੀਆਂ ਮਨੋਭਾਵਨਾ ਕਿਵੇਂ ਦੀਆਂ ਜਾਪ ਰਹੀਆਂ ਗਰਾਊਂਡ ਤੇ? ਲੋਕਾਂ ਦੀਆਂ ਮਨੋਭਾਵਨਾਵਾਂ ਦੇ ਇੱਕ ਕਾਰਨ ਹੀ ਜਿਹੜਾ ਭਾਈ ਆਪਣਾ ਸੰਦੀਪ ਸਿੰਘ ਸੰਨੀ ਨੂੰ ਬੇਨਤੀ ਲਾਈ ਗਈ ਤੇ ਭਾਈ ਮਨਦੀਪ ਸਿੰਘ ਜਿਹੜਾ ਕੈਂਡੀਡੇਟ ਆ ਤਰਨਤਾਰਨ ਦਾ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਅਨਾਉਂਸ ਕੀਤਾ ਪੰਥ ਦਾ ਸਾਂਝਾ ਉਮੀਦਵਾਰ, ਉਹ ਵੀ ਲੋਕਾਂ ਦੀਆਂ ਮਨੋਭਾਵਨਾਵਾਂ ਦੇ ਵਿੱਚੋਂ ਨਿਕਲਿਆ ਹੋਇਆ ਕੈਂਡੀਡੇਟ ਆ। ਕਿਉਂਕਿ ਲੋਕ ਚਾਹੁੰਦੇ ਸੀ ਵੀ ਇਸ ਵਾਰ ਤਰਨਤਾਰਨ ਹਲਕੇ ਦੇ ਵਿੱਚੋਂ ਕੋਈ ਪੰਥਕ ਚਿਹਰਾ ਅੱਗੇ ਆਵੇ ਤੇ ਲੋਕ ਇਹ ਵੀ ਚਾਹੁੰਦੇ ਸੀ ਵੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਭਾਈ ਅਮਰਤਪਾਲ ਦੇ ਵੱਲੋਂ ਜ਼ਰੂਰ ਇਹ ਬਾਈ ਇਲੈਕਸ਼ਨ ਲੜਿਆ ਜਾਵੇ ਜਿਮਣੀ ਚੋਣ। ਨਹੀਂ ਤੇ ਹਾਲਾਂਕਿ ਜਿਹੜਾ ਪਾਰਟੀ ਦਾ ਟਾਰਗੇਟ ਸੀ ਉਹ 2027 ਦਾ ਸੀ, ਪਰ ਇਹ ਤਰਨਤਾਰਨ ਦੇ ਲੋਕਾਂ ਦੀ ਜਿਹੜੀ ਆਪਣੀ ਮਰਜ਼ੀ ਸੀ, ਤਰਨਤਾਰਨ ਲੋਕਾਂ ਦੇ ਮਨ ਦੀ ਇੱਛਾ ਸੀ। ਸੋ ਇਹ ਉਹਨਾਂ ਦੀ ਜੰਗ ਆ ਤੇ ਉਹਨਾਂ ਦੀ ਜਿਹੜੀ ਭਾਵਨਾਵਾਂ ਵਾ ਉਹ ਬੜੀ ਚੜ੍ਹਦੀ ਕਲਾ ਦੇ ਨਾਲ ਸਾਰੇ ਬੜੀ ਉਹਨਾਂ ਦੇ ਵਿੱਚ ਬੜੀ ਭਾਵਨਾਵਾਂ ਵੀ ਇਲੈਕਸ਼ਨ ਸ਼ੁਰੂ ਹੋਵੇ ਤੇ ਅੱਜ ਜਿਵੇਂ ਅਕਾਲ ਤਖਤ ਸਾਹਿਬ ਤੇ ਅਰਦਾਸ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਵਾ ਵੀ ਜਿਵੇਂ MP ਇਲੈਕਸ਼ਨ ਵੇਲੇ ਘਰ ਘਰ ਲੋਕਾਂ ਨੇ ਫਤਿਹ ਦੀ ਸਾਂਝ ਪਾਈ ਵੀ ਪਾਰਟੀ ਨੂੰ ਜਾਂ ਜਿਹੜਾ ਆਪਣਾ ਇੱਕ ਕਮੇਟੀਆਂ ਬਣਾਈਆਂ ਟੀਮਾਂ ਨਹੀਂ ਵੀ ਪਹੁੰਚੀਆਂ ਕਈ ਪਿੰਡਾਂ ਦੇ ਵਿੱਚ, ਆਪਣੇ ਆਪ ਹੀ ਟੀਮਾਂ ਬਣ ਗਈਆਂ, ਨੌਜਵਾਨਾਂ ਦੇ ਗਰੁੱਪ ਤਿਆਰ ਹੋ ਗਏ, WhatsApp ਗਰੁੱਪ ਬਣ ਗਏ ਤੇ ਉਹਨਾਂ ਨੇ ਘਰ ਘਰ ਜਾ ਕੇ ਪੋਸਟਰ ਲਾਏ, ਝੰਡੇ ਲਾਤੇ। ਇਹ ਜਿਹੜਾ ਇਲੈਕਸ਼ਨ ਵੀ ਬਿਲਕੁਲ ਉਸੇ ਤਰ੍ਹਾਂ MP ਇਲੈਕਸ਼ਨ ਵੇਲੇ ਜਿਵੇਂ ਹਵਾ ਬਦਲੀ ਸੀ ਉਹੋ ਹੀ ਪੰਥਕ ਹਵਾ ਇਸ ਵਾਰ ਫਿਰ ਤਰਨਤਾਰਨ ਇਲਾਕੇ 'ਚ ਚੱਲਣੀ ਆ। ਜਿਹੜੀ ਪੰਥਕ ਹਵਾ ਖਡੂਰ ਸਾਹਿਬ ਵਾਰੀ ਚੱਲੀ ਤੇ ਫਰੀਦਕੋਟ ਵਾਲੀ ਸੀਟ ਵੀ ਜਿੱਤੀ ਗਈ। ਸੋ ਤੁਸੀਂ ਅੱਜ ਆਪਾਂ ਨੂੰ ਗੱਡੀਆਂ ਦੀ ਤਾਦਾਦ ਤੋਂ ਜਾਂ ਜਿੰਨੀ ਵੀ ਸੰਗਤ ਖੜੀ ਆ ਇਹਨਾਂ ਦੇ ਸਾਰਿਆਂ ਤੋਂ ਪਤਾ ਲੱਗ ਜਾਂਦਾ ਵੀ ਵੇਖੋ ਝੋਨੇ ਦਾ ਸੀਜ਼ਨ ਆ। ਇਹ ਸਾਰੇ ਤੁਹਾਡੀ ਪਾਰਟੀ ਦੇ ਨਾਲ ਜੁੜੇ ਹੋਏ ਆ ਜਾਂ ਫਿਰ ਆਪ ਮੁਹਾਰੇ ਆਏ ਹੋਏ ਲੋਕ ਆ? ਸਾਰੇ ਆਪ ਮੁਹਾਰੇ ਆਏ ਹੋਏ ਲੋਕ ਆ ਤੇ ਇਹ ਉਹ ਲੋਕ ਆ ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਆ, ਕਿਉਂਕਿ ਪਾਰਟੀ ਪੰਥਕ ਆ। ਭਾਈ ਅਮਰਤਪਾਲ ਨੇ ਖਾਲਸਾ ਵੀਰ ਚਲਾਈ, ਭਾਈ ਅਮਰਤਪਾਲ ਨੇ ਆਪਣਾ ਨਸ਼ੇ ਛਡਾਏ, ਭਾਈ ਅਮਰਤਪਾਲ ਨੇ ਅੰਮ੍ਰਿਤ ਸੰਚਾਰ ਕਰਾਇਆ ਤੇ ਇਹ ਉਹਨਾਂ ਕੰਮਾਂ ਨੂੰ ਪਸੰਦ ਕਰਨ ਵਾਲੇ ਲੋਕ ਆ। ਇਹਨਾਂ ਚੋਂ ਨਾ ਤੇ ਕੋਈ ਚਿੱਟੇ ਦਾ ਵਪਾਰੀ ਆ, ਨਾ ਕੋਈ ਸ਼ਰਾਬੜ ਆ। ਇਹ ਉਹ ਪੰਥਕ ਭਾਵਨਾ ਨੂੰ ਲੈ ਕਰਕੇ ਖਾਲਸਾ ਰਾਜ ਦੇ ਹਾਮੀ ਆ। ਦੀਪ ਸਿੱਧੂ ਦੇ ਜਿਹੜੇ ਜਗਾਏ ਹੋਏ ਦੀਪ ਆ ਜਿੰਨੇ ਵੀ ਆਪਾਂ ਵੇਖ ਰਹੇ ਆ ਤੇ ਇੱਥੋਂ ਪਤਾ ਲੱਗਦਾ ਵਾ ਵੀ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਕਿਵੇਂ ਦੀਆਂ ਹੋਣਗੀਆਂ, ਤਰਨਤਾਰਨ ਇਲੈਕਸ਼ਨ ਦੀ ਜਿਹੜੀ ਹਵਾ ਉਹ ਕਿਵੇਂ ਦੀ ਹੋਊਗੀ। ਲੋਕਾਂ ਦੇ ਸਾਹਮਣੇ ਇੱਕ ਵੀ ਵੱਡਾ ਸਵਾਲ ਹੈ, ਚਿੰਤਨ ਕੀਤਾ ਜਾਂਦਾ ਇਸ ਚੀਜ਼ ਨੂੰ ਲੈ ਕੇ ਕਿ ਖਡੂਰ ਸਾਹਿਬ ਜਾਂ ਤਰਨਤਾਰਨ ਦਾ ਜਿਹੜਾ ਇਲਾਕਾ ਆ ਇਸ ਨੂੰ ਪੰਥਕ ਹਲਕੇ ਦਾ ਨਾਮ ਦਿੱਤਾ ਜਾਂਦਾ, ਪਰ ਕਹਿੰਦੇ ਨੇ ਕਿ ਇਸ ਹਲਕੇ ਤੋਂ ਕਦੇ ਉਹ ਵੀ ਸਮਾਂ ਸੀ ਜਦੋਂ ਬੀਬੀ ਖਾਲੜਾ ਨੂੰ ਚੋਣ ਅਖਾੜੇ ਦੇ ਵਿੱਚ ਪੰਥਕ ਜਥੇਬੰਦੀਆਂ ਨੇ ਉਤਾਰਿਆ ਸੀ, ਪਰ ਕਿਤੇ ਨਾ ਕਿਤੇ ਜਿਹੜੀ ਜਿੱਤ ਪ੍ਰਾਪਤ ਹੋਣੀ ਚਾਹੀਦੀ ਸੀ ਉਹ ਨਹੀਂ ਸੀ ਹੋ ਸਕੀ। ਇਹ ਨਾ ਹੋਵੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਜਿਹੜੇ ਭਾਈ ਮਨਦੀਪ ਸਿੰਘ ਨੇ ਉਹਨਾਂ ਦੇ ਨਾਲ ਵੀ ਕੋਈ ਰੱਬ ਨਾ ਕਰੇ ਵੀ ਇਦਾਂ ਦੀ ਕੋਈ ਹੋਣੀ ਨਾ ਵਾਪਰ ਜੇ। ਨਹੀਂ ਬਿਲਕੁਲ ਨਹੀਂ ਜੀ। ਇਹ ਤੇ ਅਕਸਰ ਨਾ ਜਦੋਂ ਬੀਬੀ ਖਾਲੜਾ ਦੀ ਤੁਸੀਂ ਗੱਲ ਕਰਦੇ ਜੇ ਉਦੋਂ ਨੌਜਵਾਨੀ ਥੋੜੀ ਜਾਗਰੂਕ ਨਹੀਂ ਸੀ ਹੈਗੀ। ਹੁਣ ਜਿਹੜਾ ਪੰਥ ਦਾ ਵਿਹੜਾ ਹੋਰ ਤਰੀਕੇ ਦਾ ਹੈ, ਉਦੋਂ ਥੋੜਾ ਹੋਰ ਤਰੀਕੇ ਦਾ, ਕਿਉਂਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਨੌਜਵਾਨੀ ਨੂੰ ਬੜਾ ਹਲੂਣਾ ਵੱਜਾ। ਨੌਜਵਾਨੀ ਨੇ ਪੰਥ ਨੂੰ ਸਟੱਡੀ ਕੀਤਾ, ਨੌਜਵਾਨੀ ਨੇ ਆਪਣੇ ਹੱਕਾਂ ਬਾਰੇ ਜਾਣਿਆ, ਨੌਜਵਾਨੀ ਨੇ ਰਾਜਨੀਤੀ ਦੇ ਵਿੱਚ ਰੁਚੀ ਵਿਖਾਈ। ਸੋ ਦੀਪ ਦੀ ਮੌਤ ਤੋਂ ਬਾਅਦ ਆਪਣਾ ਸਿੱਧੂ ਮੂਸੇਵਾਲਾ ਉਹਦੀ ਮੌਤ ਹੋ ਜਾਂਦੀ ਆ। ਉਹਨੇ ਫਿਰ ਗਾਣਾ ਵੀ ਗਾਇਆ ਹੈ ਬੀਬੀ ਖਾਲੜਾ ਵਾਲਾ, ਉਹਦਾ ਬੜਾ ਅਸਰ ਪਿਆ। ਉਸ ਤੋਂ ਬਾਅਦ ਖਾਲਸਾ ਵੀਰ ਚੱਲਦੀ ਆ, ਭਾਈ ਅਮਰਤਪਾਲ ਆਉਂਦਾ ਏ, ਨਸ਼ਿਆਂ ਚੋਂ ਨੌਜਵਾਨ ਛੱਡ ਕੇ ਤੇ ਆਪਣੇ ਬਾਣੇ ਪਾਉਂਦੇ ਆ, ਦਾੜੇ ਰੱਖਦੇ ਆ, ਜਿਨ੍ਹਾਂ ਨੇ ਮੁੰਦਰਾਂ ਪਾਈਆਂ ਸੀ ਉਹਨਾਂ ਨੇ ਦਮਾਲੇ ਸਜਾਲੇ। ਵੇਖੋ ਵੀ ਇੱਕ ਹਵਾ ਬਦਲਦੀ ਆ ਪੰਥ ਦੀ। ਜਿਹੜਾ ਬੀਬੀ ਖਾਲੜਾ ਵਾਲਾ ਟਾਈਮ ਪੀਰੀਅਡ ਆ ਉਦੋਂ ਕੋਈ ਇਦਾਂ ਦੀ ਬਾਹਲੀ ਹਵਾ ਨਹੀਂ ਸੀ। ਉਦੋਂ ਨੌਜਵਾਨਾਂ ਨੂੰ ਪਤਾ ਵੀ ਨਹੀਂ ਵੀ ਬੀਬੀ ਖਾਲੜਾ ਕੌਣ ਆ, ਬਾਹਲਿਆਂ ਨੂੰ ਨਹੀਂ ਸੀ ਪਤਾ। ਜਿਹੜਾ ਹਾਰਨ ਦਾ ਕਾਰਨ ਇਹ ਬਣਿਆ, ਪਰ ਉਹਦੇ ਤੋਂ ਬਾਅਦ ਜਿਹੜੀ ਹਵਾ ਬਦਲੀ ਆ, ਜਿੰਨੇ ਕਿ ਇਹ ਪੰਥ ਦੇ ਵਿੱਚ ਘਟਨਾਵਾਂ ਹੋਈਆਂ ਵਾ, ਸਿੱਧੂ ਮੂਸੇਵਾਲਾ ਲਾ ਲਓ, ਦੀਪ ਸਿੱਧੂ ਲਾ ਲਓ, ਖਾਲਸਾ ਵਹੀਰ ਦੀ ਗੱਲ ਕਰ ਲਈਏ, ਭਾਈ ਅਮਰਤਪਾਲ ਦੇ ਪੰਜਾਬ ਆਉਣ ਦੀ ਗੱਲ ਕਰ ਲਈਏ ਤੇ ਉਹਦੇ ਤੋਂ ਬਾਅਦ ਮੁੜ ਕੇ 3 ਵਾਰੀ NSA ਲੱਗਣੀ। ਇਹ ਸਾਰਿਆਂ ਨੇ ਲੋਕਾਂ ਦੇ ਦਿਲਾਂ ਨੂੰ ਬੜਾ ਟੁੰਬਿਆ ਵਾ ਵੀ ਹਵਾ ਬਦਲ ਗਈ ਆ। ਹੁਣ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਏ ਆ ਤੇ ਇਸ ਵਾਰ ਇਸੇ ਕਰਕੇ ਅਜੇ ਸੰਦੀਪ ਸੰਨੀ ਦਾ ਨਾਮ ਨਹੀਂ ਅਨਾਉਂਸ ਹੋਇਆ। ਲੋਕੀ ਪਹਿਲਾਂ
ਕਹੀ ਜਾਂਦੇ ਸੀ ਵੀ ਸਾਨੂੰ ਪੰਥਕ ਉਮੀਦਵਾਰ ਦੀ ਲੋੜ ਆ, ਸਾਨੂੰ ਪੰਥਕ ਚਿਹਰੇ ਦੀ ਲੋੜ ਆ, ਅਸੀਂ ਜਿਹੜੀਆਂ ਇਸ ਵਾਰ ਵੋਟਾਂ ਜਿਹੜੀਆਂ ਭਾਈ ਅਮਰਤਪਾਲ ਨੂੰ ਪਾਉਣੀਆਂ ਵਾ ਉਹ ਵੀ ਜ਼ਰੂਰ ਇਸ ਵਾਰ ਜਿਮਣੀ ਚੋਣ ਲੜਨ, ਨਹੀਂ ਤੇ ਹੋ ਸਕਦਾ ਪਾਰਟੀ ਸਿੱਧਾ 2027 ਵਾਲਾ ਇਲੈਕਸ਼ਨ ਲੜਦੀ, ਪਰ ਇਹ ਤਰਨਤਾਰਨ ਦੇ ਲੋਕਾਂ ਦੀ ਮਰਜ਼ੀ ਸੀ, ਇਸ ਕਰਕੇ ਇਸ ਵਾਰ ਬਾਹਲਾ ਜ਼ੋਰ ਲਾਉਣ ਦੀ ਜਿਵੇਂ ਪਹਿਲਾਂ ਨਹੀਂ ਲੋੜ ਪਈ, ਬਾਹਲਾ ਲੋੜ ਨਹੀਂ ਪੈਣੀ। ਅਕਾਲੀ ਦਲ ਬਾਦਲ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਤੁਸੀਂ ਕਹਿੰਦੇ ਹੋ ਕਿ ਵੀ ਤਰਨਤਾਰਨ ਹਲਕੇ ਦੇ ਵਿੱਚ ਜਿਮਨੀ ਚੋਣ ਅਖਾੜੇ ਦੇ ਵਿੱਚ ਪੰਥਕ ਉਮੀਦਵਾਰ ਉਤਾਰਿਆ ਜਾਣਾ ਚਾਹੀਦਾ ਸੀ, ਤੇ ਜਿਹੜਾ ਅਕਾਲੀ ਦਲ ਨੇ ਉਮੀਦਵਾਰ ਉਤਾਰਿਆ ਤਾਂ ਉਹ ਵੀ ਧਰਮੀ ਫੌਜੀ ਪਰਿਵਾਰ ਦੇ ਨਾਲ ਜੁੜਿਆ ਹੋਇਆ, ਉਹਨਾਂ ਨੂੰ ਕਿਉਂ ਨਹੀਂ ਪੰਥਕ ਉਮੀਦਵਾਰ ਮੰਨਿਆ ਜਾਂਦਾ? ਉਹ ਅਕਾਲੀ ਦਲ ਦਾ ਇਹ ਆ ਜਾਂਦਾ ਨਾ ਵੀ ਉਹ ਜਿੱਡੇ ਸਿਆਸੀ ਲੋਕ ਆ, ਉਹਨਾਂ ਦਾ ਜਿਹੜਾ ਮੁਖੋਟਾ ਪਾਇਆ ਪੰਥਕ ਦਾ ਉਤਰ ਗਿਆ। ਹੁਣ ਉਹ ਅਕਾਲੀ ਦਲ ਕਿਸੇ ਵੇਲੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਅੱਤਵਾਦੀ ਕਹਿੰਦਾ ਰਿਹਾ, ਸੁਖਬੀਰ ਬਾਦਲ ਇਹਦੇ ਅਖਬਾਰਾਂ 'ਚ ਬਿਆਨ ਆਉਂਦੇ ਰਹੇ, ਤੇ ਅੱਜ ਇਹਨਾਂ ਨੇ ਬੰਦੀ ਸਿੰਘਾਂ ਦੇ ਪੋਸਟਰ ਵੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਉਹ ਇਹ ਕੇਵਲ ਸਿਆਸੀ ਰੋਟੀਆਂ ਸੇਕਦੇ ਆ, ਇਹਨਾਂ ਦੇ ਪੱਲੇ ਸਿਆਸੀ ਰੋਟੀਆਂ ਸੇਕਣ ਤੋਂ ਬਿਨਾਂ ਹੋਰ ਕੁਝ ਨਹੀਂ ਆ। ਇਹੋ ਅਕਾਲੀ ਦਲ ਜਿਹਨੇ ਬਹਿਬਲ ਕਲਾਂ ਗੋਲੀकांड ਕਰਾਇਆ, ਕੋਟਕਪੂਰਾ ਗੋਲੀकांड ਹੋਇਆ, ਇਹੋ ਸੁਖਬੀਰ ਬਾਦਲ ਜਿਹੜਾ ਅਕਾਲ ਤਖਤ ਸਾਹਿਬ ਤੇ ਆਪਦੇ ਸਾਰੇ ਗੁਨਾਹ ਮੰਨ ਕੇ ਤੇ ਬਾਹਰ ਆ ਕੇ ਮੁੱਕਰ ਜਾਂਦਾ ਵੀ ਮੈਂ ਉੱਥੇ ਮੌਜੂਦ ਹੀ ਨਹੀਂ, ਤੇ ਇਹਨਾਂ ਦੇ ਲੋਕੀ ਕਿੱਦਾਂ ਯਕੀਨ ਕਰ ਲੈਣਗੇ? ਇਹ ਭਾਵੇਂ ਜਿਹਨੂੰ ਮਰਜ਼ੀ ਖਿਲਾਰ ਲੈਣ, ਪਰ ਵੇਖੋ ਵੀ ਮਗਰ ਪਾਰਟੀ ਕਿਹੜੀ ਆ। ਇਸ ਕਰਕੇ ਇਸ ਵਾਰ ਲੋਕਾਂ ਨੂੰ ਪਤਾ ਲੱਗ ਗਿਆ ਵਾ ਵੀ ਇਹ ਕਿਸੇ ਨੂੰ ਵੀ ਵਰਤ ਸਕਦੇ ਆ ਆਪਣੀਆਂ ਕੁਰਸੀ ਦੀ ਖਾਤਰ, ਵੋਟਾਂ ਖਾਤਰ, ਭਾਵੇਂ ਉਹ ਪੰਥਕ ਚਿਹਰਾ ਠੀਕ ਆ ਬੀਬੀ ਦੀ ਸਤਿਕਾਰਯੋਗ ਆ, ਪਰ ਬਾਦਲ ਦਲ ਉਹਨੂੰ ਵਰਤ ਰਿਹਾ ਵਾ ਤੇ ਲੋਕੀ ਵਰਤੇ ਨਹੀਂ ਜਾਣਗੇ। ਦੂਜੀਆਂ ਸਿਆਸੀ ਪਾਰਟੀਆਂ ਦੇ ਕੋਲੇ ਬਹੁਤ ਵੱਡੇ ਤਾਮਝਾਮ ਆ, ਲੱਗਦਾ ਕਿ ਉਹਨਾਂ ਦੇ ਨਾਲ ਮੁਕਾਬਲਾ ਸੌਖਾ ਆ? ਵੇਖੋ ਜੀ, ਤਾਮਝਾਮ ਤੇ 10 ਲੱਖ ਦੀ ਫੌਜ ਸੀ ਤੇ ਚਮਕੌਰ ਦੀ ਗੜੀ 'ਚ 40, 1.25 ਲੱਖ ਦੇ ਨਾਲ ਇੱਕ ਲੜਨ ਵਾਲੀ ਕੌਮ ਆ, 1.25 ਲੱਖ ਸੀ ਇੱਕ ਲੜਾਊ, ਗੁਰੂ ਗੋਬਿੰਦ ਸਾਹਿਬ ਦੇ ਪੋਤੇ ਆ ਸਾਰੇ। ਤਾਮਝਾਮ ਤੇ ਸਰਹੰਦ ਦੀ ਕਚਹਿਰੀ 'ਚ ਵੀ ਬੜਾ ਸੀ, ਕਿੰਨੇ ਸਿਪਾਹੀ ਖਲੋਤੇ, ਕਿੰਨੇ ਉਹਨਾਂ ਕਿਹਾ ਸੀਸ ਝੁਕਾਉਣੇ, ਤੇ 5 ਸਾਲ ਤੇ 7 ਸਾਲ ਦੀ ਉਮਰ ਸੀ ਸਾਡੇ ਬਾਬਿਆਂ ਦੀ, ਤੇ ਉਹਨਾਂ ਜੁੱਤੀ ਵਿਖਾਈ, ਸੀਸ ਨਹੀਂ ਝੁਕਾ ਸਕੇ। ਤਾਮਝਾਮ ਹੁੰਦੇ ਆ ਸਰਕਾਰਾਂ ਦੇ ਕੋਲ, ਇਹਨਾਂ ਕੋਲ ਸਾਰੇ ਆਪਣੇ ਹਥਿਆਰ ਵਰਤਦੇ ਆ, ਪਰ ਵੇਖੋ ਅਸੀਂ ਵਾਰਸ ਕਿਹਦੇ ਆ ਵੀ ਜਿਹੜੇ 1.25 ਲੱਖ ਦੇ ਨਾਲ ਕੱਲਾ ਸਿੰਘ ਲੜਦਾ ਰਿਹਾ, ਚਮਕੌਰ ਦੀ ਗੜੀ ਦੇ ਅਸੀਂ ਵਾਰਸ ਆ। ਇਸ ਕਰਕੇ ਉਹ ਤਾਮਝਾਮ ਮੈਂ ਕਹਿੰਦਾ ਜਿੰਨੇ ਮਰਜ਼ੀ ਲੈ ਆਉਣ, ਜਿਹੜੇ ਤਰਨਤਾਰਨ ਨਗਰੀ ਹੈ ਗੁਰੂ ਨਗਰੀ, ਇੱਥੋਂ ਦਿੱਲੀ ਕਿੱਦਾਂ ਜਿੱਤ ਕੇ ਚੱਲ ਜੂ, ਇੱਥੋਂ ਦਿੱਲੀ ਨਹੀਂ ਜਿੱਤ ਕੇ ਜਾ ਸਕਦੀ, ਇੱਥੇ ਪੰਥ ਦੇ ਸਿਰ ਹੀ ਫਤਿਹ ਵੱਜਣੀ। ਬਾਬਾ ਜੀ ਤੁਸੀਂ ਵੀ ਆ ਗਏ ਹੋ, ਨਿਹੰਗ ਸਿੰਘ ਫੌਜ ਆਈ ਆ, ਤਾਂ ਕੀ ਲੱਗਦਾ ਕਿ ਹੋਰ ਵੀ ਜਥੇਬੰਦੀਆਂ ਆ ਰਹੀਆਂ ਆ? ਜੀ ਜਥੇਬੰਦੀਆਂ ਸਾਰੀਆਂ ਦੇ ਤਕਰੀਬਨ ਸਮਰਥਨ ਆ ਰਹੀ, ਜਥੇਬੰਦੀਆਂ ਦੇ ਪਹਿਲਾਂ ਹੀ ਭਾਵਨਾ ਵੀ ਇਹਨਾਂ ਨੂੰ ਖਿਲਾਰਿਆ ਜਾਵੇ, ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਹੀ ਖਿਲਾਰਿਆ, ਤੇ ਹੁਣ ਮਹਾਰਾਜ ਚੜ੍ਹਦੀ ਕਲਾ ਕਰੇ। ਅਸੀਂ ਤੇ ਰੋਜ਼ ਇਹੋ ਅਰਦਾਸਾਂ ਕਰਦੇ ਹਾਂ, ਤੇ ਜਿਹੜਾ ਅਰਦਾਸ ਤੋਂ ਵੱਡੀ ਕੋਈ ਤਾਕਤ ਨਹੀਂ ਆ। ਤਾਮਝਾਮ ਸਰਕਾਰਾਂ ਜਿੰਨਾ ਮਰਜ਼ੀ ਲਈ ਫਿਰਨ, ਸਾਡੇ ਕੋਲ ਗੁਰੂ ਆ, ਉਹਨਾਂ ਕੋਲ ਤਾਮਝਾਮ ਆ, ਤੇ ਵੇਖੋ ਹੁਣ ਗੁਰੂ ਜਿੱਤਦਾ ਕਿ ਤਾਮਝਾਮ ਜਿੱਤਦਾ। ਤੇ ਪਹਿਲੀ ਗੱਲ ਅਜੇ ਤੱਕ ਤੇ ਕੋਈ ਮੈਦਾਨ ਹਾਰਿਆ ਨਹੀਂ ਖਾਲਸਾ, ਤੇ ਜਿੱਤੂਗਾ ਇਹ ਵੀ। ਬਿਲਕੁਲ। ਤਾਂ ਬਾਬਾ ਜੀ ਕਿਵੇਂ ਦੇਖਦੇ ਹੋ ਜੀ, ਹਾਲਾਤ ਕਿਵੇਂ ਦੇ ਜਾਪਦੇ ਆ ਗਰਾਊਂਡ ਤੇ? ਜਦੋਂ ਆਪਾਂ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਲੋਕਾਂ ਦੇ ਸਾਹਮਣੇ ਜਿਹੜੀਆਂ ਪਹਿਲੀਆਂ ਰਵਾਇਤੀਆਂ ਪਾਰਟੀਆਂ ਆਈਆਂ ਨੇ, ਉਹਨਾਂ ਨੇ ਆਪਣੇ ਅਨੁਸਾਰ ਜਿਹੜੇ ਲਾਰੇ ਲੱਪੇ ਰਾਏ, ਆਟਾ ਦਾਲ ਕਣਕ ਸੀ ਤੇ ਸੀਮਤ ਕਰ ਦਿੱਤਾ ਗਿਆ, ਬਹੁਤ ਸਾਰੀਆਂ ਕਿਆਸ ਰਹੀਆਂ ਨੇ, ਕਿਵੇਂ ਦੇਖਦੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀਆਂ ਪਾਰਟੀਆਂ ਨੇ ਲਾਰੇ ਤਾਂ ਬਹੁਤ ਹੁਣ ਵੀ ਲਾਉਣੇ ਆ, ਪਰ ਸਾਨੂੰ ਦਿੱਤਾ ਕੀ ਪਹਿਲੀਆਂ ਪਾਰਟੀਆਂ ਨੇ? ਤਿੰਨਾਂ ਪਾਰਟੀਆਂ 'ਚੋਂ ਅਕਾਲੀ ਦਲ ਨੇ ਸਾਨੂੰ ਪੰਥ ਨੂੰ ਕੁੱਟਿਆ, ਲੁੱਟਿਆ, ਬੇਅਦਬੀਆਂ ਕਰਾਈਆਂ, ਸਿੰਘ ਸ਼ਹੀਦ ਕਰਾਏ। ਦਿੱਤਾ ਕੀ ਅਕਾਲੀ ਦਲ ਨੇ ਅੱਜ ਤੱਕ ਸਾਨੂੰ? ਫਿਰ ਕਾਂਗਰਸ ਲਾ ਲਓ, ਕਾਂਗਰਸ ਨੇ 84 ਤੋਂ ਲੈ ਕੇ ਸਾਡੇ ਨਾਲ ਧੱਕੇ ਹੀ ਕੀਤੇ ਆ, ਤੇ ਜਿਹੜੀ ਹੁਣ ਆਮ ਆਦਮੀ ਆਈ ਆ, ਸਾਡਾ ਇੱਕ ਨੌਜਵਾਨ ਆਇਆ ਸਾਨੂੰ ਨਸ਼ਿਆਂ 'ਚੋਂ ਕੱਢਣ ਲਈ, ਸਾਨੂੰ ਅੰਮ੍ਰਿਤ ਛਕਾਉਣ ਲਈ, ਉਹਨੂੰ ਜੇਲ੍ਹ 'ਚ ਡੱਕਿਆ। ਦਿੱਤਾ ਕੀ ਤਿੰਨਾਂ ਰਵਾਇਤੀ ਪਾਰਟੀਆਂ ਨੇ। ਹੁਣ ਇੱਕ ਸਿੰਘ ਕੁਰਬਾਨੀ ਵਾਲਾ ਸਾਡੇ ਲਈ ਖੜਿਆ ਹੈ, ਬੜੀ ਵੱਡੀ ਕੁਰਬਾਨੀ ਹੈ, ਇੱਕ ਕੁਰਬਾਨੀ ਕਰਨੀ ਔਖੀ ਹੈ, 2 ਕੀਤੀਆਂ ਉਹਨੇ, ਤੇ ਸਾਡਾ ਫਰਜ਼ ਬਣਦਾ ਅਸੀਂ ਉਹਦਾ ਸਾਥ ਦਈਏ। ਜਿਵੇਂ ਤੁਸੀਂ ਇਸ ਚੀਜ਼ ਨੂੰ ਮਾਨਤਾ ਦਿੰਦੇ ਹੋ, ਆਮ ਲੋਕ ਸਮਝ ਰੱਖਦੇ ਆ ਇਸ ਚੀਜ਼ ਬਾਬਤ? ਬਹੁਤ ਜ਼ਿਆਦੀ ਸੋਸ਼ਲ ਮੀਡੀਆ ਦਾ ਜ਼ਮਾਨਾ, ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ, ਅਸੀਂ 2-3 ਦਿਨ ਲਾਏ ਆ ਉਧਰ ਪਿੰਡਾਂ 'ਚ, ਲੋਕ ਚਾਅ ਕਰਦੇ ਆ ਵੀ ਕੁਰਬਾਨੀ ਵਾਲਾ ਸਿੰਘ। ਇੱਕ ਤਾਂ ਹੁੰਦਾ ਨਾ, ਕਈਆਂ ਨੇ ਲਾਰੇ ਲਾਉਣੇ ਵੀ ਅਸੀਂ ਆਹ ਕਰਾਂਗੇ, ਜਿਹੜਾ ਸਾਡਾ ਕੈਂਡੀਡੇਟ ਉਹ ਕਰਕੇ ਵਿਖਾਇਆ ਉਹਨੇ ਵੀ ਮੈਂ ਕਰਕੇ ਲੜ ਰਿਹਾ, ਵੀ ਪਹਿਲੋਂ ਕੀਤਾ ਤੁਹਾਡੇ ਲਈ, ਹੁਣ ਤੁਹਾਡੇ ਤੋਂ ਕੁਝ ਮੰਗਦਾ। ਤੇ ਲੋਕੀ ਚਾਅ ਕਰਦੇ ਨੇ ਵੀ ਵਧੀਆ ਕੈਂਡੀਡੇਟ ਖੜਾ ਹੈ ਪੰਥ ਦੇ ਆਉਣ ਵਾਲੇ, ਉਹਨੂੰ ਵੇਖ ਕੇ ਨੌਜਵਾਨ ਹੋਰ ਵੀ ਉਤਸ਼ਾਹਿਤ ਹੋਣਗੇ, ਕੁਰਬਾਨੀ ਕਰਨਗੇ। ਜਿਹੜਾ ਕੋਈ ਸਾਡੇ ਪੰਥ ਖਿਲਾਫ ਮਾੜਾ ਬੋਲੂਗਾ ਉਹਨੂੰ ਸੋਧਾ ਲਾਉਣਗੇ। ਇੱਕ ਇਹ ਵੀ ਵੱਡਾ ਸਵਾਲ ਰਹਿੰਦਾ, ਕਹਿੰਦੇ ਅਕਾਲੀ ਦਲ ਬਾਦਲ ਨੂੰ ਜਾਂ ਸੁਖਬੀਰ ਬਾਦਲ ਹੋਣਾ ਦੇ ਸਮੁੱਚੇ ਪਰਿਵਾਰ ਨੂੰ ਤੇ ਟਾਰਗੇਟ ਕੀਤਾ ਜਾਂਦਾ ਹੈ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ, ਪਰ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਚੋਂ ਨਿਕਲ ਕੇ ਪ੍ਰੇਮ ਸਿੰਘ ਚੰਦੂ ਮਾਜਰੇ ਹੋਣੀ, ਬੀਬੀ ਜਗੀਰ ਕੌਰ ਹੋਣੀ ਗਏ ਨੇ, ਪਰ ਉਹਨਾਂ ਦਾ ਸਮਰਥਨ ਕਿਉਂ ਲਿਆ ਜਾ ਰਿਹਾ ਇਹਨਾਂ ਵੱਲੋਂ? ਸਮਰਥਨ ਇੱਦਾਂ ਵੀ ਖੁਦ ਉਹਨਾਂ ਆਪ ਹੀ ਸਮਰਥਨ ਦਿੱਤਾ ਹੈ, ਸਾਡੇ ਵੱਲੋਂ ਤਾਂ ਨਹੀਂ ਕੋਈ ਪਹਿਲ ਦਿਖਾਈ ਗਈ। ਸਾਡਾ ਤਾਂ ਇੱਕੋ ਹੀ ਸੁਨੇਹਾ ਸਾਰੀਆਂ ਪਾਰਟੀਆਂ ਨੂੰ ਵੀ ਜਿਹੜੀ ਪਾਰਟੀ ਦਿੱਲੀ ਨਾਲ ਸਾਂਝ ਰੱਖੂਗੀ ਉਹਦਾ ਕੋਈ ਸਮਰਥਨ ਨਹੀਂ, ਚਾਹੇ ਹਾਰੀਏ ਚਾਹੇ ਜਿੱਤੀਏ। ਜਿਹੜੀ ਪਾਰਟੀ ਪੰਜਾਬ ਪੱਖੀ ਹੋਊਗੀ ਉਹਦਾ ਸਮਰਥਨ ਅਸੀਂ ਖੁੱਲ੍ਹੇ ਦਿਲ ਨਾਲ ਲਵਾਂਗੇ, ਤੇ ਉਹਨੂੰ ਸਮਰਥਨ ਦੇਵਾਂਗੇ ਵੀ। ਨੌਜਵਾਨੀ ਹੁਣ ਜਾਗ ਚੁੱਕੀ ਹੈ, ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਸੋਸ਼ਲ ਮੀਡੀਆ ਦਾ ਜ਼ਮਾਨਾ, ਹਰ ਇੱਕ ਨੌਜਵਾਨ ਜਾਂ ਬਜ਼ੁਰਗ ਮੋਬਾਈਲ ਚਲਾਉਂਦਾ, ਹਰ ਗੱਲ ਦਾ ਉਹਨੂੰ ਪਤਾ ਲੱਗਦਾ। ਅੱਗੇ ਵਾਲੀ ਗੱਲ ਹੈ ਨਹੀਂ ਕਿ ਵੀ ਅਸੀਂ ਕਰਾਂਗੇ ਕੁਝ ਹੋਰ, ਵਿਖਾਵਾਂਗੇ ਕੁਝ ਹੋਰ।
ਹੁਣ ਹਰ ਇੱਕ ਨੌਜਵਾਨ ਨੂੰ ਪਤਾ ਵੀ ਮੈਂ ਕਰਨਾ ਕੀ ਆ, ਮੇਰਾ ਹੱਕ ਕੀ ਆ। ਅੱਗੇ ਨੂੰ ਸਿੱਖੀ ਪ੍ਰਫੁੱਲਤ ਹੋਈ ਆ, ਸਿੱਖੀ ਦਾ ਦਾਇਰਾ ਵੱਧ ਗਿਆ ਹੈ, ਜਾਗਰੂਕ ਹੋ ਗਏ ਲੋਕ। ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਲੱਗਦਾ ਫਿਰ ਪਹਿਲਾਂ ਦੇ ਵਾਂਗ ਹੀ ਪਿੰਡ-ਪਿੰਡ ਕੰਪੇਨਿੰਗ ਚੱਲੂਗੀ ਪੂਰੀ ਜ਼ੋਰ ਨਾਲ। ਆਪ ਲੋਕ, ਇਹ ਨਹੀਂ ਵੀ ਟੀਮਾਂ ਲੱਗਣਗੀਆਂ, ਸੰਗਤ ਨੇ ਆਪ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਘਰ ਘਰ ਜਾ ਰਹੇ ਨੇ। ਤੁਸੀਂ ਪਿੰਡਾਂ 'ਚ ਆਉਣ ਵਾਲੇ ਦਿਨਾਂ ਜਾਣਾ, ਅੱਜ ਤੋਂ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਹੋ ਗਏ, ਮੁਹਿੰਮ ਸ਼ੁਰੂ ਹੋ ਜਾਣੀ ਹੈ। ਤੁਸੀਂ ਆਉਣ ਵਾਲੇ 1-2 ਦਿਨਾਂ ਵਿੱਚ ਸੰਗਤ ਨੇ ਆਪ ਘਰ ਘਰ ਪਹੁੰਚਣਾ ਤੇ ਸੰਗਤ ਅੱਗੋਂ ਪਿੰਡਾਂ 'ਚ ਵੀ ਚਾਅ ਕਰ ਰਹੀ ਆ ਵੀ ਤੁਸੀਂ ਆਓ, ਅਸੀਂ ਆਪਣਾ ਫਰਜ਼ ਪੂਰਾ ਦਿਲੋਂ ਨਿਭਾਵਾਂਗੇ। ਜਿਸ ਤਰ੍ਹਾਂ ਐਮਪੀ 'ਚ ਭਾਈ ਅੰਮ੍ਰਿਤਪਾਲ ਨੂੰ ਜਿਤਾਇਆ, ਉਦਾਂ ਹੀ ਭਾਈ ਸੰਦੀਪ ਸਿੰਘ ਦੇ ਭਰਾਤਾ ਭਾਈ ਮਨਦੀਪ ਸਿੰਘ ਨੂੰ ਜਿਤਾਵਾਂਗੇ ਵੱਡੀ ਲੀਡ ਨਾਲ। ਸਿਆਸੀ ਲੋਕਾਂ ਦੀਆਂ ਵੀ ਟਿੱਪਣੀਆਂ ਨੇ ਕਿ ਤਕਰੀਬਨ ਜਿਮਨੀ ਚੋਣ ਹੋਣ ਜਾ ਰਿਹਾ ਤਾਂ 1.25 ਸਾਲ ਬਾਕੀ ਹੈ 27 ਦੇ ਵਿੱਚ, ਤਾਂ ਇਸੇ ਚੀਜ਼ ਨੂੰ ਲੈ ਕੇ ਜਿਹੜੀ ਜ਼ੋਰ ਅਜਮਾਇਸ਼ੀ ਕੀਤੀ ਜਾਣੀ ਚਾਹੀਦੀ ਸੀ ਉਹ 27 ਦੇ ਵਿੱਚ ਇਕੱਠੀ ਕਰ ਲੈਂਦੇ। ਪਰ ਇਹ ਗਰਾਊਂਡ ਵੀ ਤਿਆਰ ਹੋ ਜਾਂਦੀ ਨਾ ਵਧੀਆ, ਜਿਹੜਾ ਅੱਜ ਆਪਾਂ ਉੱਥੇ ਜਿੱਤਦੇ ਆ ਤੇ 27 'ਚ ਇੱਕ ਵੱਡਾ ਸੁਨੇਹਾ ਜਾਂਦਾ ਵੀ ਪੰਥਕ ਲੋਕ ਉੱਠ ਖਲੋਤੇ ਨੇ। ਦਿੱਲੀ ਦੇ ਲੋਕਾਂ ਨੂੰ ਭਾਜੜ ਪੈ ਜੂਗੀ ਵੀ ਯਾਰ ਪੰਥਕ ਆ ਗਏ ਹੁਣ, ਤੇ ਆਉਣ ਵਾਲੇ ਜਿਹੜੇ ਇਲਾਕਿਆਂ 'ਚ ਜੇ ਆਪਾਂ ਪਹੁੰਚ ਨਹੀਂ ਸਕੇ ਉਹਨਾਂ 'ਚ ਵੀ ਵਧੀਆ ਹਵਾ ਬਣੂਗੀ। 27 'ਚ ਆਪਾਂ ਐ ਜਿਸ ਤਰ੍ਹਾਂ ਆਮ ਆਦਮੀ ਵਾਲੇ 22 'ਚ ਨਹੀਂ ਆਏ, 27 'ਚ ਆਪਾਂ ਐ ਸੁਹਾਗਾ ਫਿਰ ਜਿੱਤ ਪ੍ਰਾਪਤ ਕਰਾਂਗੇ ਇਸ ਇਲੈਕਸ਼ਨ ਤੋਂ ਬਾਅਦ। ਬਿਲਕੁਲ, ਇਹ ਜਿਹੜਾ ਪੰਥਕ ਸਾਂਝੇ ਤੌਰ ਤੇ ਉਮੀਦਵਾਰ ਐਲਾਨਿਆ ਗਿਆ ਭਾਈ ਸੰਦੀਪ ਸਿੰਘ ਸੰਨੀ ਦਾ ਭਰਾ ਜਾਂ ਉਹਨਾਂ ਦੇ ਪਰਿਵਾਰ ਦਾ ਸਮਰਥਨ ਕਰਨ ਵਾਸਤੇ ਦੇਖ ਸਕਦੇ ਹੋ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ। ਤਾਂ ਇਸੇ ਨੂੰ ਲੈ ਕੇ ਤਰਨਤਾਰਨ ਹਲਕੇ ਦੀਆਂ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਸੋਧ ਕੇ ਸ੍ਰੀ ਤਰਨਤਾਰਨ ਸਾਹਿਬ ਤੇ ਇਸੇ ਵੱਖ-ਵੱਖ ਇਲਾਕੇ ਦੇ ਵਿੱਚ ਆਏ ਹੋਏ ਲੋਕਾਂ ਦੇ ਵੱਲੋਂ ਪੰਥਕ ਜਥੇਬੰਦੀਆਂ ਦੇ ਵੱਲੋਂ ਆਇਆ ਜਾਣਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਜਿਮਨੀ ਚੋਣ ਅਖਾੜੇ ਦੇ ਵਿੱਚ ਤਰਨਤਾਰਨ ਤੋਂ ਉਤਾਰਿਆ ਗਿਆ ਤਾਂ ਅਜਿਹੇ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਤਮਾਮ ਸਾਰੀਆਂ ਧਿਰਾਂ, ਵਾਰਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਵੀ ਵੱਡਾ ਸਮਰਥਨ ਹੈ। ਜਿੰਨੀਆਂ ਵੀ ਪੰਥ ਦੀਆਂ ਧਿਰਾਂ ਨੇ ਉਹਨਾਂ ਦੇ ਵੱਲੋਂ ਵੱਡਾ ਸਮਰਥਨ ਦਿੱਤਾ ਜਾ ਰਿਹਾ ਤਾਂ ਇਸੇ ਨੂੰ ਲੈ ਕੇ ਸ਼ਮਸ਼ੇਰ ਸਿੰਘ ਨੇ ਮੇਰੇ ਨਾਲ ਗੱਲਬਾਤ ਕਰਦੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਗਾਤਾਰ ਇਲਾਕਿਆਂ ਦੇ ਵਿੱਚ ਦੀ ਹੁੰਦੇ ਹੋਏ ਤੁਸੀਂ ਤਰਨਤਾਰਨ ਦੇ ਵਿੱਚ ਅੱਜ ਜਿਹੜਾ ਚੋਣ ਮੁਹਿੰਮ ਦਾ ਆਗਾਜ਼ ਕਰਨ ਵਾਸਤੇ ਜਾ ਰਹੇ ਹੋ ਕਿ ਕਿਵੇਂ ਦੇਖਦੇ ਹੋ ਜੀ ਲੋਕਾਂ ਦੀ ਜਿਹੜੀ ਇਸ ਵਕਤ ਮੈਂਟਲੀ ਤੌਰ ਤੇ ਜਿਹੜੀ ਰੂਪਰੇਖਾ ਹੈ ਕਿੱਦਾਂ ਦੀ ਨਜ਼ਰ ਆ ਰਹੀ ਹੈ ਜੀ? ਵੇਖੋ ਜੀ, ਇਹ ਆਪਾਂ ਪਿੱਛੋਂ ਤੋਂ ਵੇਖਦੇ ਆਏ ਆ ਕਿ ਇਹ ਜਿਹੜਾ ਹਲਕਾ ਵਾ ਇਹ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਪੰਥਕ ਹਲਕਾ ਵਾ, ਇੱਥੇ ਸ਼ੁਰੂ ਤੋਂ ਹੀ ਮਜੈਲਾਂ ਨੇ ਆਪਣੀ ਜਿਹੜੀ ਸਿੱਕਾ ਜਿਹੜਾ ਜਮਾਇਆ ਵਾ ਤੇ ਹੁਣ ਵੀ ਜਿਹੜੇ ਲੋਕ ਆ ਉਹ ਪੱਬਾਂ ਭਾਰ ਹੋਏ ਪਏ ਆ ਸੱਚ ਹੱਕ ਦੀ ਲੜਾਈ ਲਈ, ਪੰਥ ਦੇ ਹੱਕਾਂ ਦੀ ਗੱਲ ਕਰਨ ਲਈ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ। ਉਹਨਾਂ ਨੇ ਉਹ ਜਿਹੜਾ ਨੁਮਾਇੰਦਾ ਜਿਹੜਾ ਵੇਖਿਆ ਵਾ ਭਾਈ ਸੰਦੀਪ ਸਿੰਘ ਸੰਨੀ, ਜਿਨ੍ਹਾਂ ਨੇ ਸਿੱਖ ਕੌਮ ਦੇ ਹੱਕ ਵਿੱਚ ਐਡਾ ਵੱਡਾ ਫਤਵਾ ਦਿੱਤਾ ਵਾ ਔਰ ਕਰਕੇ ਵਿਖਾਇਆ। ਜਿਹੜੇ ਲੋਕ ਆ ਦੂਜੇ ਜਿਹੜੇ ਹੋਰ ਨੁਮਾਇੰਦੇ ਨੇ ਜਿਹੜੇ ਆਪਣੇ ਅੱਗੇ ਲੱਗੇ ਜਾਂ ਜਿਹੜੇ ਵੀ ਚੋਣ ਲੜਨ ਲਈ ਅੱਗੇ ਆ ਰਹੇ ਆ, ਪਾਰਟੀਆਂ ਤੋਂ ਅੱਗੇ ਆ ਰਹੇ ਉਮੀਦਵਾਰ, ਉਹ ਲੋਕਾਂ ਨਾਲ ਵਾਅਦੇ ਕਰਦੇ ਆ। ਉਹ ਵਾਅਦੇ ਕਰਦੇ ਕਿ ਅਸੀਂ ਕਰਾਂਗੇ, ਅਸੀਂ ਕਰਕੇ ਵਿਖਾਵਾਂਗੇ, ਪਰ ਸਾਡੇ ਯੋਧਿਆਂ ਨੇ ਕਰਕੇ ਪਹਿਲੋਂ ਵਿਖਾਇਆ ਵਾ ਤੇ ਹੁਣ ਆ ਕੇ ਦੱਸਣ ਲੱਗੇ ਵੀ ਅਸੀਂ ਕਰਕੇ ਵਿਖਾਤਾ ਜੇ ਤੇ ਸਾਡਾ ਸਾਥ ਦਿਓ। ਸੰਦੀਪ ਸਿੰਘ ਸੰਨੀ ਨੂੰ ਲੈ ਕੇ ਲੋਕਾਂ ਦੇ ਵਿੱਚ ਮੁਹੱਬਤ ਹੈਗੀ, ਉਹ ਸਨੇਹ ਹੈਗਾ, ਜਾਣਕਾਰੀ ਹੈਗੀ ਉਹਨਾਂ ਦੀ ਸ਼ਖਸੀਅਤ ਬਾਰੇ? ਵੇਖੋ ਜੀ, ਇਹ ਮਾਝੇ ਦੀ ਧਰਤੀ ਆ, ਇੱਥੇ ਹਮੇਸ਼ਾ ਹੀ ਸਾਡੇ ਜਿਹੜੇ ਲੋਕਾਂ ਨੇ ਜਿਹੜੇ ਮਝੈਲ ਨੇ ਉਹਨਾਂ ਨੇ ਯੋਧਿਆਂ ਸੂਰਬੀਰਾਂ ਨੂੰ ਹੱਥਾਂ ਤੇ ਚੁੱਕਿਆ ਵਾ। ਤੇ ਸੰਦੀਪ ਸਿੰਘ ਸੰਨੀ ਨੂੰ ਵੀ ਮੈਂ ਜਿੱਥੋਂ ਤੱਕ ਵੀ ਵੇਖ ਰਹੇ ਹਾਂ ਅਸੀਂ ਕਿ ਜਿਹੜੇ ਲੋਕ ਆ ਉਡੀਕ ਕਰ ਰਹੇ ਆ ਕਿ ਕਦੋਂ ਉਹਨਾਂ ਦਾ ਜਿਹੜਾ ਉਮੀਦਵਾਰ ਉਹਨਾਂ ਦਾ ਭਰਾ ਵਾ ਉਹ ਸਾਡੇ ਦਰਾਂ ਮੂਹਰੇ ਆਵੇ ਤੇ ਅਸੀਂ ਉਹਨਾਂ ਦਾ ਸਵਾਗਤ ਕਰੀਏ। ਖਾਸ ਤੌਰ ਤੇ ਵੀ ਇੱਕ ਵੱਡਾ ਸਵਾਲ ਹੈ ਕਿ ਕਿਸੇ ਇੱਕ ਧਿਰ ਦੇ ਵੱਲੋਂ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਚੋਣ ਅਖਾੜੇ 'ਚ ਨਹੀਂ ਉਤਾਰਿਆ, ਸਗੋਂ ਸਮੁੱਚੇ ਪੰਥ ਦੇ ਵੱਲੋਂ ਉਤਾਰਿਆ ਗਿਆ ਹੈ ਤੇ ਇਸੇ ਦੇ ਮੱਦੇਨਜ਼ਰ ਜਿਹੜੀਆਂ ਤਮਾਮ ਸਾਰੀਆਂ ਜਥੇਬੰਦੀਆਂ ਨੇ, ਸਿੱਖ ਜਥੇਬੰਦੀਆਂ ਨੇ, ਨਿਹੰਗ ਸਿੰਘ ਸੰਪਰਦਾਵਾਂ ਨੇ, ਉਹਨਾਂ ਦਾ ਯੋਗਦਾਨ ਅੱਜ ਕਿੱਦਾਂ ਦਾ ਨਜ਼ਰ ਆ ਰਿਹਾ ਜੀ? ਵੇਖੋ ਜੀ, ਤੁਸੀਂ ਅੱਜ ਜਾਹੋ ਜਲਾਲ ਵੇਖਣ ਵਾਲਾ ਸੀ ਸ੍ਰੀ ਦਰਬਾਰ ਸਾਹਿਬ ਵਿਖੇ। ਜਦੋਂ ਤੋਂ ਅਨਾਉਂਸ ਹੋਇਆ ਪਹਿਲੇ ਦਿਨ ਤੋਂ ਹੀ, ਜਦੋਂ ਇਹ ਸਾਂਝਾ ਹੋਕਾ ਦਿੱਤਾ ਗਿਆ ਵੀ ਇਹ ਸਾਂਝੇ ਪੰਥਕ ਉਮੀਦਵਾਰ ਵਜੋਂ ਇਹਨੂੰ ਅਨਾਉਂਸ ਕੀਤਾ ਗਿਆ ਭਾਈ ਮਨਦੀਪ ਸਿੰਘ ਜੀ ਨੂੰ, ਉਦੋਂ ਤੋਂ ਹੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਇਸ ਗੱਲ ਦਾ ਸਵਾਗਤ ਕਰ ਰਹੀਆਂ ਨੇ ਔਰ ਉਡੀਕ ਕਰ ਰਹੀਆਂ ਨੇ ਕਿ ਆਪਾਂ ਸਾਰੇ ਰਲ ਕੇ ਭਾਈ ਮਨਦੀਪ ਸਿੰਘ ਜੀ ਨੂੰ ਵੱਡੇ ਫਰਕ ਦੇ ਨਾਲ ਜਿਹੜਾ ਵਾ ਉਹ ਜਿਤਾਉਣਾ ਵਾ। ਸਾਂਝੇ ਉਮੀਦਵਾਰ ਦੇ ਐਲਾਨ ਤੋਂ ਬਾਅਦ ਲੱਗਦਾ ਕਿ ਪੰਥਕ ਏਕਤਾ ਦਾ ਵੀ ਮੁੱਢ ਵੱਜੂਗਾ ਆਉਣ ਵਾਲੇ ਦਿਨਾਂ ਦੇ ਵਿੱਚ? ਵੇਖੋ ਜੀ, ਸਾਡੀ ਤੇ ਇਹੋ ਦੁਆ ਵਾ ਕਿ ਸਾਰਾ ਪੰਥ ਪੰਜਾਬ ਦੇ ਭਲੇ ਲਈ, ਸਿੱਖ ਕੌਮ ਦੇ ਭਲੇ ਲਈ ਇੱਕ ਪਲੇਟਫਾਰਮ ਤੇ ਆਵੇ। ਸਾਡਾ ਤੇ ਇਹੋ ਉਪਰਾਲਾ। ਹਾਂਜੀ, ਤਾਂ ਖਾਸ ਤੌਰ ਤੇ ਵੀ ਇੱਕ ਵੱਡਾ ਸਵਾਲ ਰਹਿੰਦਾ ਕਿ ਜਿਹੜੀ ਧਿਰ ਦੇ ਨਾਲ ਇਸ ਵੇਲੇ ਪਿੜ ਪੈਣਾ ਆ ਜਾਂ ਵਿਰੋਧ ਦੇ ਵਿੱਚ ਖੜੀਆਂ ਹੋਈਆਂ ਤਮਾਮ ਸਾਰੀਆਂ ਸਿਆਸੀ ਧਿਰਾਂ ਨੇ, ਉਹਨਾਂ ਦੇ ਕੋਲੇ ਬਹੁਤ ਵੱਡੇ ਤਾਮਝਾਮ ਆ
ਲੱਗਦਾ ਕਿ ਉਹਨਾਂ ਦੇ ਨਾਲ ਮੁਕਾਬਲਾ ਜਿਹੜਾ ਸੌਖਾ ਜਾਪਦਾ ਆ। ਵੇਖੋ ਜੀ, ਜਦੋਂ ਸੱਚ ਹੱਕ ਦੀ ਗੱਲ ਆਉਂਦੀ ਆ ਨਾ, ਉਦੋਂ ਤਾਮ-ਝਾਮ, ਪੈਸੇ ਦਾ ਰੋਹਬ, ਰੁਤਬਾ, ਇਹ ਸਾਰੇ ਕਿਤੇ ਪਿੱਛੇ ਰਹਿ ਜਾਂਦੇ ਨੇ। ਉਦੋਂ ਫਿਰ ਗੱਲ ਹੱਕ ਤੇ ਸੱਚ ਦੀ ਤੇ ਧਰਮ ਦੀ ਹੁੰਦੀ ਆ। ਤੇ ਤਰਨਤਾਰਨ ਦੇ ਲੋਕ, ਜਿਹੜਾ ਇਹ ਮਾਝੇ ਦਾ ਏਰੀਆ, ਮੈਂ ਵੇਖਿਆ ਵੀ ਇਹ ਲੋਕ ਇਹਨਾਂ ਗੱਲਾਂ 'ਚ ਆਉਣ ਵਾਲੇ ਨਹੀਂ। ਮੈਂ ਵੇਖਿਆ ਕਈ ਵਾਰੀ ਹੁੰਦਾ ਵਾ ਇਲੈਕਸ਼ਨ ਦੇ ਵਿੱਚ ਕਹਿ ਦਿੱਤਾ ਜਾਂਦਾ ਵੀ ਲੋਕ ਥੋੜਾ ਬਹੁਤ ਸਰਮਾਇਆ ਲੈ ਲੈਂਦੇ ਆ ਜੀ, ਚੀਜ਼ਾਂ ਲੈ ਕੇ ਫਿਰ ਵੋਟਾਂ ਪਾ ਦਿੰਦੇ। ਪਰ ਇਹ ਮਾਝੇ ਦੇ ਲੋਕ ਨੇ, ਇਹਨਾਂ ਦੇ ਜਾ ਕੇ ਵੇਖੋ ਤੁਸੀਂ, ਇਹ ਤੇ ਬੋਰੀ ਆਟੇ ਦੀ ਵੀ ਨਹੀਂ ਕਿਸੇ ਤੋਂ ਲੈ ਕੇ ਖੁਸ਼ ਹੈ। ਤੁਸੀਂ ਮਾੜੀ ਜੀ ਗੱਲ ਕਰਕੇ ਵੇਖੋ, ਤੁਹਾਨੂੰ ਜਵਾਬ ਦੇ ਦੇਣਗੇ। ਇੰਨੇ ਜ਼ਮੀਰ ਇਹਨਾਂ ਦੇ ਜਾਗਦੇ ਨੇ। ਸੋ ਇਸ ਵਾਰ ਵੀ ਮੈਂ ਜਿਹੜੀ ਅਸੀਂ ਆਸ ਕਰਦੇ ਹਾਂ ਕਿ ਪੰਥ ਦੇ ਹੱਕ 'ਚ ਫਤਵਾ ਦੇਣਗੇ। ਇਹੋ ਜਿਹੀਆਂ ਗੱਲਾਂ 'ਚ ਆਉਣਾ ਹੀ ਨਹੀਂਗਾ। ਇਹ ਗੱਲਾਂ ਪਿੱਛੇ ਰਹਿ ਜਾਂਦੀਆਂ ਜਦੋਂ ਹੱਕ ਸੱਚ ਦੀ ਗੱਲ ਹੁੰਦੀ ਹੈ। ਭਾਈ ਅਮਰਤਪਾਲ ਸਿੰਘ ਦੇ ਪਿਤਾ ਦੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹ ਖਾਸ ਤੌਰ ਤੇ ਇਸ ਗੱਲ ਦਾ ਜ਼ਿਕਰ ਹੋ ਰਿਹਾ ਸੀ। ਉਹ ਕਹਿ ਰਹੇ ਸੀ ਕਿ ਸਾਡਾ ਵੀ ਕੋਈ ਇਰਾਦਾ ਨਹੀਂ ਸੀ ਚੋਣ ਮੈਦਾਨ ਦੇ ਵਿੱਚ ਆਉਣ ਦਾ, ਪਰ ਜਦੋਂ ਤੀਜੀ ਵਾਰ ਐਨਐਸਏ ਲੱਗੀ ਤਾਂ ਉਸ ਤੋਂ ਬਾਅਦ ਅਸੀਂ ਪ੍ਰਣ ਕਰ ਲਿਆ ਕਿ 27 ਦੇ ਵਿੱਚ ਅਸੀਂ ਆਪਦੇ ਉਮੀਦਵਾਰ ਉਤਾਰਾਂਗੇ, ਅਸੀਂ ਪੀਸਫੁਲ ਤਰੀਕੇ ਦੇ ਨਾਲ ਜਿਹੜੀ ਲੜਾਈ ਉਹ ਲੜਾਂਗੇ। ਤੇ ਇਸੇ ਤਰ੍ਹਾਂ ਭਾਈ ਸੰਦੀਪ ਸਿੰਘ ਸੰਨੀ ਦੇ ਵੱਲੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ, ਪਰ ਉਹਨਾਂ ਦੇ ਪਰਿਵਾਰ ਦੇ ਇਹ ਜਵਾਬ ਨੇ ਕਿ ਜੋ ਕੁਝ ਉਹਨਾਂ ਦੇ ਨਾਲ ਪਟਿਆਲਾ ਜੇਲ੍ਹ ਦੇ ਵਿੱਚ ਤਸ਼ੱਦਦ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੀ ਇਹ ਡਿਸੀਜਨ ਲੈਣਾ ਪਿਆ। ਵੇਖੋ ਜੀ, ਇਹ ਲੈਣਾ ਹੀ ਪੈਣਾ। ਮੀਰੀ ਪੀਰੀ ਦਾ ਸਿਧਾਂਤ ਸਿੱਖਾਂ ਨੂੰ ਸ਼ੁਰੂ ਤੋਂ ਮਿਲਿਆ ਵਾ। ਜਿੱਥੇ ਲੋੜ ਪਈ ਤੇ ਫਿਰ ਅਸੀਂ ਉਹ ਮੈਦਾਨ ਕਿਵੇਂ ਛੱਡ ਸਕਦੇ ਹਾਂ। ਤੇ ਜਦੋਂ ਸਰਕਾਰਾਂ ਇਸ ਹੱਦ ਤੱਕ ਗਿਰ ਜਾਣ, ਆ ਕੇ ਸਾਡੇ ਤੇ ਜ਼ੁਲਮ ਕਰਨ, ਤੇ ਫਿਰ ਸਾਡੇ ਕੋਲ ਰਸਤਾ ਕੋਈ ਨਹੀਂ ਬਚਦਾ ਵੀ ਅਸੀਂ ਮੈਦਾਨ ਇਹ ਖਾਲੀ ਛੱਡੀਏ ਕਿਉਂ। ਸੋ ਅਸੀਂ ਇਹ ਮੈਦਾਨ ਬਿਲਕੁਲ ਖਾਲੀ ਨਹੀਂ ਛੱਡਾਂਗੇ। ਇਹ ਵਾਲੀਆਂ ਚੋਣਾਂ ਵੀ ਲੜਾਂਗੇ, ਐਸਜੀਪੀਸੀ ਦੀਆਂ ਚੋਣਾਂ ਵੀ ਲੜਾਂਗੇ, ਤੇ ਜਿਹੜੀਆਂ 2027 ਦੀਆਂ ਚੋਣਾਂ ਆਉਣਗੀਆਂ ਉਹ ਵੀ ਡਟ ਕੇ ਲੜਾਂਗੇ। ਗਰਾਊਂਡ ਤੇ ਮਾਹੌਲ ਬਣਿਆ ਸੀ ਅਮਰਤਪਾਲ ਸਿੰਘ ਦੇ ਵੇਲੇ। ਹਰ ਪਿੰਡ ਦੇ ਵਿੱਚੋਂ ਵਹੀਰਾਂ ਚੱਲੀਆਂ ਸੀ। ਇੰਡੀਵਿਜੂਅਲ ਤੌਰ ਤੇ ਲੋਕ ਆਪੋ ਆਪਣੇ ਜਥੇ ਬਣਾ ਕੇ ਚੋਣ ਪ੍ਰਚਾਰ ਵਾਸਤੇ ਤੁਰ ਪਏ ਸੀ। ਲੱਗਦਾ ਕਿ ਫਿਰ ਉਦਾਂ ਦਾ ਮਾਹੌਲ ਬਣ ਜਾਊਗਾ। ਵੇਖੋ ਜੀ, ਅਸੀਂ ਜਿਸ ਦਿਨ ਤੋਂ ਅਨਾਉਂਸ ਹੋਇਆ ਵਾ, ਸਾਡੀਆਂ ਟੀਮਾਂ ਸਾਰੇ ਹੀ ਪਿੰਡਾਂ ਦੇ ਵਿੱਚ ਸਾਡੇ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ। ਬਕਾਇਦਾ ਤੌਰ ਤੇ ਪਾਰਟੀ ਵੱਲੋਂ ਜਿਹੜੇ 204 ਕੇ 10 ਪਿੰਡਾਂ ਦੀ ਲਿਸਟ ਆ, ਉਹਦੇ ਬਕਾਇਦਾ ਤੌਰ ਤੇ ਜਿਹੜੇ ਆ 30 ਤੋਂ 32 ਜਿਹੜੇ ਆ ਆਬਜ਼ਰਵਰ ਲਾਤੇ ਗਏ ਆ। ਔਰ ਉਹਨਾਂ ਦੀਆਂ ਅੱਗੇ ਜਿਹੜੀਆਂ ਪਿੰਡਾਂ ਦੇ ਵਿੱਚ ਪਹਿਲਾਂ ਤੋਂ ਸਾਡੇ ਨਾਲ ਜਿਹੜੇ ਸੰਗਤ ਜੁੜੀ ਹੋਈ ਆ, ਜਿਹੜੇ ਪਹਿਲਾਂ ਤੋਂ ਲੋਕ ਜੁੜੇ ਹੋਏ, ਉਹ ਬਕਾਇਦਾ ਤੌਰ ਤੇ ਜੁੜੇ ਹੋਏ। ਤੁਸੀਂ ਸੋਸ਼ਲ ਮੀਡੀਆ ਤੇ ਵੇਖਿਆ ਹੋਵੇਗਾ, ਕਈ ਪਿੰਡਾਂ ਨੇ 12 ਪਿੰਡਾਂ ਨੇ ਤੇ ਫਤਵਾ ਦੇ ਵੀ ਦਿੱਤਾ। ਉਹਨਾਂ ਨੇ ਪੂਰਨ ਰੂਪ ਵਿੱਚ ਹਮਾਇਤ ਦਿੱਤੀ ਆ ਕਿ ਅਸੀਂ ਕਿਸੇ ਹੋਰ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ। ਅਸੀਂ ਬਿਲਕੁਲ ਹੀ ਸਿੱਧੇ ਰੂਪ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਪਾਰਟੀ ਵੱਲੋਂ ਸਾਂਝੇ ਪੰਥਕ ਉਮੀਦਵਾਰ ਜੋ ਭਾਈ ਮਨਦੀਪ ਸਿੰਘ ਜੀ ਨੂੰ ਉਤਾਰਿਆ ਗਿਆ, ਉਹਨਾਂ ਨੂੰ ਜਿਹੜਾ ਵਾ ਡਟ ਕੇ ਸਾਥ ਦਿਆਂਗੇ ਉਹਨਾਂ ਦਾ, ਔਰ ਉਹਨਾਂ ਦੇ ਹੱਕ ਵਿੱਚ ਵੋਟਾਂ ਪਾਵਾਂਗੇ। ਇਸੇ ਤਰ੍ਹਾਂ ਹੀ ਜਿਹੜਾ ਵਾ ਸਾਰਾ ਹਲਕਾ ਉਹ ਉਡੀਕ ਕਰ ਰਿਹਾ ਕਿ ਕਦੋਂ ਅਕਾਲੀ ਦਲ ਵਾਰਸ ਪੰਜਾਬ ਦੀਆਂ ਟੀਮਾਂ ਜਿਹੜੀਆਂ ਆਬਜ਼ਰਵਰ ਨੇ ਉਹ ਸਾਡੇ ਦਰਾਂ ਤੇ ਆਉਣ ਤੇ ਭਾਈ ਮਨਦੀਪ ਸਿੰਘ ਜੀ ਆਉਣ ਤੇ ਅਸੀਂ ਉਹਨਾਂ ਨੂੰ ਵੱਡੇ ਫਤਵੇ ਨਾਲ ਜਿਤਾਈਏ। ਬਾਬਾ ਜੀ, ਤੁਸੀਂ ਕਿਹੜੀ ਜਗ੍ਹਾ ਤੋਂ, ਕਿਹੜੀ ਜਥੇਬੰਦੀ ਤੋਂ? ਮੈਂ ਅਕਾਲੀ ਦਲ ਵਾਰਸ ਪੰਜਾਬ ਤੋਂ ਹੀ ਹਾਂ ਜੀ। ਇੱਥੋਂ ਨਾਰਾਇਣਗੜ੍ਹ ਤੇ ਛਿਹਾੜਾ ਸਾਹਿਬ ਤੋਂ ਹੀ ਹਾਂ, ਔਰ ਮੈਂ ਪੂਰਾ ਸਾਥ ਦੇ ਰਿਹਾ ਜੀ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਜੀ। ਕੰਮ ਕੀ ਕਰਦੇ ਆ? ਮੇਰਾ ਇਲੈਕਟ੍ਰੀਕਲ ਦਾ ਕੰਮ ਹੈ ਜੀ। ਇਲੈਕਟ੍ਰੀਕਲ ਦਾ ਕੰਮ ਕਰਦਾ ਉਹ ਮੈਂ। ਜਿਹੜਾ ਤੁਹਾਡਾ ਕੰਮਕਾਜ ਆ ਉਹ ਫਿਰ ਛੱਡ ਆਏ ਹੋ, ਬੰਦ ਹੈ ਜਾਂ ਕਿਵੇਂ ਚੱਲ ਰਿਹਾ? ਕੰਮਕਾਰ ਛੱਡਿਆ ਨਹੀਂ। ਕੰਮਕਾਰ ਮੈਂ ਨੌਕਰੀ ਕਰਦਾ ਹਾਂ। ਮੈਂ ਹਾਫ ਡਿਊਟੀ ਕਰ ਰਿਹਾ ਸਿਰਫ ਅਕਾਲੀ ਦਲ ਵਾਰਸ ਪੰਜਾਬ ਦਾ ਕਰਕੇ ਹੀ। ਅੱਛਾ, ਹਾਂਜੀ। ਮਤਲਬ ਪਹਿਲਾਂ ਪੂਰੀ ਡਿਊਟੀ ਕਰਦੇ ਸੀ ਤੇ ਹੁਣ ਇਲੈਕਸ਼ਨ ਦਾ ਆਗਾਜ਼ ਹੋਣ ਕਰਕੇ ਅੱਧੀ ਡਿਊਟੀ ਕਰ ਰਹੇ? ਅੱਧੀ ਡਿਊਟੀ ਕਰ ਰਿਹਾ ਜੀ ਮੈਂ। ਦੇਖੋ ਇੰਨਾ ਤਸਾਹ ਸਾਡੇ ਦਿਲ ਦੇ ਵਿੱਚ, ਅਸੀਂ ਅਮਰਤਪਾਲ ਭਾਈ ਦਾ ਪੂਰਾ ਸਾਥ ਦੇ ਰਹੇ ਹਾਂ। ਪੂਰਾ ਸਾਥ ਦੇ ਰਹੇ ਅਮਰਤਪਾਲ ਭਾਈ ਦਾ। ਤੇ ਤੁਸੀਂ ਖਾਸ ਤੌਰ ਤੇ ਇਸ ਜਥੇਬੰਦੀ ਦੇ ਨਾਲ ਕਿਹੜੇ ਕਾਰਨਾਂ ਕਰਕੇ ਜੁੜੇ ਹੋਏ ਹੋ? ਦੇਖੋ ਜੀ, ਮੈਂ ਕਾਰਨਾਂ ਦੇ ਕਾਰਨ ਅਮਰਤਪਾਲ ਭਾਈ ਦੇ ਕਾਰਨ ਹੀ ਜੁੜਿਆ ਹੋਇਆ। ਉਹਦੇ ਕਾਰਨ ਹੀ ਸਾਡਾ ਉਤਸ਼ਾਹ ਦਿਲ ਦੇ ਵਿੱਚ ਉਹਦੇ ਵਾਸਤੇ ਹੀ ਜੁੜੇ ਹੋਏ ਆ, ਅਮਰਤਪਾਲ ਭਾਈ ਦਾ ਕਰਕੇ। ਸਾਡਾ ਪੂਰਾ ਮਨ ਦੇ ਵਿੱਚ ਉਤਸ਼ਾਹ ਅਮਰਤਪਾਲ ਭਾਈ ਦਾ ਹੀ ਹੈ ਬਸ। ਅਮਰਤਪਾਲ ਸਿੰਘ ਦੇ ਵਿੱਚ ਇਦਾਂ ਦੀ ਕਿਹੜੀ ਚੀਜ਼ ਆਪਦੀ ਹੈ ਤੁਹਾਨੂੰ? ਵੇਖੋ ਜੀ, ਉਹ ਪੰਥਕ ਬੰਦਾ ਇੱਕ, ਉਹਦੇ ਨਾਲ ਦਾ ਕੋਈ ਹੀਰਾ ਹੈ ਹੀ ਨਹੀਂ ਦੁਨੀਆ ਉੱਤੇ, ਨਾ ਹੋਏਗਾ ਨਾ ਹੋਣਾ ਹੀ ਹੈ। ਉਹਦੇ ਨਾਲ ਦਾ ਹੀਰਾ ਨਾ ਕੋ ਹੋਣਾ ਨਾ ਕੋ ਹੋਏਗਾ ਭਾਈ ਅਮਰਤਪਾਲ ਵਰਗਾ। ਇੱਕ ਅਕਾਲ ਤਖਤ ਦਾ ਹੈਗਾ ਹੀ ਸਾਡਾ ਸਰਦਾਰ ਆਪਣਾ ਕਿਹੜੇ ਹੀ ਉਹ, ਮੈਨੂੰ ਯਾਦ ਭੁੱਲ ਗਿਆ। ਬਾਬਾ ਜੀ, ਇੱਕ ਹੋਰ ਗੱਲ ਦੱਸਿਓ ਕਿ ਜਿਹੜੀ ਜਿੰਨੀ ਵੀ ਸੰਗਤ ਆ ਰਹੀ ਹੈ, ਇਹ ਇਕੱਲੇ ਜਥੇਬੰਦੀਆਂ ਤੋਂ ਆ ਰਹੇ ਆ ਜਾਂ ਇੰਡੀਵਿਜੂਅਲ ਤੌਰ ਤੇ ਜਿਹੜੀ ਨਾਨਕ ਨਾਮ ਲੇਵਾ ਸਿੱਖ ਸੰਗਤ ਆ ਉਹ ਵੀ ਆ ਰਹੀ ਆ? ਵੇਖੋ ਜੀ, ਜਿਸ ਤਰ੍ਹਾਂ ਪਹਿਲਾਂ ਤੁਸੀਂ ਭਾਈ ਅਮਰਤਪਾਲ ਸਿੰਘ ਦੇ ਐਮਪੀ ਇਲੈਕਸ਼ਨ ਵੇਲੇ ਵੇਖਿਆ ਸੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਲੋਕ ਜਿਹੜੀ ਆਪ ਮੁਹਾਰੇ ਆ ਕੇ ਤੇ ਇੱਕ ਸਿੱਖ ਕੌਮ ਲਈ ਹੋਕਾ ਦੇਣ ਵਾਸਤੇ ਇੱਥੇ ਪਹੁੰਚ ਗਈ ਸੀ ਤੇ ਇੱਕ ਵੱਡੇ ਫਰਕ ਦੇ ਨਾਲ ਭਾਈ ਅਮਰਤਪਾਲ ਸਿੰਘ ਜੀ ਨੂੰ ਜਿਤਾਇਆ ਸੀ। ਹੁਣ ਵੀ ਉਸੇ ਪ੍ਰਕਾਰ ਹੀ ਇਹ ਬੜਾ ਵੱਡਾ ਫਤਵਾ ਦੇਣ ਲਈ ਦੇਸ਼ ਦੁਨੀਆ ਦੇ ਵਿੱਚੋਂ ਲੋਕ ਜਿਹੜੇ ਸਾਨੂੰ ਫੋਨ ਕਰ ਰਹੇ ਆ ਕਿ ਅਸੀਂ ਤਰਨਤਾਰਨ ਹਲਕੇ ਦੇ ਵਿੱਚ ਆ ਕੇ ਤੇ ਭਾਈ ਮਨਦੀਪ ਸਿੰਘ ਜੀ ਨੂੰ ਜਿਤਾਉਣ ਲਈ ਸੇਵਾ ਕਰਨ ਲਈ ਆਵਾਂਗੇ। ਭੈਣ ਜੀ, ਕਿਵੇਂ ਮਾਹੌਲ ਜਾਪਦਾ ਹੈ? ਕਿਉਂਕਿ ਜਦੋਂ ਪੰਥਕ ਕੈਂਡੀਡੇਟ ਦੀ ਗੱਲ ਹੁੰਦੀ ਹੈ ਤਾਂ ਉਸ ਵੇਲੇ ਬਿਲਕੁਲ ਹੀ ਜਿਹੜੀ ਬਾਜੀ ਆ ਉਲਟ ਹੋ ਜਾਂਦੀ ਆ। ਜਿਹੜਾ ਅੱਜ ਦਾ ਮਾਹੌਲ ਹੈ, ਆਗਾਜ਼ ਹੋਇਆ ਚੋਣ ਪ੍ਰਚਾਰ ਮੁਹਿੰਮ ਦਾ, ਮਾਹੌਲ ਕਿਦਾਂ ਦਾ ਲੱਗ ਰਿਹਾ ਜੀ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਵੀ ਕੰਮ ਜਿਹੜਾ ਬੇਟਾ ਹੈ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ। ਜਿਹੜਾ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਮੀਰੀ ਪੀਰੀ ਦੇ ਮਾਲਕ ਦੇ ਦਰ ਤੇ ਅਰਦਾਸ ਕਰਕੇ ਜਿਸ ਕੰਮ ਦਾ ਆਗਾਜ਼ ਹੋਵੇ ਉਸ ਦੀ ਉਸੇ ਦਿਨ 100% ਜਿਹੜੀ ਹੈ ਨਾ ਫਤਿਹ ਹੈ। ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਹੈ। ਪੰਜਾਬ ਦਾ ਬਾਹਰੋਂ ਸਿੱਖਾਂ ਦੇ ਜਨਤਾ ਦੇ ਰੋਜ਼ ਫੋਨ ਆਉਂਦੇ ਨੇ, ਸਾਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲ ਰਿਹਾ ਹੈ ਤੇ ਬਾਕੀ ਸਾਰਾ ਪੰਜਾਬ ਤੇ ਪੰਥ ਸਾਥ ਦੇ ਰਿਹਾ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਤੁਹਾਨੂੰ ਪਤਾ ਹੀ ਹੈ ਫਿਰ, ਤੇ ਨਾਲ ਉਹਨਾਂ ਦਾ ਸਾਥ ਜਿਹੜੇ ਨੇ ਹੋਰ ਪੰਥਕ ਸੋਚ ਵਾਲੇ ਲੋਕ ਉਹ ਵੀ ਦੇ ਰਹੇ ਨੇ। ਬਾਬਾ ਜੀ ਇੱਕ ਵੱਡਾ ਸਵਾਲ ਹੈ, ਜਦੋਂ ਆਪਾਂ ਫਰੀਦਕੋਟ ਵਾਲੇ ਚੋਣ ਨੂੰ ਦੇਖਦੇ ਹਾਂ ਤਾਂ ਉਸ ਵੇਲੇ ਜਿਹੜਾ ਸੀ ਸਰਬਜੀਤ ਸਿੰਘ ਖਾਲਸਾ ਪੰਥਕ ਉਮੀਦਵਾਰ ਸੀ ਤੇ ਇਹਨਾਂ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਵਾਸਤੇ ਕਰਮਜੀਤ ਸਿੰਘ ਅਨਮੋਲ ਦਾ, ਤਾਂ ਉਸ ਵੇਲੇ ਪੰਜਾਬ ਦਾ ਬਹੁਤ ਸਾਰਾ ਗਾਇਕ ਭਾਈਚਾਰਾ ਜਿਨ੍ਹਾਂ ਨੇ ਗੀਤ ਗਾ ਗਾ ਕੇ ਲੋਕਾਂ ਦਾ ਮਨ ਪਰਚਾਵਾ ਕੀਤਾ, ਪਰ ਜਿਹੜੀ ਉਸ ਵੇਲੇ ਮੁਹਿੰਮ ਉਹ ਪੰਥ ਦੇ ਹੱਕ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਆਈ। ਇਸ ਚੀਜ਼ ਨੂੰ ਕਿਵੇਂ ਦੇਖਿਆ ਜਾਵੇ ਜੀ? ਵੇਖੋ ਵੀਰ ਜੀ, ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਗੱਲ। ਆਪਾਂ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨਾ ਫਿਰ ਬੜੀ ਡੂੰਘਾਈ 'ਚ ਜਾ ਕੇ ਤੇ ਮਨਾਂ ਨੂੰ ਟੋਣਾ ਪੈਂਦਾ ਵਾ। ਸਾਡਾ ਪੰਜਾਬ ਦੀ ਧਰਤੀ ਬੜੀ ਜ਼ਰਖੇਜ਼ ਆ ਔਰ ਇੱਥੇ ਯੋਧੇ ਸੂਰਬੀਰਾਂ ਦੀ ਇਹ ਧਰਤੀ ਆ। ਇੱਥੇ ਹਮੇਸ਼ਾ ਹੀ ਜਿਹੜੇ ਹੱਕ ਸੱਚ ਤੇ ਸਿੱਖ ਕੌਮ ਦੇ ਨਾਲ ਚੱਲਣ ਵਾਲੇ ਯੋਧੇ ਸੂਰਬੀਰ ਜਿਹੜੇ ਆ ਉਹਨਾਂ ਦਾ ਹੀ ਹੱਕ ਪੂਰਿਆ ਗਿਆ, ਉਹਨਾਂ ਦਾ ਹੀ ਪੱਖ ਪੂਰਿਆ ਗਿਆ ਵਾ। ਉਸੇ ਪ੍ਰਕਾਰ ਹੀ ਵੇਖੋ, ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਜਿਹੜੇ ਸੰਗੀਤ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਵਿਚਰਦੇ ਨੇ ਜਾਂ ਹੋਰ ਵੀ ਪ੍ਰੋਫੈਸ਼ਨ ਨੇ ਪੰਜਾਬ ਦੇ, ਉਹਨਾਂ 'ਚ ਕੰਮ ਕਰਦੇ ਨੇ। ਸਾਰਿਆਂ ਨੂੰ ਹੱਕ ਆ ਚੋਣ ਮੈਦਾਨਾਂ ਦੇ ਵਿੱਚ ਆਉਣ ਦਾ। ਜਿਹੜੀ ਤੁਸੀਂ ਗੱਲ ਕੀਤੀ ਆ ਵੀ ਉਹ ਇੱਕ ਪਾਸੇ ਉਹ ਸਨ ਤੇ ਫਿਰ ਵੀ ਇੱਕ ਮਾਹੌਲ ਬਣ ਗਿਆ। ਉਹ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਆ, ਜਦੋਂ ਸੱਚ ਹੱਕ ਦੀ ਗੱਲ ਹੁੰਦੀ ਆ, ਜਦੋਂ ਪੰਥ ਦੀ ਗੱਲ ਹੁੰਦੀ ਆ ਨਾ, ਉਦੋਂ ਫਿਰ ਪਿਛੋਕੜ ਜਿਹੜਾ ਵਾ ਸਾਡਾ ਹਰੀ ਸਿੰਘ ਨਲੂਏ ਨਾਲ ਜਾ ਜੁੜਦਾ। ਉਹ ਚੀਜ਼ ਸਾਡੇ ਅੰਦਰੋਂ ਉਤਪੰਨ ਹੋ ਜਾਂਦੀ, ਉਹ ਜਾਗ ਪੈਂਦੀ ਹੈ। ਇੱਕ ਵਾਰ ਤਸਵੀਰ ਹੈ ਪੰਜਾਬ ਦੇ ਲੋਕਾਂ ਦੀ ਕਿ ਜਦੋਂ ਪੰਥ ਦੀ ਗੱਲ ਹੁੰਦੀ ਆ ਉਦੋਂ ਫਿਰ ਉਹ ਆਪਣੇ ਸਾਰੇ ਕੰਮ ਧੰਦੇ ਛੱਡ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਤੇ ਇਸ ਪਾਸੇ ਤੁਰ ਪੈਂਦੇ ਆ। ਸੋ ਇਹੋ ਹੀ ਗੱਲ ਹੁਣ ਵੀ ਆ। ਜਿਹੜੇ ਤਰਨਤਾਰਨ ਹਲਕੇ ਦੇ ਲੋਕ ਨੇ, ਸਾਡੇ ਇੱਥੋਂ ਦੇ ਮਜੈਲ ਨੇ, ਜਿਹੜਾ ਪੁਰਾਤਨ ਜਿਹੜਾ ਇਤਿਹਾਸ ਆ ਉਹ ਅੰਦਰੋਂ ਜਾਗ ਪੈਂਦਾ, ਉਹ ਖੂਨ ਚੋਂ ਬੋਲ ਪੈਂਦਾ ਵਾ ਤੇ ਉਹੋ ਹੀ ਜਾਗਿਆ ਵਾ ਤੇ ਹੁਣ ਵੀ ਜਾਗੂਗਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਆਪਾਂ ਸਾਰੀਆਂ ਧਿਰਾਂ ਨੂੰ ਪਛਾੜ ਕੇ ਇੱਕ ਵੱਡੇ ਫਰਕ ਦੇ ਨਾਲ ਭਾਈ ਮਨਦੀਪ ਸਿੰਘ ਜੀ ਨੂੰ ਇੱਕ ਵੱਡਾ ਜੇਤੂ ਕਰਾਰ ਦੇਵਾਂਗੇ ਜੀ। ਮੈਸੇਜ ਹਾਂਜੀ ਬੇਟਾ, ਤੁਸੀਂ ਕੁਐਸਚਨ ਕੀਤਾ ਵੀ ਪੰਥਕ ਧਿਰ ਜਿਹੜਾ ਸਿੱਖ ਧਰਮ ਹੈ, ਜਿਹੜੇ ਥੋੜੇ ਬਹੁਤ ਜਿਹੜੇ ਕੱਟੜਵਾਦੀ ਲੋਕ ਨੇ ਉਹ ਇਹਨੂੰ ਇਸ ਤਰ੍ਹਾਂ ਸਮਝਦੇ ਨੇ। ਸਾਰੇ ਸਮਾਜਵਾਦ ਦੀ ਜੜ, ਲੋਕਤੰਤਰ ਦੀ ਜੜ, ਕਮਿਊਨਿਜ਼ਮ ਦੀ ਜੜ, ਸਾਰੀ ਬਹਾਦਰੀ ਦਾਨ ਸਾਰਿਆਂ ਦਾ ਜਿਹੜਾ ਹੈ ਇਹਦੇ ਵਿੱਚ ਪਤਾ ਵੀ ਜਿਹੜਾ ਸਿੱਖ ਧਰਮ ਹੈ, ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਸਾਰੇ ਧਰਮਾਂ ਦਾ ਸਤਿਕਾਰ ਹੈ, ਸਾਰਿਆਂ ਦਾ ਸਾਨੂੰ ਸਹਿਯੋਗ ਮਿਲ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਇਹ ਉਹਨਾਂ ਲੋਕਾਂ ਦੇ ਜਜ਼ਬਾਤ ਨੇ ਜਿਹੜੇ ਲੋਕ ਅੱਜ ਭਾਈ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦੇ ਵਿੱਚੋਂ ਜਿਹੜਾ ਉਹਨਾਂ ਦਾ ਭਰਾ ਇਸ ਵਕਤ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਚੋਣ ਅਖਾੜੇ ਦੇ ਵਿੱਚ ਉਤਾਰੇ ਗਏ ਨੇ, ਉਹਨਾਂ ਦੇ ਹੱਕ ਦੇ ਵਿੱਚ ਲੋਕ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ। ਔਰ ਇਸੇ ਨੂੰ ਲੈ ਕੇ ਤਮਾਮ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਅੱਜ ਚੋਣ ਪ੍ਰਚਾਰ ਮੁਹਿੰਮ ਦੀਆਂ ਸਾਂਝੀਆਂ ਕਰ ਰਹੇ ਹਾਂ। ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਗਰਾਊਂਡ ਤੇ ਵਿਚਰ ਕੇ ਆਪ ਤੋਂ ਹਾਰੇ ਨਾ ਤਮਾਮ ਸਾਰੇ ਜਿਹੜੇ ਕੈਂਡੀਡੇਟ ਨੇ ਜਿਹੜੇ ਕਿ ਪੰਥ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ, ਜਿਨ੍ਹਾਂ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਨੇ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ। ਤੇ ਅੱਜ ਦੀਆਂ ਵੱਡੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਿੱਖ ਸੰਗਤਾਂ ਦੇ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਕਿਸ ਤਰੀਕੇ ਦੇ ਨਾਲ ਕੀਤੀ ਹੋਈ ਹੈ। ਤਰਨਤਾਰਨ ਜਿਮਨੀ ਚੋਣ ਦੇ ਵਿੱਚ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਚੋਣ ਅਖਾੜੇ ਦੇ ਵਿੱਚ ਨੇ ਬਾਪੂ ਤਰਸੇਮ ਸਿੰਘ ਵੀ ਸਾਡੇ ਨਾਲ ਗੱਲਬਾਤ ਕਰਦੇ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹੋ ਜਿਹਾ ਹੁੰਗਾਰਾ ਮਿਲ ਰਿਹਾ ਜੀ? ਇਹ ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਕੇ ਚੱਲਦੇ ਆ ਨਾ ਭਾਜੀ, ਮਤਲਬ ਪੰਥ ਵੇਖੋ ਇੱਕ ਹਿਸਾਬ ਨਾਲ ਪੂਰਾ ਚੜ੍ਹਦੀ ਕਲਾ 'ਚ ਪੰਥ ਹੈ ਜੀ ਅੱਜ ਪੂਰਾ। ਬਹੁਤ ਜ਼ਿਆਦਾ ਹੁੰਗਾਰਾ ਮਿਲਦਾ, ਸਾਡੀ ਸੋਚ ਤੋਂ ਨਾ ਮਤਲਬ ਕਈ ਗੁਣਾ ਅੱਗੇ ਜੀ। ਇੰਨਾ ਸੋਚਿਆ ਨਹੀਂ ਸੀ ਜਿੰਨਾ ਸਾਨੂੰ ਪੰਥ ਇਸ ਟਾਈਮ ਪਿਆਰ ਦੇ ਰਿਹਾ। ਕਿਉਂਕਿ ਦੇਖੋ ਇੱਕ ਅਸੀਂ ਛੋਟੇ ਜਿਹੇ ਘਰ ਤੋਂ ਉੱਠੇ ਆ, ਰੈਡੀਮੇਡ ਕਾਰੋਬਾਰ ਕਰਨ ਵਾਲੇ ਆ, ਸਾਨੂੰ ਪਤਾ ਹੀ ਨਹੀਂ ਕਿ ਪੰਥ ਨੇ ਇੰਨਾ ਸਾਨੂੰ ਮਾਣ ਸਤਿਕਾਰ ਦੇ ਦੇਣਾ, ਕਦੀ ਸੁਪਨੇ 'ਚ ਨਹੀਂ ਸੋਚਿਆ ਸੀ ਅੱਜ। ਪਰ ਤੁਹਾਡੇ ਭਰਾ ਦੀ ਕੁਰਬਾਨੀ ਕਰਕੇ ਤੁਸੀਂ ਪੰਥਕ ਪਰਿਵਾਰ ਵੱਜਣ ਲੱਗ ਪਏ, ਲੱਗਦਾ ਵੀ ਇਹ ਲੋਕ ਜਿਹੜੇ ਤਰਨਤਾਰਨ ਦੇ ਭਰਾ ਦੀ ਕੁਰਬਾਨੀ ਦਾ ਮੁੱਲ ਪਾਉਣਗੇ?
ਬਿਲਕੁਲ ਜੀ ਬਿਲਕੁਲ ਸੱਚ ਹੈ ਜੀ। ਹੁਣ ਮਾਝੇ ਵਾਲੇ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ, ਮਾਝੇ ਵਾਲਿਓ, ਪੰਜਾਬ ਵਾਲਿਓ, ਤਗੜੇ ਹੋ ਜਾਓ। ਇਹ ਹੁਣ ਗੁਰੂ ਸਾਹਿਬ ਦੀ ਬਖਸ਼ਿਸ਼ ਚਾਹੀਦੀ ਹੈ ਤੇ ਤੁਹਾਡਾ ਓਟ ਆਸਰਾ ਚਾਹੀਦਾ ਹੈ। ਪਰਿਵਾਰ ਨੂੰ ਇੱਕ ਇੱਕ ਵੋਟ ਤੁਹਾਡੀ ਬਹੁਤ ਕੀਮਤੀ ਹੈ ਤੁਹਾਡੇ ਵਾਸਤੇ। ਹੁਣ ਪੰਜਾਬ ਦੇ ਬੜੇ ਮੁੱਦੇ ਨੇ ਤੇ ਹੁਣ ਤੱਕ ਲੋਕਾਂ ਨੇ 117 ਬਣਾਏ ਨੇ, ਪਰ ਪੰਜਾਬ ਦੇ ਮੁੱਦੇ, ਪੰਜਾਬ ਦੇ ਪਾਣੀ, ਕੋਈ ਗੱਲ ਅਜੇ ਤਾਈਂ ਵਿਧਾਨ ਸਭਾ 'ਚ ਉੱਠੀ ਨਹੀਂ। ਤੁਹਾਡੇ ਤੋਂ ਲੋਕ ਆਸ ਰੱਖਣ? ਬਿਲਕੁਲ ਜੀ ਬਿਲਕੁਲ। ਅਸੀਂ ਤੇ ਦੇਖੋ ਪੰਜਾਬ ਦੀ ਸੇਵਾ ਕਰਨ ਵਾਸਤੇ ਆਏ, ਕੋਈ ਇੱਥੇ ਰਾਜ ਕਰਨ ਨਹੀਂ ਆਏ। ਕਿਉਂਕਿ ਸੰਦੀਪ ਸਿੰਘ ਨੇ ਅੰਦਰੋਂ ਜੇਲ੍ਹ ਦਾ ਇੱਕੋ ਸੁਨੇਹਾ ਸੀ, ਕਹਿੰਦਾ ਅਸੀਂ ਰਾਜ ਨਹੀਂ ਕਰਨਾ, ਇਹ ਸੇਵਾ ਕਰਨੀ ਸੰਗਤ ਦੀ ਜਾ ਕੇ। ਕਿਉਂਕਿ ਦੇਖੋ ਕਿੰਨੀਆਂ ਧੱਕੇਸ਼ਾਹੀਆਂ ਹੋ ਰਹੀਆਂ ਪੰਜਾਬ ਦੇ ਵਿੱਚ, ਆਪਣਾ ਵਪਾਰ ਕਿੰਨਾ ਡਾਊਨ ਜਾ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ। ਜਦੋਂ ਸਰਕਾਰਾਂ ਬਣਦੀਆਂ ਉਦੋਂ ਇਹਨਾਂ ਨੇ ਕਰਦੇ ਕਿ ਆਪਾਂ ਇਹ ਚੀਜ਼ ਕਰਾਂਗੇ, ਕੀਤਾ ਹਜੇ ਤੱਕ ਕੁਝ ਵੀ ਨਹੀਂ। ਦੇਖੋ 3 ਸਾਲ ਬੀਤ ਗਏ ਆ। ਹੁਣ ਸਕੂਲਾ ਛੱਡਿਆ ਉੱਥੇ ਕਿ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ ਰੱਖੀ ਹੈ, ਕੱਢਦੇ ਧੋ ਕੇ ਤੇ ਬਾਹਰ ਕੱਢ ਦਿੰਦੇ। ਤੇ ਜਿਹੜਾ ਪਹਿਲਾਂ 3 ਸਾਲ ਦਾ ਇਹਨਾਂ ਦਾ ਰਿਹਾ ਉੱਥੇ ਐਮਐਲਏ ਨੇ ਕੀਤਾ ਕੀ ਹੈ। ਮੈਂ ਤੇ ਮਾਝੇ ਵਾਲੀ ਸੰਗਤਾਂ ਨੂੰ, ਤਰਨਤਾਰਨ ਸੰਗਤਾਂ ਨੂੰ ਇੱਕੋ ਬੇਨਤੀ ਕਰਨਾ, ਜਿੰਨੇ ਤੁਹਾਡੇ ਕੋਲ ਆਉਂਦੇ ਪਏ ਨਾ ਕੈਂਡੀਡੇਟ, ਇਹਨਾਂ ਨੂੰ ਪੁੱਛੋ, ਖਿਲਾਰ ਕੇ ਬਹਾ ਕੇ ਚਾਹ ਪਾਣੀ ਪਿਆ ਕੇ ਕਿ ਦੱਸੋ ਕੀਤਾ ਕੀ ਇਹ 3 ਸਾਲਾਂ ਵਿੱਚ, ਤੇ ਤੁਹਾਨੂੰ ਵੋਟ ਪਾਈਏ ਆਪਾਂ। ਕਿਉਂਕਿ ਇਹ ਜ਼ਰੂਰੀ ਬਣਦਾ ਪਿਆ ਇਹਨਾਂ ਦਾ। ਹੁਣ ਵੇਖੋ ਭਾਈ ਅੰਮ੍ਰਿਤਪਾਲ ਸਿੰਘ ਜੀ ਮਤਲਬ ਖਾਲਸਾ ਵੀ ਚਲਾ ਰਹੇ ਸੀ, ਠੀਕ ਹੈ ਜੀ, ਗੁਰੂ ਵਾਲੇ ਪਾਸੇ ਲਾ ਰਹੇ। ਉਹਨਾਂ ਨੇ ਕੀ ਗਲਤ ਕਰਤਾ ਪੰਜਾਬ ਦਾ? ਉਹਨਾਂ ਨੂੰ ਚੁੱਕ ਕੇ ਐਨਐਸਏ ਲਾ ਕੇ ਬੰਦ ਕਰਤਾ। ਇਹ ਸਰਕਾਰਾਂ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਪਈਆਂ। ਭਾਈ ਸਾਹਿਬ, ਪੰਥਕ ਧਿਰਾਂ ਜਿੰਨੀਆਂ ਵੀ ਸੱਜੀਆਂ ਖੱਬੀਆਂ ਸਾਰੀਆਂ ਸਹਿਮਤ ਨੇ ਤੁਹਾਡੇ ਨਾਲ? ਬਿਲਕੁਲ ਜੀ ਬਿਲਕੁਲ। ਪੰਥ ਹੀ ਪੂਰਾ ਨਾਲ ਖਲੋ ਗਿਆ ਜੀ, ਅੱਜ ਤੇ ਪੂਰਾ ਪੰਥ ਖਲੋ ਗਿਆ ਜੀ ਤੁਹਾਡੇ ਸਾਹਮਣੇ। ਸੋ ਨਿਹਾਲ ਸ੍ਰੀ ਅਕਾਲ। ਵੀ ਪੰਥਕ ਸਰਕਾਰ 2027 ਦਾ ਪਿੜ ਬੰਨ ਦੋਗੇ ਇਹ ਸੀਟ ਤੋਂ? ਇਹ ਗੁਰੂ ਸਾਹਿਬ ਦੇ ਕਰਨਾ ਜੀ। ਮੈਂ ਕੁਛ ਵੀ ਨਹੀਂ, ਮੈਂ ਗੁਰੂ ਘਰ ਦਾ ਕੂਕਰ ਹੈ ਜੀ। ਜੋ ਕਰਨਾ ਗੁਰੂ ਸਾਹਿਬ ਨੇ ਕਰਦਾ, ਮੇਰੇ ਹੱਥ ਵਾਸ ਕੁਛ ਵੀ ਨਹੀਂ ਗਾ ਜੀ। ਮੈਂ ਤੇ ਜਦੋਂ ਮਤਲਬ ਕਿ ਸਾਨੂੰ ਆ ਕੇ ਬੇਨਤੀਆਂ ਕਰਦੇ ਪਏ ਨਾ ਸੰਗਤਾਂ ਆ ਕੇ, ਤੇ ਮੈਂ ਇੱਕੋ ਗੱਲ ਕਹਿਣਾ, ਮੈਂ ਗੁਰੂ ਘਰ ਦਾ ਕੂਕਰ ਜੇ, ਮੈਂ ਇਹਨੇ ਜੋਗਾ ਨਹੀਂ ਗਾ। ਤੇ ਸੰਗਤਾਂ ਨੇ ਅੱਜ ਮਾਣ ਵਾਕਈ ਬਹੁਤ ਜ਼ਿਆਦਾ ਬਖਸ਼ਤਾ ਹੈ, ਜਿੰਨਾ ਉਹਨਾਂ ਨੇ ਕਿਹਾ ਸੀ ਉਹ ਤੋਂ ਵੱਧ ਹੀ ਬਖਸ਼ਤਾ ਹੈ ਜੀ। ਕੀ ਬਾਤ ਹੈ। ਅਜੇ ਤਾਂ ਹਨੇਰੀ ਘੁੱਲਣੀ ਹੈ ਜੀ, ਪੰਥਕ ਲਹਿਰ ਅਜੇ ਤੇ ਬਣਨਾ ਹੈ। ਇਹ ਗੁਰੂ ਸਾਹਿਬ ਦਾ ਜੀ, ਮੇਰਾ ਕੁਛ ਵੀ ਨਹੀਂ ਹੈ ਜੀ। ਮੈਂ ਤੇ ਸੰਗਤ ਦੀ ਸਿਰਫ ਸੇਵਾ ਕਰਨ ਆਇਆ, ਮੈਂ ਸੰਗਤਾਂ ਦੇ ਜੋੜੇ ਝਾੜਨ ਆਇਆ ਜੀ, ਬਸ ਹੋਰ ਕੁਛ ਵੀ ਨਹੀਂ ਕਰਨਾ ਜੀ। ਖਾਸ ਤੌਰ ਤੇ ਲੋਕਾਂ ਦੇ ਵਿੱਚ ਚੋਣ ਪ੍ਰਚਾਰ ਨੂੰ ਲੈ ਕੇ ਜਾਓਗੇ ਤੇ ਕਿਹੜੇ ਮੁੱਦਿਆਂ ਦੀ ਗੱਲ ਕਰੋਗੇ ਜੀ? ਦੇਖੋ ਜੀ, ਸਭ ਤੋਂ ਪਹਿਲਾਂ ਆਪਣਾ ਪਹਿਲ ਦੇ ਆਧਾਰ ਤੇ ਜਿਹੜਾ ਮੁੱਦਾ ਨਾ, ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਵਾ, 1 ਸਾਲ ਹੋ ਚੱਲਾ ਜੇ, ਪਰ ਸਰਕਾਰਾਂ ਵੇਖੋ ਅੰਨੀਆਂ ਗੂੰਗੀਆਂ ਬੋਲੀਆਂ ਹੋ ਕੇ ਬੈਠੀਆਂ। ਜਿਹੜੇ 92 ਵਿੱਚ ਤਾਂ ਇਹਨਾਂ ਨੇ ਕੀਤਾ ਕੀ ਹੈ? ਮੂੰਹ ਨੇ ਜਿੱਪ ਲਾ ਕੇ ਬੈਠੇ ਪਏ ਯਾਰ। ਕਮ ਸੇ ਕਮ ਬਿਆਨ ਤੇ ਕੱਢੋ ਮੂੰਹ ਤੋਂ, ਕੋਈ ਬਿਆਨ ਕੱਢ ਕੇ ਰਾਜੀ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਵਾਸਤੇ ਨਹੀਂ ਬੋਲਣਾ ਤੇ ਪੱਗਾਂ ਸਿਰ ਫਸਾ ਕੇ ਬੈਠੇ ਹੋ ਤੁਸੀਂ। ਇਹ ਕੁੱਖ ਨਹੀਂ ਕਰਨਾ ਜੀ ਇਹਨਾਂ ਨੇ। ਇਹ ਗਈ ਸਰਕਾਰ ਬਸ। ਤੁਸੀਂ ਆ ਥੋੜੇ ਦਿਨਾਂ ਦਾ ਰਿਜ਼ਲਟ ਆਏ ਨਾ ਬਚੂਆ ਤੇ ਫੁੱਲ ਸਮਰਥਨ ਹੈ ਜੀ? ਨੇ ਫੁੱਲ ਸਮਰਥਨ ਜੀ, ਪੂਰੇ ਪੰਥ ਦਾ ਸਮਰਥਨ ਹੈ ਜੀ। ਉਹ ਕੌਮ ਦਾ ਯੋਧਾ ਹੈ ਤੇ ਹੁਣ ਕੌਮ ਦਾ ਫਰਜ਼ ਬਣਦਾ ਕਿ ਉਹਦੇ ਨਾਲ ਖੜੇ ਤੇ ਉਹਨੂੰ ਮਾਣ ਦਵੇ ਕਿ ਉਹਨੇ ਜਿਹੜਾ ਯੋਧੇ ਨੇ ਆਪਣੀ ਕੌਮ ਦੀ ਖਾਤਰ ਆਪਣੇ ਛੋਟੇ ਛੋਟੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ, ਉਹ ਰੱਬ ਦੇ ਆਸਰੇ ਛੱਡ ਕੇ ਤੁਹਾਡੇ ਲਈ ਕੁਰਬਾਨੀ ਕੀਤੀ। ਇਸ ਕਰਕੇ ਹੁਣ ਸਾਨੂੰ ਵੀ ਸਾਰੇ ਆਪਣੇ ਜੋ ਹੋਰ ਗਿਲੇ ਸ਼ਿਕਵੇ ਹੋਰ ਜੋ ਵੀ ਕੁਛ ਆ, ਸਾਰੀਆਂ ਆਪਣੀਆਂ ਲੋਭ ਲਾਲਸਾ ਪਿੱਛੇ ਛੱਡ ਕੇ ਇਹ ਪੰਥ ਦਾ ਸਾਥ। ਪੰਥ ਤੇ ਸਿੱਖਾਂ ਦੀ ਅਣਖ ਦਾ ਸਵਾਲ ਹੈ ਜੀ। ਅਣਖ ਦਾ ਜੀ। ਪਰ ਬਾਕੀ ਇੱਥੋਂ ਦੇ ਲੋਕ ਬੜੇ ਪਹਿਲਾਂ ਹੀ ਬਹਾਦਰ ਆ। ਇਹਨਾਂ ਨੇ ਪਹਿਲਾਂ ਵੀ ਬੜੀ ਵਾਰਾਂ ਜਦੋਂ ਪੰਥ ਤੇ ਕੋਈ ਇਹੋ ਜਿਹੀ ਭੀੜ ਬਣੀ, ਉਹਨਾਂ ਨੇ ਬੜਾ ਮਾਣ ਦੇ ਕੇ ਮਾਨ ਸਾਹਿਬ ਨੂੰ, ਮੋਹਨ ਸਿੰਘ ਤੋੜ ਸਾਹਿਬ ਨੂੰ, ਅੰਮ੍ਰਿਤਪਾਲ ਨੂੰ, ਇਹ ਲੋਕਾਂ ਨੇ ਦੱਸਿਆ ਕਿ ਅਸੀਂ ਜੀਂਦੇ ਹਾਂ, ਜੇ ਜਾਗਦੇ ਹਾਂ। ਇਸ ਕਰਕੇ ਹੁਣ ਫਿਰ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਤਾਦਾਦ 'ਚ ਜਿੱਦਾਂ ਅੱਜ ਪਹਿਲੇ ਦਿਨ ਤੋਂ ਹੀ ਏਡਾ ਵੱਡਾ ਸਮਰਥਨ ਜਿਹੜਾ ਜੁੜ ਰਿਹਾ, ਉਹ ਲੱਗਦਾ ਕਿ ਇੱਕ ਬਹੁਤ ਇਤਿਹਾਸਕ ਜਿੱਤ ਹੋਊਗੀ ਜੀ। ਆਖਰੀ ਸਵਾਲ ਹੈ ਜੀ, ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹ ਵੀ ਕਹਿੰਦੇ ਅਸੀਂ ਵੀ ਪੰਥਕ ਆ, ਵੀ ਮੈਂ ਇੱਕ ਧਰਮੀ ਫੌਜੀ ਦੀ ਧਰਮ ਸੁਪਤ ਨਹੀਂ ਆ, ਵੀ ਜਿਨ੍ਹਾਂ ਨੇ ਅਕਾਲ ਤਖਤ ਤੇ ਅਟੈਕ ਹੋਇਆ ਸੀ ਤੇ ਉਦੋਂ ਨੌਕਰੀ ਠੋਕਰ ਮਾਰੀ ਸੀ। ਦੇਖੋ ਗੱਲ ਪਤਾ ਕੀ ਜੇ, ਜਿਹੜੇ ਧਰਮੀ ਫੌਜੀ ਉਹ ਸਾਡੇ ਸਤਿਕਾਰਯੋਗ ਨੇ, ਉਹ ਅੱਜ ਵੀ ਤੇ ਕੱਲ ਨੂੰ ਵੀ ਰਹਿਣਗੇ। ਕੀ ਬਾਤ ਹੈ। ਪਰ ਜਿਹੜਾ ਉਹਨਾਂ ਨੇ ਡਿਸੀਜਨ ਲਿੱਤਾ ਨਾ, ਉਹ ਗਲਤ ਲਿੱਤਾ ਬਸ ਉਹਨਾਂ ਨੇ, ਉਹ ਨਹੀਂ ਲੈਣਾ ਚਾਹੀਦਾ ਪਾਰਟੀ ਵਾਲਾ। ਹਾਂ ਬਿਲਕੁਲ ਜੀ, ਉਹ ਨਹੀਂ ਲੈਣਾ ਚਾਹੀਦਾ ਸੀ। ਉਹ ਅੱਜ ਵੀ ਸਤਿਕਾਰਯੋਗ ਹੈ। ਮੈਂ ਉਹਨਾਂ ਦੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਜੀ। ਮੈਂ ਉਹਨਾਂ ਦੇ ਜੋੜੇ ਝਾੜਦਾ ਜੀ ਪਰਿਵਾਰ ਦੇ। ਹੋਰ ਦੱਸੋ, ਬਹੁਤ ਜ਼ਿਆਦਾ ਕੁਰਬਾਨੀ ਵੱਡੀ ਹੈ ਜੀ ਇਹਨਾਂ ਦੀ। ਕੀ ਬਾਤ ਹੈ ਜੀ। ਸੋ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਦਾ ਵੀ ਉਹਨਾਂ ਨੇ ਹੱਕ। ਤਰਨਤਾਰਨ ਜਿਮਣੀ ਚੋਣ ਦੇ ਵਿੱਚ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਨੂੰ ਉਤਾਰਿਆ ਗਿਆ। ਤਾਂ ਅਜਿਹੇ ਦੇ ਮੱਦੇਨਜ਼ਰ ਤਮਾਮ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ ਕਿ ਵੱਖ-ਵੱਖ ਇਲਾਕਿਆਂ ਤੋਂ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਉਹਨਾਂ ਦੇ ਵੱਲੋਂ ਵੱਡਾ ਸਮਰਥਨ ਦਿੱਤਾ ਜਾ ਰਿਹਾ। ਤਾਂ ਇਹ ਵੱਡੇ ਇਕੱਠ ਦੀਆਂ ਤਸਵੀਰਾਂ, ਅੱਜ ਪਹਿਲੇ ਦਿਨ ਚੋਣ ਪ੍ਰਚਾਰ ਦਾ ਦਿਨ ਆ, ਤਾਂ ਤਸਵੀਰਾਂ ਇਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਛਿਹਾਟਾ ਸਾਹਿਬ ਦੀਆਂ। ਤਕਰੀਬਨ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਫਸੀਲ ਤੋਂ ਅਰਦਾਸ ਸੋਚ ਕੇ
ਜਿਹੜਾ ਇਹ ਕਾਫਲਾ ਰਵਾਨਾ ਹੋਇਆ ਸੀ ਤਾਂ ਉਸ ਤੋਂ ਬਾਅਦ ਇਹ ਜਿਹੜਾ ਕਾਫਲਾ ਇਹ ਵੱਖ-ਵੱਖ ਪਿੰਡਾਂ ਦੇ ਵਿੱਚੋਂ ਦੀ ਹੁੰਦਿਆਂ ਹੋਇਆਂ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਦੀ ਹੁੰਦਿਆਂ ਹੋਇਆਂ ਤਰਨਤਾਰਨ ਦੀ ਧਰਤੀ ਤੇ ਜਾਊਗਾ ਤੇ ਉਸ ਤੋਂ ਬਾਅਦ ਲਗਾਤਾਰ ਡੋਰ ਟੂ ਡੋਰ ਵਿਚਰ ਕੇ ਜਿਹੜਾ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਜਾਊਗਾ। ਇਹ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਕਿ ਭਾਈ ਅਮਰਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਉਹ ਵੀ ਨਾਲ ਮੌਜੂਦ ਨੇ। ਭਾਈ ਸੰਦੀਪ ਸਿੰਘ ਸੰਨੀ ਦੇ ਦੋਨੋਂ ਭਰਾ ਭਾਈ ਮਨਦੀਪ ਸਿੰਘ ਉਹ ਵੀ ਇਸ ਗੱਡੀ ਦੇ ਵਿੱਚ ਮੌਜੂਦ ਨਜ਼ਰ ਆ ਰਹੇ ਨੇ ਤੇ ਖਾਸ ਤੌਰ ਤੇ ਇਹ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਜਾਣ ਦਾ ਇਹਨਾਂ ਦੇ ਵੱਲੋਂ ਇਹ ਮਕਸਦ ਦੱਸਿਆ ਜਾ ਰਿਹਾ ਕਿ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਤਰਨਤਾਰਨ ਦਾ ਜਿਮਨੀ ਚੋਣ ਹੈ ਔਰ ਜਿਮਨੀ ਚੋਣ ਦੇ ਮੱਦੇਨਜ਼ਰ ਕਿਸ ਤਰੀਕੇ ਦੀ ਰੂਪਰੇਖਾ ਰਹਿ ਸਕਦੀ ਹੈ। ਗੱਲਬਾਤ ਵੀ ਕਰਾਂਗੇ। ਔਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮਹਾਰਾਜ ਜੀ। ਕਿੱਥੋਂ ਆਏ ਹੋ ਜੀ? ਮੈਂ ਰੋਪੜ ਦਾ ਬਾਜ਼ਾਰ ਬਰਾਂ ਜੀ। ਡਾਕਟਰ ਦਲਜੀਤ ਸਿੰਘ ਸੋਢੀ ਅਕਾਲੀ ਦਲ ਵਾਰਸ ਪੰਜਾਬ ਦਾ। ਕੀ ਸੋਚ ਲੈ ਕੇ ਆਏ ਹੋ ਜੀ? ਅੱਜ ਭਾਈ ਸੰਦੀਪ ਸਿੰਘ ਸੰਨੀ ਦਾ ਭਰਾ ਚੋਣ ਅਖਾੜੇ ਦੇ ਵਿੱਚ ਹੈ, ਜਿਮਨੀ ਚੋਣ ਹੈ, ਕੀ ਸੋਚ ਲੈ ਕੇ ਆਏ ਹੋ? ਸੋਚ ਲੈ ਕੇ ਆਇਆ ਵੀ ਆਪਾਂ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਦੇ ਜਿਤਾਉਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਾਜ ਦੀ ਸਥਾਪਨਾ ਕਰਨੀ ਹੈ ਜੀ। ਇਹੀ ਸੋਚ ਆ। ਹਰ ਬੰਦੇ ਨੂੰ ਆਪਾਂ ਜੋ ਮਾਣ ਸਤਿਕਾਰ ਦੇਣਾ ਤੇ ਸਮਾਜ ਦੇ ਵਿੱਚ ਇਹ ਆ ਵੀ ਜੈ ਜੈਕਾਰ ਕਰਾਉਣੀ ਹੈ ਜੀ। ਇਹੀ ਸੋਚ ਹੈ। ਅੱਜ ਲੋਕਾਂ ਦਾ ਮਹਾਜ਼ ਦੇਖ ਕੇ ਕਿਦਾਂ ਦਾ ਲੱਗਦਾ ਕਿ ਭਵਿੱਖ ਕਿਵੇਂ ਦਾ ਰਹਿ ਸਕਦਾ ਹੈ? ਨਹੀਂ, ਭਵਿੱਖ ਤਾਂ ਹੁਣ ਸਿੰਘਾਂ ਦੀ ਸਰਕਾਰ ਬਣ ਰਹੀ ਹੈ ਜੀ। ਭਾਈ ਸਾਹਿਬ ਵੱਧ ਤੋਂ ਵੱਧ ਮੇਰਾ ਖਿਆਲ ਆ ਵੋਟਾਂ ਦੇ ਨਾਲ ਇੱਥੋਂ ਜਿੱਤਣਗੇ ਗੁਰੂ ਸਾਹਿਬ ਦੀ ਰਹਿਮਤ ਦਾ ਸਦਕਾ। ਹਾਂਜੀ, ਜਿਵੇਂ ਪੰਥ ਦੇ ਸਾਂਝੇ ਉਮੀਦਵਾਰ ਸੀ, ਲੱਗਦਾ ਕਿ ਉਸ ਹਿਸਾਬ ਦੇ ਨਾਲ ਪੰਥਕ ਜਥੇਬੰਦੀਆਂ ਦਾ ਸਮਰਥਨ ਹੈ? ਭਾਜੀ ਬਹੁਤ ਖੁਸ਼ੀ ਦੀ ਗੱਲ ਆ ਵੀ ਸਾਰੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਸਾਰੇ ਜਥੇਦਾਰਾਂ ਦੇ ਚਰਨਾਂ ਤੇ ਨਮਸਕਾਰ ਆ ਔਰ ਬਹੁਤ ਵਧੀਆ ਉਪਰਾਲਾ। ਇਸੇ ਤਰ੍ਹਾਂ ਅਗਲਾ 27 ਵਾਲਾ ਵੀ ਮਿਸ਼ਨ ਇਸ ਤਰ੍ਹਾਂ ਹੀ ਫਤਿਹ ਕਰਨਾ ਚਾਹੀਦਾ ਜੀ। ਬਹੁਤ ਵਧੀਆ ਉਪਰਾਲਾ। ਸਾਰੀਆਂ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਬਿਲਕੁਲ ਖਾਲਸਾ। ਇਹ ਵੱਖ-ਵੱਖ ਇਲਾਕਿਆਂ ਤੋਂ ਆਪਣੀ ਵਿੱਤ ਦੇ ਅਨੁਸਾਰ ਪੁੱਜੇ ਹੋਏ ਲੋਕ ਨੇ ਤਾਂ ਸਭ ਤੋਂ ਪਹਿਲੀ ਤਸਵੀਰ ਇਹ ਹੈ ਜਿਸ ਤਸਵੀਰ ਦੇ ਉੱਪਰ ਤਮਾਮ ਸਾਰੇ ਲੋਕਾਂ ਦਾ ਜਿਹੜਾ ਧਿਆਨ ਹੈ ਅੱਜ ਦੇ ਦਿਨ ਕੇਂਦਰਿਤ ਹੋਇਆ। ਤਾਂ ਤਕਰੀਬਨ ਲਗਾਤਾਰ 1 ਮਹੀਨੇ ਦੇ ਕਰੀਬ ਜਦੋਂ ਤੱਕ ਜਿਮਨੀ ਚੋਣ ਤਰਨਤਾਰਨ ਦੇ ਨਹੀਂ ਹੋ ਜਾਂਦੇ ਤੇ ਉਸ ਤੋਂ ਬਾਅਦ ਇਹ ਲਗਾਤਾਰ ਲੋਕਾਂ ਦੀਆਂ ਕਿਆਸ ਰਹੀਆਂ ਰਹਿਣਗੀਆਂ। ਲੋਕਾਂ ਦਾ ਧਿਆਨ ਕੇਂਦਰਿਤ ਇਸੇ ਤਰਨਤਾਰਨ ਜਿਮਨੀ ਹਲਕੇ ਦੇ ਵਿੱਚ ਰਹੇਗਾ ਕਿਉਂਕਿ ਇਸ ਤੋਂ ਪਹਿਲਾਂ ਖਡੂਰ ਸਾਹਿਬ ਦੀ ਜੇ ਗੱਲ ਕਰੀਏ ਜਦੋਂ ਲੋਕ ਜ਼ਿਕਰ ਕਰਦੇ ਨੇ ਤਾਂ ਬੀਬੀ ਪਰਮਜੀਤ ਕੌਰ ਖਾਲੜਾ ਵੀ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਉਤਾਰੇ ਗਏ ਸੀ ਤੇ ਉਸ ਤੋਂ ਬਾਅਦ ਬਹੁਤ ਵੱਡੀ ਨਿਰਾਸ਼ਤਾ ਵੀ ਕਿਤੇ ਨਾ ਕਿਤੇ ਪੰਥਕ ਸਫਾਵਾਂ ਦੇ ਵਿੱਚ ਨਜ਼ਰ ਆਏ ਸੀ। ਪਰ ਭਾਈ ਅਮਰਤਪਾਲ ਸਿੰਘ ਚੋਣ ਅਖਾੜੇ ਦੇ ਵਿੱਚ ਖਡੂਰ ਸਾਹਿਬ ਹਲਕੇ ਤੋਂ ਬਤੌਰ ਉਮੀਦਵਾਰ ਉਤਾਰੇ ਗਏ ਤੇ ਉਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਦੇਖਿਆ ਜਾ ਸਕਦਾ ਕਿ ਜਿਸ ਤਰੀਕੇ ਦੇ ਨਾਲ ਚੜ੍ਹਦੀ ਕਲਾ ਬਣੀ ਹੈ, ਜਿਹੜੀ ਮੁਹਿੰਮ ਸੀ ਪਿੰਡੋਂ ਪਿੰਡੀ ਉਸੇ ਤਰ੍ਹਾਂ ਬਰਕਰਾਰ ਰਹੀ। ਤਾਂ ਅੱਜ ਦੀਆਂ ਵੱਡੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਵੱਡੇ ਇਕੱਠ ਪੰਥਕ ਜਥੇਬੰਦੀਆਂ ਦੇ ਸਿੱਖ ਸੰਗਤਾਂ ਦੇ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਇਹ ਤਸਵੀਰਾਂ ਜਿਹੜੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਛਿਆਟਾ ਸਾਹਿਬ ਦੀਆਂ ਨੇ ਜੋ ਕਿ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਸੰਬੰਧਿਤ ਹੈ ਔਰ ਇਸੇ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਿੱਖ ਸੰਗਤਾਂ ਦੇ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਅੱਜ ਚੋਣ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ ਔਰ ਇਹਦੇ ਵਿੱਚ ਕਿਸ ਤਰੀਕੇ ਦੇ ਨਾਲ ਅਗਲੀ ਰੂਪਰੇਖਾ ਕਿਸ ਤਰੀਕੇ ਦੀ ਹੋ ਸਕਦੀ ਹੈ ਔਰ ਕਿਸ ਤਰੀਕੇ ਦੇ ਨਾਲ ਜਿਹੜੀਆਂ ਵੱਡੀਆਂ ਚੁਣੌਤੀਆਂ ਆਮ ਕਰਕੇ ਲੋਕਾਂ ਦੇ ਮੱਦੇਨਜ਼ਰ ਹੋਣਗੀਆਂ ਔਰ ਉਹਨਾਂ ਚੁਣੌਤੀਆਂ ਦਾ ਹੱਲ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ। ਇਹ ਵੱਡੀਆਂ ਤਸਵੀਰਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਭਾਈ ਸੰਦੀਪ ਸਿੰਘ ਸੰਨੀ ਜੋ ਕਿ ਸੂਰੀ ਕਤਲ ਕਾਂਡ ਦੇ ਵਿੱਚ ਨਾਮਜ਼ਦ ਕੀਤੇ ਗਏ ਸਨ ਔਰ ਉਸੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਖਾਲਸਾ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਕਿ ਤਰਨਤਾਰਨ ਦੇ ਜਿਮਨੀ ਚੋਣ ਅਖਾੜੇ ਦੇ ਵਿੱਚ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਤਾਂ ਅੱਜ ਵੱਡੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅਗਲੀ ਰੂਪਰੇਖਾ ਕਿਸ ਤਰੀਕੇ ਦੀ ਹੋ ਸਕਦੀ ਹੈ। ਇਹ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਂਝੀਆਂ ਕਰ ਰਹੇ ਹਾਂ ਔਰ ਅਗਲਾ ਜਿਹੜਾ ਕਿਸ ਤਰੀਕੇ ਦਾ ਪ੍ਰਤੀਕਰਮ ਤਰਨਤਾਰਨ ਹਲਕੇ ਦੇ ਲੋਕਾਂ ਦਾ ਹੋਵੇਗਾ, ਇਹਨਾਂ ਤਮਾਮ ਸਾਰੀਆਂ ਧਿਰਾਂ ਦਾ ਹੋਵੇਗਾ, ਸਮਰਥਨ ਕਿਵੇਂ ਦਾ ਹੋਵੇਗਾ ਔਰ ਜਿਹੜੀ ਜਿੱਤ ਹੈ ਉਹ ਕਿਹੜੀ ਧਿਰ ਦੇ ਕਿਸ ਤਰੀਕੇ ਦੇ ਨਾਲ ਕਦਮ ਚੁੰਮੇਗੀ ਔਰ ਇਹ ਭਵਿੱਖ ਤੈਅ ਕਰੇਗਾ। ਪਰ ਅੱਜ ਹਾਲ ਦੇ ਵਿੱਚ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਸਿੰਘ ਖਾਲਸਾ ਨੂੰ ਚੋਣ ਅਖਾੜੇ ਦੇ ਵਿੱਚ ਉਤਾਰ ਦਿੱਤਾ ਗਿਆ। ਤਾਂ ਇਸ ਤੋਂ ਬਾਅਦ ਜਦੋਂ ਅਸੀਂ ਵੱਖ-ਵੱਖ ਬੁਲਾਰਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਚੋਣ ਅਖਾੜੇ ਦੇ ਵਿੱਚ ਜਿੱਤ ਜ਼ਰੂਰ ਪ੍ਰਾਪਤ ਹੋਏਗੀ। ਇਹ ਤਮਾਮ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ
ਜਕਾਰੇ ਦੇ ਹੇਠ ਜਿਹੜਾ ਮੁਹਿੰਮ ਦਾ ਆਗਾਜ਼ ਕੀਤਾ ਹੋਇਆ, ਤਾਂ ਇਹ ਮੁਹਿੰਮ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾਵੇਗੀ, ਪਿੰਡਾਂ ਦੇ ਵਿੱਚ ਜਾਵੇਗੀ ਔਰ ਇਸ ਤੋਂ ਬਾਅਦ ਭਵਿੱਖ ਕੀ ਤੈਅ ਕਰੇਗਾ ਵੀ ਤਮਾਮ ਸਾਰੀਆਂ ਕਿਆਸਰਾਈਆਂ ਰਹਿਣਗੀਆਂ। ਤਰਨਤਾਰਨ ਜਿਮਨੀ ਚੋਣ ਦੇ ਵਿੱਚ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਖਾਲਸਾ ਨੂੰ ਉਤਾਰ ਦਿੱਤਾ ਗਿਆ, ਤਾਂ ਅਜਿਹੇ ਦੇ ਮੱਦੇਨਜ਼ਰ ਪੰਥ ਦੇ ਸਾਂਝੇ ਉਮੀਦਵਾਰ ਵਜੋਂ तमाम सारियां धिरां दा समर्थन मिलता होया नज़र आ रहा है। इसे नूं लैके एक वड्डी तस्वीर तुहाडे नाल इधर दी मैं साझी करनी चाहना कि ਇਹ ਇਲਾਕੇ ਦੇ ਸੇਵਾਦਾਰ ਨੇ ਜਿਨ੍ਹਾਂ ਦੇ ਵੱਲੋਂ ਸਿਰੋਂ ਪਾਓ ਪਾ ਕੇ ਜਲ ਪਾਣੀ ਛਕਾ ਕੇ ਜਿਹੜੀ ਅੱਜ ਚੋਣ ਮੁਹਿੰਮ ਦਾ ਆਗਾਜ਼ ਅਰਦਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤਾ ਜਾ ਰਿਹਾ ਹੈ। ਤਾਂ ਇਸੇ ਦੇ ਮੱਦੇ ਨਜ਼ਰ ਇਹ तमाम ਸਾਰੇ ਸੇਵਾਦਾਰ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਕਿ ਜਿਹੜੀ ਮੁਹਿੰਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਆ ਰਹੀ ਹੈ ਚੋਣ ਪ੍ਰਚਾਰ ਕਰਦੀ ਹੋਈ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹਦਾ ਅੱਜ ਪਹਿਲਾ ਦਿਨ ਹੈ ਔਰ ਉਹਨਾਂ ਦਾ ਸਵਾਗਤ ਕਰਨ ਵਾਸਤੇ ਸਿਰੋਂ ਪਾਓ ਲੈ ਕੇ जल पानी राही सेवावां करन वास्ते ये खड़े हुए नज़र आ रहे। तो सब तो पहला शुरुआत मैं इन्हां तो कर दिना, तो ये पंथ दीआं होर भी शख्सियतां ने, असीं उन्हां दे नाल भी गलबात करन दा यतन करते हैं। बाबा जी वाहिगुरू जी का खालसा वाहिगुरू जी की फतेह जी। बाबा जी तुसीं किसी पार्टी दे नाल जुड़े हो जां फिर पंथक तौर ते सांझे उम्मीदवार दा सहयोग कर रहे हो? सांझे उम्मीदवार दा सहयोग करने ने भाई अमरतपाल दी साथ देंगे। तो की जापदा जी माहौल किदां दा लग रहा जी इलाके दा? ਬਹੁਤ ਵਧੀਆ ਮਾਹੌਲ ਲੱਗ ਰਿਹਾ ਜੀ। ਇਹ ਸਾਰੀ ਸੰਗਤ ਉਹਨਾਂ ਦੇ ਨਾਲ ਆ, ਦਿਨੋਂ ਹੋ ਕੇ ਨਾਲ ਆ। ਇਹ ਜਿਹੜੇ ਤਸ਼ੱਦਦ ਇਸ ਵੇਲੇ ਸ਼ਨੀ ਚੱਲ ਰਿਹਾ ਵਾ ਉਹਦੇ ਪਰਿਵਾਰ ਬਿਲਕੁਲ ਉਹਦੇ ਪਰਿਵਾਰ ਦੇ ਨਾਲ ਆ ਜੀ। ਸਾਰੀ ਸੰਗਤ ਉਹਦੇ ਨਾਲ ਆ, ਇਲਾਕਾ ਹੀ ਸਾਰਾ ਉਹਨਾਂ ਦੇ ਨਾਲ ਆ। ਜਿੰਨੇ ਵੀ ਲੋਕ ਤੁਸੀਂ ਇੱਥੇ ਇਕੱਠੇ ਕੀਤੇ ਆ, ਕਈ ਵਾਰੀ ਇਦਾਂ ਹੁੰਦਾ ਕਿ ਸਪੀਕਰਾਂ 'ਚ ਬੁਲਾਉਣਾ ਪੈਂਦਾ, ਆਵਾਜ਼ਾਂ ਮਾਰ ਕੇ ਘਰ 'ਚੋਂ ਕੱਢ ਕੇ ਲਿਆਉਣਾ ਪੈਂਦਾ। ਇਹਨਾਂ ਨੂੰ ਖਿੱਚ ਕੇ ਲੈ ਕੇ ਆਏ ਹੋ ਜਾਂ ਇਹ ਆਪ ਮਹਾਰੇ ਨਾ ਜੀ ਇਹਨਾਂ ਬਸ ਇਹਨਾਂ ਸੰਦੇਸ਼ਾ ਹੀ ਸੁਣਿਆ ਵਾ ਜਾਂ ਫੋਨ ਤੇ ਜਾਂ ਕਿਸ ਤਰ੍ਹਾਂ ਦੇ ਭੱਜੇ ਆਏ ਆ। ਅਜੇ ਕਈਆਂ ਨੇ ਇਤਰਾਜ਼ ਕਰਨਾ ਵੀ ਸਾਨੂੰ ਪਤਾ ਨਹੀਂ ਲੱਗਾ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਉਹਨਾਂ ਨੂੰ ਦਿਲ ਵਸਾਈ ਉਹਨਾਂ ਦੀ ਕਰਨੀ ਪੈਣੀ ਵੀ ਅਚਨਚੇਤ ਹੀ ਕੰਮ ਬਣਿਆ ਤੇ ਉਸੇ ਵੇਲੇ ਹੀ ਤਾਂ ਚੱਲ ਗਏ ਆ। ਮਾਝੇ ਵਾਲਿਆਂ ਦੇ ਸਿਰ ਤੇ ਇੱਕ ਮਿਹਣਾ ਰਹਿੰਦਾ, ਕਹਿੰਦੇ ਨੇ ਇਹਨਾਂ ਮਾਝੇ ਵਾਲਿਆਂ ਨੇ ਬੀਬੀ ਖਾਲੜਾ ਨੂੰ ਹਰਾਇਆ ਸੀ। ਤਾਂ ਇਸ ਵਾਰ ਪੰਥਕ ਉਮੀਦਵਾਰ ਨੇ ਭਾਈ ਸੰਦੀਪ ਸਿੰਘ ਸੰਨੀ, ਉਹਨਾਂ ਦੇ ਭਰਾ ਨੇ। ਤਾਂ ਕੀ ਲੱਗਦਾ ਕਿ ਇਸ ਵਾਰ ਮਹਾਜ ਕਿਦਾਂ ਦਾ ਰਹੂਗਾ? ਬਹੁਤ ਵਧੀਆ ਮਾਹੌਲ ਰਹੂਗਾ। ਉਹ ਪਤਾ ਨਹੀਂ ਕੀ ਕੋਈ ਅਚਨਚੇਤ ਕੋਈ ਗੱਲ ਬਣ ਗਈ। ਐਰਕਾ ਮਿਹਣਾ ਲਾ ਕੇ ਛੱਡਾਂਗੇ ਜੀ, ਐਰਕਾ ਮਿਹਣਾ ਲਾ ਕੇ ਛੱਡਾਂਗੇ। ਪੂਰੇ ਪੁਰਜੋਰ ਸਾਰੀ ਜਿਹੜੀ ਸੰਗਤ ਆ ਜ਼ੋਰ ਲਾ ਕੇ ਤੇ ਪੂਰੀ ਭਲ ਮਿਲੇਗੀ ਜੀ ਆਪਾਂ ਨੂੰ। ਹਾਂ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ? ਬਹੁਤ ਵਧੀਆ ਮਾਹੌਲ ਆ ਵੋਟਾਂ ਦਾ। ਸਾਰੇ ਪੰਥਕ ਉਮੀਦਵਾਰ ਨੂੰ ਚਾਹੁੰਦੇ ਆ ਵੀ ਇਸ ਵਾਰ ਇਹਨਾਂ ਨੂੰ ਜਿਤਾਈਏ। ਇਸ ਤੋਂ ਪਹਿਲਾਂ ਖਾਸ ਤੌਰ ਤੇ ਕਿਹਦਾ ਜ਼ਿਆਦਾ ਜ਼ੋਰ ਸੀ, ਕਿਹੜੀ ਧਿਰ ਨੂੰ ਵੱਧ ਫਤਵਾ ਦਿੱਤਾ ਸੀ ਇੱਥੋਂ ਦੇ ਲੋਕਾਂ ਨੇ? ਪਹਿਲਾਂ ਤੇ ਅਕਾਲੀ ਦਲ ਦਾ ਹੀ ਪਹਿਲਾਂ ਜ਼ਿਆਦਾ, ਫਿਰ ਪਿਛਲੀ ਵਾਰ ਕੁਝ ਰੋਹ ਵਿੱਚ ਆ ਕੇ ਝਾੜੂ ਵਾਲਿਆਂ ਨੂੰ ਵੋਟ ਮਿਲੀ ਹੈ, ਉਹਨਾਂ ਨੂੰ ਵੀ ਵੇਖ ਲਿਆ, ਸਾਰਿਆਂ ਨੂੰ ਇਹਨਾਂ ਵੇਖ ਲਿਆ। ਹੁਣ ਪੰਥਕ ਉਮੀਦਵਾਰ ਦੇ ਵੋਟ ਆ। ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਨੌਜਵਾਨ ਨੇ, ਬਜ਼ੁਰਗ ਨੇ, तमाम ਸਾਰੀਆਂ ਜਿਹੜੇ ਸਮਾਜ ਦੇ ਵਿੱਚ ਮੁੱਢਲੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਲੋਕ ਨੇ। ਤਾਂ ਉਹ ਸਮਾਜ ਦੇ ਵਿੱਚ ਇਸ ਵਾਰ ਜਿਹੜਾ ਉਮੀਦਵਾਰ ਵਜੋਂ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਫਤਵਾ ਦੇਣਾ ਚਾਹੁੰਦੇ ਸਾਡੇ ਨਾਲ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ, ਉਹ ਵੀ ਆਏ ਨੇ। ਅੱਜ ਪਹਿਲਾ ਦਿਨ ਹੈ ਸਰ, ਕਿਵੇਂ ਦੇਖਦੇ ਹੋ ਜੀ, ਕਿਸ ਤਰੀਕੇ ਦੇ ਹਾਲਾਤ ਜਾਪਦੇ ਆ ਜੀ? ਅੱਜ ਅਸੀਂ ਸਾਰੇ ਰਲ ਕੇ ਸੰਗਤ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਆਏ ਹਾਂ। ਭਾਈ ਸੰਦੀਪ ਸਿੰਘ ਸੰਨੀ ਖਾਲਸਾ ਜੀ, ਜਿਨ੍ਹਾਂ ਨੇ ਸਾਡੀ ਕੌਮ ਦੇ ਵਿੱਚ ਬੜੀ ਬੜੀ ਰੂਹ ਫੂਕੀ ਹੈ ਤੇ ਕੌਮ ਦਾ ਯੋਧਾ ਹੈ। ਤੇ ਹੁਣ ਜਿਹੜਾ ਜਿਹਨੇ ਸਾਡੇ ਬੱਚੇ ਬੜੇ ਮਾਰੇ ਸੀਗੇ ਸੂਬੇ ਨੇ, ਉਹਨੂੰ ਵੀ ਸਬਕ ਗੁਰੂ ਦੇ ਹੁਕਮ ਮੁਤਾਬਕ ਉਹਨੇ ਸਿਖਾਇਆ। ਨਾ ਉਹਨਾਂ ਦਾ ਵਾਟਾ ਦਾ ਰੌਲਾ ਸੀ, ਨਾ ਬੰਨੇ ਦਾ ਰੌਲਾ ਸੀ, ਘਰ ਦਾ ਰੌਲਾ ਸੀ। ਰੌਲਾ ਤਾਂ ਕੌਮੀਅਤ ਦਾ ਰੌਲਾ ਸੀਗਾ। ਤੇ ਫਿਰ ਇਹ ਜਿਹੜੀ ਜਿਮਨੀ ਚੋਣ ਤਰਨਤਾਰਨ ਸਾਹਿਬ ਦੀ ਆਈ ਹੈ, ਉਹਦੇ ਵਿੱਚ ਕੌਮ ਨੇ ਤੇ ਅਕਾਲੀ ਦਲ ਵਾਰਸ ਪੰਜਾਬ ਨੇ ਪਹਿਲਾਂ ਨਿਸ਼ਾਨਦੇਹੀ ਕਰਕੇ, ਪਹਿਲਾਂ ਬੀਬੀ ਖਾਲੜਾ ਸੀ, ਉਹਨਾਂ ਨੇ ਕਿਹਾ ਕਿ ਮੈਂ ਇਹ ਚੋਣ ਨਹੀਂ ਲੜਨੀ ਹੈ, ਮੈਂ ਨਾਲ ਹਾਂ ਤੁਹਾਡੇ। ਤੇ ਉਸ ਤੋਂ ਬਾਅਦ ਫਿਰ ਸੰਦੀਪ ਸਿੰਘ ਸੰਨੀ ਦੇ ਭਰਾ ਤਾਂ ਮਨਦੀਪ ਸਿੰਘ ਨੂੰ, ਪੰਥ ਦੇ ਸਾਂਝੇ ਉਮੀਦਵਾਰ ਹੈ ਜੀ। ਪੰਥ ਦੇ ਹੈ, ਪੰਥ ਹੀ ਅੱਜ ਦੇਖ ਹੀ ਰਿਹਾ ਸਾਰਾ ਪੰਥ ਇਕੱਠਾ ਹੀ ਸੀ। ਆਪ ਮੋਰੇ ਆਇਆ ਪੰਥ, ਅੱਜ ਆਪ ਮੋਰੇ ਪੰਥ ਆਇਆ। ਕਿਸੇ ਨੇ ਕਿਸੇ ਦੀ ਮਿਹਨਤ ਹੀ ਨਹੀਂ ਕਢਾਈਗੀ। ਇਹ ਉਹ ਸੱਚੇ ਪਾਤਸ਼ਾਹ ਦੀ ਜਿਹੜੀ ਕਿਰਪਾ ਹੋਈ ਹੈ। ਤੇ ਅੱਜ ਅਸੀਂ ਉਸ ਤੋਂ ਬਾਅਦ ਛਿਆਟਾ ਸਾਹਿਬ ਹੁੰਦੇ ਹੋਏ ਤੇ ਹੁਣ ਰਾਮੂ ਵਾਲੀ ਆਏ ਹਾਂ।
ਉਸ ਤੋਂ ਬਾਅਦ ਸੰਨ ਸਾਹਿਬ ਹੁੰਦੇ ਹੋਏ ਅਸੀਂ ਤਰਨਤਾਰਨ ਸਭ ਸਾਰੇ ਭਾਈ ਸਾਹਿਬ ਵੱਡਾ ਸਵਾਲ ਇਹ ਰਹਿੰਦਾ ਕਿ ਜਿਹੜੀ ਪੰਥਕ ਏਕਤਾ ਨੂੰ ਲੈ ਕੇ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ ਢੰਡੋਰਾ ਪਿੱਟਿਆ ਜਾਂਦਾ, ਪਰ ਪੰਥਕ ਏਕਤਾ ਤੋਂ ਕੋਹਾਂ ਦੂਰ ਰਹਿ ਜਾਂਦੇ ਆ ਕਿਤੇ ਨਾ ਕਿਤੇ। ਕੀ ਲੱਗਦਾ ਕਿ ਜਿਵੇਂ ਮਨਦੀਪ ਸਿੰਘ ਸੰਨੀ ਪੰਥ ਦੇ ਸਾਂਝੇ ਉਮੀਦਵਾਰ ਉਤਾਰੇ ਗਏ ਆ, ਤਾਂ ਇਸ ਤੋਂ ਬਾਅਦ ਲੱਗਦਾ ਕਿ ਜਿਹੜੀ ਪੰਥਕ ਧਿਰਾਂ ਦੀ ਆਪਸੀ ਪਈ ਹੋਈ ਦੂਰੀ ਆ ਉਹ ਇੱਕ ਹੋ ਕੇ ਏਕਤਾ ਦਾ ਰੂਪ ਲੈ ਸਕਦੀ ਆ? ਸਾਨੂੰ ਜਿਹੜੇ ਲੀਡਰ ਹੈ ਨਾ, ਹਰੇਕ ਲੀਡਰ ਕਹਿੰਦਾ ਮੈਂ ਬਣਾ, ਮੇਰਾ ਪੁੱਤ ਬਣੇ, ਗਾਂ ਮੇਰੀ ਧੀ ਬਣ ਜੇ, ਮੇਰੀ ਸੱਸ ਬਣ ਜੇ, ਮੇਰਾ ਚਾਚਾ ਬਣ ਜੇ, ਤਾਇਆ ਬਣ ਜੇ। ਇਹ ਸਾਰਿਆਂ ਦੀ ਸੋਚ ਰਹਿੰਦੀ ਹੈ। ਇਹ ਜਿਹੜੀ ਪੰਥਕ ਏਕਤਾ ਸੰਗਤ ਕਰਦੀ ਹੈ, ਜਿਹੜਾ ਆਹ ਪੰਥ ਆ ਜਿਹੜਾ ਇਹ ਕਰਦਾ ਏਕਤਾ ਅਸਲ ਦੇ ਵਿੱਚ। ਤੁਸੀਂ ਦੇਖਿਆ ਪਿੱਛੇ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਬਾਰੇ ਕੀ ਸੀ, ਕੋਈ ਕਹਿੰਦਾ ਵੀ ਲੜ ਨਹੀਂ ਸਕਦਾ, ਫਿਰ ਕਹਿੰਦੇ ਲੜ ਵੀ ਗਿਆ, ਫਿਰ ਕਾਗਜ਼ ਰੱਦ ਹੋ ਜਾਣਗੇ, ਅਸੀਂ ਲੱਗੇ ਰਹੇ ਸਾਰੇ। ਤੇ ਫਿਰ ਪੰਥਕ ਏਕਤਾ ਤਾਂ ਹੋ ਚੁੱਕੀ ਹੈ ਤੇ ਆਪਾਂ ਨੂੰ ਇੱਕ ਭੁਲੇਖਾ ਪਿਆ ਹੋਇਆ। ਹੁਣ ਤੁਸੀਂ ਖਡੂਰ ਸਾਹਿਬ ਦੇ ਵਿੱਚ ਪੰਥਕ ਏਕਤਾ ਹੀ ਹੋਈ ਹੈ। ਸਾਰੀਆਂ ਸੰਗਤਾਂ ਨੇ ਕਾਂਗਰਸ ਹਰਾਤੀ, ਬੀਜੇਪੀ ਆਰਐਸਐਸ ਹਰਾਤੀ, ਸਾਰੇ ਹਰਾਤੇ, ਤੇ ਪੰਥ ਨੇ ਏਕਤਾ ਕਰਕੇ ਕਹਿੰਦੇ ਚੱਕ ਭਾਈ ਅੰਮ੍ਰਿਤਸਰ ਪਾਲ, ਕਹਿੰਦੇ ਪੰਥ ਨੇ ਏਕਤਾ ਫਰੀਦਕੋਟ ਦੇ ਵੀ ਕਰਤੀ ਹੈ। ਇਸ ਕਰਕੇ ਪੰਥਕ ਜਿਹੜੀ ਏਕਤਾ ਨਾ, ਪੰਥਕ ਏਕਤਾ ਕੋਈ ਜਥੇ ਜਥੇਬੰਦੀ ਨਹੀਂ, ਇਹ ਸੋਚ ਨਾਲ ਪੰਥ ਕਈ ਜਾਣਾ ਕਰਨੀ ਚਾਹੀਦੀ ਹੈ। ਹੁਣ ਮੇਰਾ ਅਕਾਲੀ ਦਲ ਫਤਿਹ ਸੀ ਨਾ, ਮੈਂ ਕਰਤਾ ਛੱਡਤਾ ਸਾਰਾ, ਨਾਲ ਦੀ ਨਾਲ ਛੱਡਤਾ। ਕਹਿਣਾ ਸੌਖਾ, ਕਰਨਾ ਸੌਖਾ। ਅੱਜ ਦਾ ਇਹਨਾਂ ਨੂੰ ਹੁਣ ਮੈਂ ਤਾਂ ਕਹਿਣਾ ਇਹ ਇੰਨੀ ਜੇ ਇੱਕ ਸੀਟ ਤੇ ਇਕੱਠੇ ਹੋ ਸਕਦੇ ਆ ਤੇ ਸਾਰੇ ਅਕਾਲੀ ਦਲ ਵਾਰਸ ਪੰਜਾਬ ਦਾ ਬਣਿਆ ਹੋਇਆ ਹੈ, ਪੰਥ ਨੇ ਬਣਾਇਆ, ਹੁਣ ਜਿੱਤਾ ਕੇ ਬਣਾਇਆ ਕਿ ਨਹੀਂ, ਤੇ ਸਾਰੇ ਆਪਦੇ ਦਲਾਂ ਤੋਂ ਲਾ ਕੇ ਪਰੇ ਮਾਰਨ ਕੀ ਨੇ ਕਰਨ। ਪਰ ਇਹ ਦਿਲ ਤਾਂ ਉਸ ਵਾਹਿਗੁਰੂ ਦੀ ਕਿਰਪਾ ਵਿੱਚ ਆਉਂਦਾ। ਪਰ ਮੈਂ ਕਹਿੰਦਾ ਦੇਰ ਆਏ ਦਰਸਤਾ ਜਿੰਨਾ ਵੀ ਹੋਇਆ ਬਹੁਤ ਸੋਹਣਾ ਹੈ, ਬਹੁਤ ਸੋਹਣਾ ਹੋਇਆ। ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਚੋਣ ਅਖਾੜੇ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਉਤਾਰਿਆ, ਤਾਂ ਇਸੇ ਨੂੰ ਲੈ ਕੇ ਬਹੁਤ ਸਾਰੀਆਂ ਧਿਰਾਂ ਦੇ ਇਹ ਤਰਕ ਨੇ ਕਿ ਉਹ ਕੁਰਬਾਨੀ ਵਾਲਾ ਪਰਿਵਾਰ ਹੈ, ਕੁਰਬਾਨੀ ਵਾਲੀ ਰੂਹ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੇ ਮਨਦੀਪ ਸਿੰਘ। ਤਾਂ ਇਸੇ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਜਿਹੜਾ ਕੈਂਡੀਡੇਟ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ, ਤਾਂ ਅਕਾਲੀ ਦਲ ਦੀਆਂ ਵੀ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ। ਕਹਿੰਦੇ ਨੇ ਕਿ ਧਰਮੀ ਫੌਜੀ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਬੀਬੀ ਜੀ, ਫਿਰ ਉਹ ਵੀ ਤੇ ਪੰਥਕ ਨੇ। ਉਦੋਂ ਤਾਂ ਇਹਨਾਂ ਨੂੰ ਧਰਮੀ ਫੌਜੀ ਯਾਦ ਨਹੀਂ ਆਏ, ਲਗਾਤਾਰ ਚੋਣ ਲੜ ਰਹੇ ਹੈ। ਬਾਦਲ ਨੂੰ ਧਰਮੀ ਫੌਜੀ ਯਾਦ ਆਇਆ? ਇੱਕ ਲੜਾਇਆ ਅੱਜ ਤੱਕ, ਇੱਕ ਐਮਐਲਏ ਬਣਾਇਆ, ਯਾਦ ਆਇਆ ਹੈ? ਅਜੇ ਤਾਂ ਹਰਸਿਮਰਤ ਯਾਦ ਆ ਜਾਂਦੀ ਹੈ, ਜਾਂ ਮਜੀਠੀਆ ਯਾਦ ਆ ਜਾਂਦਾ ਹੈ, ਤੇ ਜਾਂ ਕੋਈ ਘਰ ਦਾ ਪਰਿਵਾਰ ਦਾ, ਜੇ ਉਹਦੇ ਧਰਮੀ ਫੌਜੀ ਯਾਦ ਨਹੀਂ ਆਏ ਹੈ। ਹੁਣ ਕਿਉਂ ਲੜਾਇਆ ਫਿਰ? ਹੁਣ ਕਿਉਂ ਲੜਾਇਆ? ਹੁਣ ਪੰਥ ਨੇ ਗੋਡਾ ਦਿੱਤਾ ਹੈ, ਪੰਥ ਨੇ ਗੋਡਾ ਦਿੱਤਾ ਹੈ। ਹੁਣ ਅੱਗੇ ਤਾਂ ਕਹਿੰਦੇ ਜਿੰਨਾ ਚਿਰ ਰਾਜ ਰਿਹਾ ਬੰਦੀ ਸਿੰਘ ਸੀਗੇ, ਉਦੋਂ ਬੰਦੀ ਸਿੰਘ ਆਪ ਛੱਡ ਸਕਦੇ ਸੀ ਨਾ, ਤੇ ਬੰਦੀ ਸਿੰਘ ਛੱਡੇ ਨਹੀਂ। ਜਦੋਂ ਕੌਮ ਦਾ ਦਬਾਅ ਵੱਧ ਗਿਆ, ਕੌਮ ਦਾ ਐਡਾ ਵੱਡਾ ਦਬਾਅ ਵਧਿਆ, ਐਡਾ ਵੱਡਾ ਦਬਾਅ ਬਣਿਆ। ਭਾਈ ਰਾਜੋ ਆਣਾ, ਭਾਈ ਜਗਤਾਰ ਸਿੰਘ ਹਵਾਰਾ, ਸਾਡੀ ਕੌਮ ਦਾ ਜਥੇਦਾਰ ਯੋਧਾ ਜਰਨੈਲ, ਜਿਨ੍ਹਾਂ ਨੇ ਕੌਮ ਨੂੰ ਜਗਾਇਆ, ਹਲੂਣਾ ਮਾਰਿਆ, ਪੰਜਾਬ ਦੇ ਵਿੱਚ ਪੀਸ ਲੈ ਕੇ ਆਂਦੀ, ਸ਼ਾਂਤੀ ਲਿਆਂਦੀ ਹੈ, ਬਦਅਮਨੀ ਫੈਲੀ ਪਈ ਪੰਜਾਬ ਦੇ ਵਿੱਚ। ਤੇ ਫਿਰ ਭਾਈ ਹੁਣ ਫਿਰ ਪਤਾ ਕੀ, ਕੌਮ ਦਾ ਦਬਾਅ ਵੱਧ ਗਿਆ, ਕੌਮ ਦਾ ਐਡਾ ਦਬਾਅ ਵਧਿਆ। ਸੈਸ਼ਨ ਜੱਜ ਨੇ ਭਾਈ ਰਾਜੋ ਨੂੰ ਫਾਂਸੀ, ਹਾਈ ਕੋਰਟ ਨੇ ਫਾਂਸੀ, ਸੁਪਰੀਮ ਕੋਰਟ ਨੇ ਫਾਂਸੀ, ਪ੍ਰੈਜ਼ੀਡੈਂਟ ਨੇ ਫਾਂਸੀ, ਜਲਾਦ ਨੇ ਕਹਿੰਦੇ ਲਾਉਣੀ ਹੈ, ਸਾਰੇ ਫਾਂਸੀ, ਰਿਵਿਊ ਪਟੀਸ਼ਨ ਕਹਿੰਦੇ ਫਾਂਸੀ। ਤੇ ਜਦੋਂ ਕਹਿੰਦੇ ਫਾਂਸੀ ਤੇ ਟੰਗਣਾ ਹੈ, ਤੇ ਅਸੀਂ ਸਾਰੇ ਸੀ ਜੀ, ਤੇ ਮੈਂ ਵੀ ਵਿੱਚ ਸ਼ਾਮਲ ਸੀ, 5-7 ਜਾਣੇ ਸੀ, ਸ਼ਹੀਦਾਂ ਦੇ ਗੁਰਦੁਆਰੇ ਲੁਧਿਆਣੇ ਇਕੱਠੇ ਹੋਏ, ਕਹਿੰਦੇ ਫਾਂਸੀ ਤੋਂ ਡਰਦੇ ਨਹੀਂ, ਪਰ ਫਾਂਸੀ ਅੱਗੇ ਲੜਾਈ ਲੜਾਂਗੇ। ਅਸੀਂ ਕਿਹਾ ਵੀ 1 ਮਾਰਚ ਨਿਕਲੂਗਾ ਅਨੰਦਪੁਰ ਸਾਹਿਬ ਤੋਂ ਜੇਲ੍ਹ ਨੂੰ, 1 ਮਾਰਚ ਨਿਕਲੂਗਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ, ਇੱਕ ਨਿਕਲੂਗਾ ਅਕਾਲ ਤਖਤ ਸਾਹਿਬ ਤੋਂ। ਤੇ ਇਹ ਸਾਰੇ ਮਾਰਚ ਜਦੋਂ ਨਿਕਲਣਗੇ ਤੇ ਫਾਂਸੀ। ਤੇ ਜਦੋਂ ਸਾਰੀਆਂ ਝੰਡੀਆਂ ਲੱਗ ਗਈਆਂ ਘਰਾਂ ਤੇ, ਕੀ ਕਾਲੇ ਪੀਲੇ ਸਾਰੇ ਹੋ ਗਏ, ਤੇ ਕੌਮ ਦੇ ਉੱਠ ਖੜੀ ਇੱਕਦਮ ਵਾਲਾ ਆਇਆ, ਤੇ ਫਿਰ ਭਾਈ ਅਸੀਂ ਗਏ ਤੇ ਸਾਨੂੰ ਫੜ ਲਿਆ ਜਾ ਕੇ, ਕਿੱਥੇ? ਸਾਨੂੰ ਬਠਿੰਡੇ ਤੋਂ ਫੜ ਕੇ ਜੇਲ੍ਹ 'ਚ ਠੋਕਤਾ, ਤੇ ਅਗਲੇ ਦਿਨ ਫਾਂਸੀ ਰੱਦ ਹੋ ਗਈ। ਕੌਮ ਦੇ ਵਿੱਚ ਐਡਾ ਵੱਡਾ ਦਬਾਅ, ਇਤਿਹਾਸ ਦੇ ਵਿੱਚ ਫਾਂਸੀ ਲੱਗੀ ਤੋੜ ਦਿੰਦੀ ਕੌਮ ਦਾ। ਇਹ ਕੋਈ ਛੋਟੀ ਗੱਲ ਨਹੀਂ ਹੈ, ਇਤਿਹਾਸ ਦੀ ਗੱਲ ਹੈ, ਕੋਈ ਛੋਟੀ ਗੱਲ ਨਹੀਂ ਹੈ। ਗਈਆਂ ਅਦਾਲਤਾਂ ਬੰਦ, ਇਹ ਕੌਮ ਦਾ ਦਬਾਅ। ਤੇ ਕੌਮ ਨੇ ਐਵੇਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜਿਤਾਇਆ, ਐਵੇਂ ਕੌਮ ਨੇ ਭਾਈ ਸਨੀ ਨੂੰ ਜਿਤਾਉਣਾ। ਸਾਰਾ ਪੱਤਾ ਹੀ ਸਾਫ਼ ਹੋ ਜਾਣਾ, ਪੱਤਾ ਹੀ ਸਾਫ਼ ਹੋ ਜਾਣਾ। ਜਿਵੇਂ ਪੀਲੀਆਂ ਝੰਡੀਆਂ ਲੱਗੀਆਂ ਹੋਈਆਂ ਨਾ,
ਇਹ ਤਾਂ ਸਾਰੇ ਇੱਕੋ ਹੀ ਜਿੱਤਣਾ। ਕਿਤੇ ਕੀ ਦੱਸਣਾ, ਸੰਦੀਪ ਸਿੰਘ ਸਨੀ ਦਾ ਭਰਾ ਤਾਂ ਮਨਦੀਪ ਸਿੰਘ ਦੱਸੂ। ਕਿਉਂ ਦੱਸੂ ਕਿ ਕੌਮ ਨੇ ਫੈਸਲਾ ਕੀਤਾ। ਤੇ ਦੂਜੀ ਗੱਲ ਇਹ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਲਗਾਤਾਰ ਲੱਗੇ ਰਹਿਣਾ ਚਾਹੀਦਾ। ਕੌਮ ਗੁਲਾਮੀ 'ਚ ਫਸੀ ਹੋਈ ਹੈ, ਗੁਲਾਮੀ 'ਚ ਨਿਕਲ ਜਾਏਂਗੇ ਕਿਤੇ ਨਾ ਆਪਾਂ, ਨਿਕਲਣਾ। ਤੇ ਇਸ ਚੋਣ ਨੇ 2027 ਵਿੱਚ ਸਰਕਾਰੇ ਖਾਲਸਾ ਦਾ ਮੁੱਢ ਬਣਨਾ ਤੇ ਗੁਲਾਮੀ ਸਾਡੇ ਕੋਲੋਂ ਲਾਉਣੀ ਹੈ। ਤੇ ਫਿਰ ਆ ਮੈਂ ਸਾਰੀਆਂ ਸਰਕਾਰਾਂ ਕਹਿੰਦੀਆਂ ਨਾ ਲੈ ਲੜੀਆਂ ਕਰਦੇ, ਸਾਡਾ ਬੰਦਾ ਛੱਡ ਦਿਓ, ਸਾਡੇ ਸਿੰਘ ਛੱਡ ਦਿਓ। ਕੋਈ ਨਹੀਂ, ਨਾ ਛੱਡੋ, ਅਸੀਂ ਲੈ ਲੜੀਆਂ ਨਹੀਂ ਕਰਦੇ। ਅਸੀਂ ਲੜਾਈ ਲੜਦੇ ਹਾਂ, ਮੀਰੀ ਤੇ ਪੀਰੀ ਲੜੀ ਜਾਣੀ ਹੈ। ਤਾਂ 2027 ਦੇ ਵਿੱਚ ਅਸੀਂ ਆਪ ਸਾਈਨ ਕਰਕੇ ਕੱਢ ਲਾਂਗੇ, ਸਾਰੇ ਬੰਦੀ ਸਿੰਘ ਵੀ ਕੱਢ ਲਾਂਗੇ। ਸਾਰੇ ਕਿਸਾਨ ਜਿਹੜੇ ਆ ਇਸ ਤਰੀਕੇ ਆਪਣਾ ਜ਼ਿੰਦਗੀਆਂ ਤਬਾਹ ਕਰਨੀਆਂ। 107 ਜਿਹੜੇ ਕਿਸਾਨਾਂ ਦੀਆਂ 350 ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ, ਉਹਦਾ ਹਿਸਾਬ ਕਿਤਾਬ ਲਵਾਂਗੇ। ਹਾਂ, ਨਹਿਰਾਂ ਸਾਡੀਆਂ, ਪਾਣੀ ਸਾਡਾ, ਜਗ੍ਹਾ ਸਾਡਾ, ਮੋਗੇ ਨਹੀਂ ਲਾ ਸਕਦੇ। ਆ ਜੇ ਨੇਪਾਲ ਦਾ ਬਾਰਡਰ ਖੁੱਲ੍ਹਾ ਹੈ, ਬੰਗਲਾਦੇਸ਼ ਦਾ ਖੁੱਲ੍ਹਾ, ਤੇ ਸਾਡਾ ਟਾਰੀ ਦਾ ਕਿਉਂ ਨਹੀਂ ਖੁੱਲ੍ਹਾਗਾ? ਲੈ ਲਾਂਗੇ ਹਿਸਾਬ। ਜੇ ਉਧਰ ਇਹ ਬਾਰਡਰ ਖੁੱਲ੍ਹੇ ਆ, ਫਿਰ ਸਾਡਾ ਸੁਲੇਮਾਨ ਕੀ ਕਿਉਂ ਨਹੀਂ ਖੁੱਲ੍ਹਾ? ਫਿਰੋਜ਼ਪੁਰ ਕਿਉਂ ਨਹੀਂ ਖੁੱਲ੍ਹਾ? ਕਿਉਂ ਨਹੀਂ ਕੋਰੀਡੋਰ ਖੁੱਲ੍ਹਾ ਸਾਡਾ? ਕਿਉਂ ਨਹੀਂ ਖੁੱਲ੍ਹਾ? ਕਿਉਂ ਸਾਡੀ ਪ੍ਰੈਸ ਤੇ ਪਾਬੰਦੀ ਲੱਗੀ ਹੈ? ਸਾਡੀ ਸੋਸ਼ਲ ਮੀਡੀਆ ਤੇ ਪਾਬੰਦੀ ਲੱਗੀ ਹੈ। ਜੇ ਕੋਈ ਚੰਗਾ ਸੋਸ਼ਲ ਮੀਡੀਆ ਦਾ ਨੌਜਵਾਨ ਸਾਡਾ ਯੋਧਾ ਕੋਈ ਅਣਖ ਦੀ ਗੱਲ ਕਰੇ, ਪੰਜਾਬ ਦੀ ਗੱਲ ਕਰਦੇ, ਪੰਥ ਦੀ ਗੱਲ ਕਰਦੇ, ਪੜ੍ਹਾਈ ਦੀ ਗੱਲ ਕੀਤੇ, ਨਸ਼ੇ ਨੂੰ ਖਤਮ ਕਰਨ ਦੀ ਗੱਲ ਕਰ ਲਏ, ਪਾਣੀਆਂ ਦੀ ਗੱਲ ਕਰਦੇ, ਧਰਮੀ ਫੌਜੀਆਂ ਦੀ ਗੱਲ ਕਰਦੇ, ਆਪਣੀ ਕੌਮ ਦੀ ਗੱਲ ਕਰਦੇ, ਨੌਜਵਾਨੀ ਦੀ ਗੱਲ ਕਰਦੇ, ਤੇ ਫਿਰ ਕਹਿੰਦੇ ਆ ਸੋਸ਼ਲ ਮੀਡੀਆ ਦੀ ਰੀਚ ਘਟਾ ਦਿਓ। ਕੋਈ ਨਹੀਂ, ਲੈ ਲਾਂਗੇ ਹਿਸਾਬ ਕਿਤਾਬ। ਜਿੰਨੇ ਸਾਰੇ ਚੈਨਲ ਬੰਦ ਪਏ ਸਾਰੇ ਚਲਾਵਾਂਗੇ। ਜਿੰਨੇ ਸਾਰੇ ਬੰਦ ਪਏ ਆ ਸਰਕਾਰ ਕੋਲੇ ਆ, ਇਹ ਜਿਨ੍ਹਾਂ ਦੀ 5-5 6-6 ਲੱਖ ਸਾਡੇ ਯੋਧੇ ਰੀਚ ਸੀ ਨਾ, ਉੱਥੇ ਚਲਾਵਾਂਗੇ ਲੀਆਂ ਤੇ ਐਸਾ ਕੰਮ ਕਰ ਦਿਆਂਗੇ ਕਿ ਚੈਨਲ ਨੂੰ ਕਦੇ ਕੋਈ ਬੰਦ ਹੀ ਨਾ ਕਰੇਗਾ। ਆਮ ਕਰਕੇ ਸਵਾਲ ਅੰਤ ਦੇ ਵਿੱਚ ਕਿ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕੀਤੀ, ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਜਿੱਤ ਦਾ ਫਤਵਾ ਵੀ ਦਵਾਇਆ, ਪਰ ਦੂਜੇ ਪਾਸੇ ਕਾਂਗਰਸ ਦੇ ਰਾਣਾ ਗੁਰਜੀਤ ਕਹਿੰਦੇ ਨੇ ਕਿ ਸੈਂਟਰ ਨੂੰ ਸੋਚਣਾ ਚਾਹੀਦਾ ਹੈ, ਜੇ ਲੋਕ ਉਸ ਪਾਸੇ ਨੂੰ ਝੁਕਾ ਕਰ ਰਹੇ ਤਾਂ ਇਹਦੇ ਪਾਸੇ ਧਿਆਨ ਦੇਣਾ ਚਾਹੀਦਾ ਆ। ਹਾਂ ਜੀ, ਜੋ ਸੰਗਤ ਤੋਂ ਵੱਡੀ ਕਿਹੜੀ 'ਚ ਸੰਗਤ ਧਿਆਨ ਦੇਈ ਜਾਂਦੀ ਹੈ, ਸਰਕਾਰ ਕਿਤੇ ਧਿਆਨ ਦੇ ਲੂਗੀ? ਉਹ ਕਿਹੜੇ ਸੰਦਰਭ ਦੇ ਵਿੱਚ ਕਹਿ ਰਹੇ? ਉਸ ਧਰਮ 'ਚ ਕਹਿੰਦੇ ਵੀ ਇਹਨਾਂ ਨੂੰ ਦੱਬ ਦਿਓ। ਉਹ ਇਹੀ ਕਹਿੰਦੇ ਇਹਨਾਂ ਨੂੰ ਦੱਬ ਦਿਓ। ਹੁਣ ਕੋਈ ਪਤਾ ਨਹੀਂ, ਕੌਮ ਸਿਆਣੀ ਹੈ। ਪੰਥ ਵੱਡਾ ਹੁੰਦਾ ਹੈ, ਕੋਈ ਬੰਦਾ ਵੱਡਾ ਨਹੀਂ ਹੁੰਦਾ। ਪਾਰਟੀ ਵੱਡੀ ਨਹੀਂ ਹੁੰਦੀ, ਪੰਥ ਵੱਡਾ ਤਾਂ ਕੌਮ ਵੱਡੀ ਹੁੰਦੀ ਹੈ। ਇਸ ਕਰਕੇ ਕੌਮ ਆ ਗਈ ਹੈ ਸਾਰੀ ਸੜਕਾਂ 'ਤੇ, ਆ ਗਈ ਕੌਮ ਸੜਕਾਂ 'ਤੇ। ਅਸੀਂ ਤਾਂ ਹੁਣ ਪੰਥ ਦਾ ਵਾਸਤਾ ਪਾਉਣੇ ਭਾਈ, ਜਿਹੜੇ ਭੁੱਲੇ ਆ ਉਹ ਵੀ ਆ ਜਾਓ। ਡੁੱਲੇ ਬੇਰਾਂ ਦਾ ਕੋਈ ਵਗੈਰਾ ਨਹੀਂ ਗਾ। ਹੈਂ, ਮਹਾਰਾਜ ਦੇ ਅੰਦਰ ਸਾਰਿਆਂ ਨੂੰ ਬਖਸ਼ਿਆ ਜਾਂਦਾ। ਤੇ ਆ ਭਾਈ ਅੱਜ ਇੱਕ ਪਾਸੇ ਦਿੱਲੀ ਹੈ। ਦਰਅਸਲ ਹੁਣ ਲੜਾਈ ਪਤਾ ਕੀ ਹੈ? ਦੋ ਸੋਚਾਂ ਦੀ ਲੜਾਈ ਹੈ। ਇੱਕ ਪਾਸੇ ਦਿੱਲੀ ਦੀ ਸੋਚ ਹੈ ਤੇ ਦਿੱਲੀ ਦੇ ਯਾਰਾਂ ਦੀ ਸੋਚ ਹੈ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਤੇ ਕਰਾਉਣ ਵਾਲੇ ਹੈ। ਇੱਕ ਪਾਸੇ ਦਰਬਾਰ ਸਾਹਿਬ ਢਾਉਣ ਵਾਲੇ ਤੇ ਢਾਉਣ ਵਾਲੇ ਦੇ ਗਲਾਂ 'ਚ ਟਾਇਰ ਪਾਉਣ ਵਾਲੇ ਪਾਉਣ ਵਾਲੇ ਹੈ। ਇੱਕ ਪਾਸੇ 750 ਕਿਸਾਨਾਂ ਦੀ ਜਾਨਾਂ ਲੈਣ ਵਾਲੇ ਲਵਾਉਣ ਵਾਲੇ ਹੈ ਤੇ ਸਾਰੀ ਨੌਜਵਾਨੀ ਬਰਬਾਦ ਕਰਨ ਵਾਲੇ। ਇੱਕ ਪਾਸੇ ਚਿੱਟਾ ਵੇਚਣ ਵਾਲੇ ਤੇ ਵਿਕਾਉਣ ਵਾਲੇ ਤੇ ਛਡਾਉਣ ਵਾਲੇ ਆ। ਇੱਕ ਪਾਸੇ ਧੀਆਂ ਭੈਣਾਂ ਦੀ ਬੇਪਤੀਆਂ ਕਰਨ ਵਾਲੇ ਤੇ ਕਰਾਉਣ ਵਾਲੇ ਆ। ਇੱਕ ਪਾਸੇ ਬਚਾਉਣ ਵਾਲੇ ਆ। ਦੋ ਸੋਚਾਂ ਦੀ ਲੜਾਈ ਆ। ਦਿੱਲੀ ਵਾਲਿਆਂ ਤੋਂ ਖੜਾ ਛਡਾ ਲਓ, ਆ ਪੰਥ ਤੇ ਪੰਜਾਬ ਨੂੰ ਬਚਾ ਲਓ। ਅੱਜ ਪੰਥ ਖੜਾ, ਹੁਣ ਲੜਾਈ ਹੋਣੀ ਹੈ। ਜੇ ਭਾਈ ਸਨੀ ਸਾਹਿਬ ਦੇ ਬ੍ਰਦਰ ਜਿੱਤ ਗਏ ਤਾਂ ਪੰਥ ਜਿੱਤ ਜਾਣਾ, ਪੰਜਾਬ ਜਿੱਤ ਜਾਣਾ। ਤੇ ਜੇ ਭਾਈ ਤੁਸੀਂ ਨਾ ਜਿਤਾਇਆ ਤੇ ਫਿਰ ਭਾਈ ਦਿੱਲੀ ਜਿੱਤ ਜੂਗੀ। ਪਿਛਲੇ ਵਾਰੀ ਮੈਂ ਕਿਹਾ ਸੀ ਚੋਣ ਲੜ ਕੇ ਆਏ ਕੋਟਕਪੂਰੇ ਤੋਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉੱਥੇ ਹੋਈ ਸੀ। ਉੱਥੇ ਮੈਂ ਖੜਾ, ਉੱਥੇ ਮੈਨੂੰ ਹਰਾਤਾ, ਜਮਾਨਤ ਜ਼ਬਤ ਕਰਾਤੀ। ਮੈਨੂੰ ਕਹਿੰਦੇ ਕੀ ਹੋ ਗਿਆ ਜੀ? ਮੈਂ ਕਿਹਾ ਦਿੱਲੀ ਜਿੱਤ ਗਈ ਹੈ ਤੇ ਪੰਥ ਤੇ ਪੰਜਾਬ ਹਾਰ ਗਿਆ। ਤੇ ਇਸ ਕਰਕੇ ਹੁਣ ਪੰਥ ਤੇ ਪੰਜਾਬ ਹੈ ਇੱਕ ਮੈਦਾਨ 'ਚ ਹੈ ਤੇ ਪੰਥ ਨੂੰ ਜਿਤਾ ਦਿਓ। ਹੁਣ ਪੰਥ ਜਿਤਾਓਗੇ, ਮੈਨੂੰ ਲੱਗਦਾ ਸਾਰੇ ਜਿਤਾਉਣਗੇ। ਜਿਤਾਉਣਗੇ, ਹੁਣ ਆਪ ਵਾਲੇ ਵੀ ਜਿਤਾਉਣਗੇ। ਉਹ ਵਿਚਾਰੇ ਨਾ ਭਾਵੇਂ ਇੱਥੇ ਡਿਊਟੀਆਂ ਲੱਗੀਆਂ, ਉਹ ਠਾਠਾ ਇੱਧਰ ਹੀ ਹੋਣੀ ਹੈ। ਉਹ ਸਾਰੇ ਐਂ ਬਣੀ ਬੈਠੇ ਜਿਵੇਂ ਨਾ ਘਊ ਮਾਊ, ਜਿਵੇਂ ਇਹਨਾਂ ਨੇ ਘਊ ਮਾਊ ਬਦਲਾਅ ਦੀ ਨੀਤੀ ਕੀਤੀ ਸੀ ਨਾ, ਉਹ ਵੀ ਐਂ ਬੈਠੇ। ਉਧਰ ਗਿਣੀ ਜਾਂਦੇ ਆ ਸਾਰੇ ਸਿੰਘ, ਕਿਉਂਕਿ ਉਹਨਾਂ ਦੇ ਅੰਦਰ ਵੀ ਦਰਦ ਹੈ ਯਾਰ। ਜੇ ਗਲਤ ਫੈਸਲਾ ਲੈ ਫਿਰ ਦਰਦ ਹੈ। ਕੌਮ ਦੇ ਬੰਦੇ ਆ, ਸਾਡੇ ਨੌਜਵਾਨ ਹੈ, ਉਹ ਵੀ ਸਾਡੇ ਹੀ ਆ ਯਾਰ। ਚਲੋ ਕੋਈ ਨਹੀਂ, ਗਲਤ ਹੋ ਗਿਆ ਤਾਂ ਹੋ ਗਿਆ, ਫਿਰ ਕੀ ਹੋ ਗਿਆ? ਕੋਈ ਗੱਲ ਨਹੀਂ, ਪੰਥ ਦਾ ਵੱਡਾ। ਇੱਥੇ ਤਾਂ ਕਿੰਨੀਆਂ ਸ਼ਹੀਦੀਆਂ ਦੇ ਕੇ ਫਿਰ ਦੁਬਾਰਾ ਕਹਿੰਦੇ ਆ ਗਏ ਹੈਂ। ਇਹ ਤਾਂ ਚਲ ਕੋਈ ਨਹੀਂ, ਚੜ੍ਹਦੀ ਕਲਾ ਹੋਊਗੀ ਤੇ ਜਿੱਤਾਂਗੇ। ਇਹਨਾਂ ਨੇ ਜਿਤਾਉਣਾ ਯਾਰ, ਪੰਥ ਨੇ, ਇਹਨਾਂ ਨੇ ਜਿਤਾਉਣਾ ਹੈ। ਚਲੋ ਕਿਰਪਾ ਕਰਨਗੇ ਮਹਾਰਾਜ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਜਸਕਰਨ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਭਵਿੱਖ ਦੀ ਰੂਪਰੇਖਾ ਕਿਸ ਤਰੀਕੇ ਦੀ ਹੋ ਸਕਦੀ ਹੈ, ਇਹ ਵੀ ਕਿਆਸ ਰਾਈਆਂ ਅੱਗੇ ਰਹਿਣਗੇ। ਅੱਗੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਠੀਕ ਹੈ ਜੀ, ਤਰਨਤਾਰਨ ਦੇ ਵੱਖ-ਵੱਖ ਇਲਾਕਿਆਂ ਦੀਆਂ ਜਿੱਥੇ ਅੱਜ ਚੋਣ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ, ਤਾਂ ਸੰਗਤਾਂ ਦੇ ਵੱਲੋਂ ਜਿੱਥੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ, ਉੱਥੇ ਨਾਲ ਹੀ
ਸਿਰੋਪਾਓ ਵੀ ਭੇਂਟ ਕੀਤੇ ਜਾ ਰਹੇ ਆ ਭਾਈ ਸੰਦੀਪ ਸਿੰਘ ਦੇ ਭਰਾ ਭਾਈ ਮਨਦੀਪ ਸਿੰਘ ਖਾਲਸਾ ਨੂੰ। ਨਾਲ ਹੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ। ਇਹ ਤਸਵੀਰਾਂ ਨੇ, ਦੇਖੋ ਕਿਵੇਂ ਸੰਗਤ ਨੇ ਇੰਨਾ ਜ਼ਿਆਦਾ ਪਿਆਰ ਬਖਸ਼ਿਆ ਕਿ ਸਿਰੋਪਾਓ ਆ ਜਿਹੜੇ ਉਹ ਗਲਾਂ ਦੇ ਵਿੱਚ ਪਾ ਕੇ ਸਨਮਾਨ ਦਿੱਤੇ ਹੋਏ। ਤਾਂ ਇੱਕ ਨੌਜਵਾਨ ਦੀ ਇਹ ਭਾਵਨਾ, ਤਾਂ ਨੌਜਵਾਨ ਜਿਹੜਾ ਭਾਈ ਸੰਦੀਪ ਸਿੰਘ ਦੇ ਭਰਾ ਨੂੰ ਅੰਦਰ ਵੱਲ ਨੂੰ ਲੈ ਕੇ ਗਏ ਕਿ ਮੇਰੀ ਦੁਕਾਨ ਦੇ ਵਿੱਚੋਂ ਹੋ ਕੇ ਜਾਵੋ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਕਿ ਇਸ ਨੌਜਵਾਨ ਦਾ ਹਿੰਦੂ ਵੀਰ ਦਾ ਭਰਾ ਆ, ਹਿੰਦੂ ਵੀਰ ਦਾ ਜਿਹੜਾ ਪਿਆਰ ਹੈ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਦੇ ਨਾਲ, ਔਰ ਇਸੇ ਨੂੰ ਲੈ ਕੇ ਜਿਹੜੀ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਸੂਰੀ ਮਾਮਲੇ ਦੇ ਵਿੱਚ ਕਾਰਵਾਈ ਕੀਤੀ। ਤਾਂ ਇਸੇ ਨੂੰ ਲੈ ਕੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਦੇ ਵੱਲੋਂ ਜਿਹੜਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੀ ਜਿਹੜੀ ਤਸਵੀਰ ਹੈ ਉਹ ਭੇਂਟ ਕੀਤੀ ਜਾ ਰਹੀ ਆ। ਤਾਂ ਇਹ ਗੁਰਦੁਆਰਾ ਸੰਨ ਸਾਹਿਬ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਔਰ ਬਾਹਰਲੇ ਵਾਰ ਜਿਹੜੀ ਮਾਰਕੀਟ ਲੱਗੀ ਹੋਈ ਹੈ, ਇੱਥੇ ਸੰਗਤਾਂ ਦੇ ਵੱਲੋਂ ਵੱਡਾ ਸਨਮਾਨ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਦਿੱਤਾ ਜਾ ਰਿਹਾ ਹੈ। ਚਾਹੇ ਉਹ ਕਿਸੇ ਵੀ ਭਾਈਚਾਰੇ ਦੇ ਨਾਲ ਸੰਬੰਧਿਤ ਹੋਣ, ਤਾਂ ਵੱਖ-ਵੱਖ ਭਾਈਚਾਰਿਆਂ ਦੇ ਵੱਲੋਂ ਅੱਜ ਬਣਦਾ ਹੋਇਆ ਜਿਹੜਾ ਮਾਨ ਸਨਮਾਨ ਹੈ ਉਹ ਇਸ ਪੰਥਕ ਪਰਿਵਾਰ ਦਾ ਕੀਤਾ ਜਾ ਰਿਹਾ ਹੈ। ਵਾਰ-ਵਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਗੂੰਜਦੇ ਹੋਏ ਨਜ਼ਰ ਆ ਰਹੇ ਨੇ। ਤਾਂ ਇੱਧਰ ਤਸਵੀਰਾਂ ਦੇ ਵਿੱਚ ਚਲੋ, ਤਾਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਏ ਜਾ ਰਹੇ ਨੇ। ਔਰ ਵੱਡਾ ਇਕੱਠ ਅੱਜ ਦੀਆਂ ਤਸਵੀਰਾਂ ਤੋਂ, ਅਗਾੜ ਵਾਲੀਆਂ ਤਸਵੀਰਾਂ ਤੋਂ ਤੁਸੀਂ ਤਗਾੜਾ ਲਗਾ ਸਕਦੇ ਹੋ ਕਿ ਆਖਰ ਲੋਕਾਂ ਦਾ ਸਮਰਥਨ ਕਿਸ ਤਰੀਕੇ ਦਾ ਹੈ। ਖਾਸ ਤੌਰ ਤੇ ਮਾਝਾ ਏਰੀਆ ਹੈ, ਤਾਂ ਮਾਝਾ ਏਰੀਆ ਬਾਰਡਰ ਦਾ ਇਲਾਕਾ ਹੋਣ ਕਰਕੇ, ਤਰਨ ਇਲਾਕਾ ਜਿਹੜਾ ਹੈ ਬਾਰਡਰ ਦੇ ਨਾਲ ਸਰਹੱਦੀ ਏਰੀਆ ਹੋਣ ਕਰਕੇ ਅੱਜ ਜਿਹੜਾ ਮਾਨ ਸਨਮਾਨ ਦਿੱਤਾ ਗਿਆ। ਤਾਂ ਇਸੇ ਨੂੰ ਲੈ ਕੇ ਬਾਈ ਸਭ ਤੋਂ ਪਹਿਲਾਂ ਦਾ ਸਵਾਲ ਹੈ ਕਿ ਤੁਸੀਂ ਦੁਕਾਨਦਾਰੀ ਕਰਦੇ ਹੋ, ਤਾਂ ਭਾਈ ਸੰਦੀਪ ਸਿੰਘ ਸੰਨੀਦੀਪ ਸਿੰਘ ਖਾਲਸਾ ਜੀ ਚੋਣ ਪ੍ਰਚਾਰ ਤੇ ਨੇ ਪਹਿਲਾ ਦੇਣਾ, ਪਰ ਤੁਹਾਡੇ ਵੱਲੋਂ ਮਾਨ ਸਨਮਾਨ ਕਿਉਂ ਦਿੱਤਾ ਗਿਆ ਉਹਨਾਂ ਨੂੰ? ਇਹ ਭਾਜੀ ਮੈਨੂੰ ਨਾ ਬਹੁਤ ਵਧੀਆ ਲੱਗੇ ਆ। ਮੇਰਾ ਜਿੰਨੇ ਵੀ ਇੱਥੇ ਆਏ ਨਾ, ਮੇਰੇ ਕੋਲ ਭਾਜੀ ਕਦੀ ਨਹੀਂ ਕੋਈ ਆਇਆ, ਤੇ ਮੈਂ ਇਹਨਾਂ ਨੂੰ ਐਂ ਕੀਤਾ ਤੇ ਇਹਨਾਂ ਭਾਜੀ ਮੈਨੂੰ ਦੂਰੋਂ ਹੀ ਐਂ ਕੀਤਾ, ਤੇ ਮੈਨੂੰ ਖੁਸ਼ੀ ਹੋਈ ਆ ਵੀ ਮੈਂ ਗਰੀਬ ਬੰਦਾ ਇੱਕ, ਤੇ ਮੇਰੀ ਇਹਨਾਂ ਭਾਜੀ ਨਾਲ ਮਾਰਿਆ ਮਾਨ ਸਤਿਕਾਰ ਕੀਤਾ ਵਾ, ਤੇ ਨਹੀਂ ਤੇ ਦੇਖਦਾ ਨਹੀਂ ਕੋਈ ਵੀ। ਤੇ ਮੈਂ ਇਹਨਾਂ ਨੂੰ ਫਿਰ ਆਪਣੀ ਦੁਕਾਨ 'ਚ ਆਇਆ, ਬੜੇ ਪ੍ਰੇਮ ਦੇ ਨਾਲ ਇਹ ਮੇਰੀ ਦੁਕਾਨ ਦੇ ਵਿੱਚ ਆਏ ਆ, ਤੇ ਮੈਨੂੰ ਬਹੁਤ ਮੇਰਾ ਮਨ ਜਿੱਤਿਆ ਇਹਨਾਂ। ਹੋਰ ਵੀ ਬਹੁਤ ਲੀਡਰ ਆਏ ਆ, ਕਦੀ ਭਾਜੀ ਮੇਰੀ ਦੁਕਾਨ 'ਚ ਨਹੀਂ ਕੋਈ ਆਇਆ। ਕਿਹੜੇ ਭਾਈਚਾਰੇ ਨਾਲ ਸੰਬੰਧ ਰੱਖਦੇ ਹੋ? ਹਾਂਜੀ, ਕਿਹੜੇ ਭਾਈਚਾਰੇ ਨਾਲ ਸੰਬੰਧਿਤ? ਮੈਂ ਭਾਜੀ ਸਾਰਿਆਂ ਦੇ ਨਾਲ ਰੱਖਦਾ, ਸਾਰੇ ਭਾਈਚਾਰੇ ਸਿੱਖ ਪੰਥ ਨੂੰ ਪਿਆਰ ਕਰਦੇ ਆ ਆਪਾਂ। ਸਿੱਖ ਪੰਥ ਬਹੁਤ ਸੁਣਦਾ ਵਾ ਆਪਣੀ। ਹਾਂਜੀ, ਜਿੱਦਾਂ ਸਾਡੇ ਗੁਲਜ਼ਾਰ ਸਿੰਘ ਰਣੀਕੇ ਆ, ਉਹ ਵੀ ਸਾਡੀ ਸੁਣਦੇ ਆ। ਇੱਥੇ ਗੁਰਦੁਆਰੇ ਦੇ ਵਿੱਚ ਅਕਾਲੀ ਦਲ ਦੇ ਆ, ਕੋਈ ਕੰਮ ਹੋਵੇ ਇਹਨਾਂ ਨੂੰ ਵੀ ਕਹਿ ਦਿੰਦੇ, ਸਾਡੇ ਕੰਮ ਕਰਦੇ ਆ। ਤਾਂ ਕੀ ਲੱਗਦਾ ਕਿ ਜਿਹੜਾ ਹੁਣ ਸੰਦੀਪ ਸਿੰਘ ਸੰਨੀ ਦਾ ਭਰਾ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ, ਤਾਂ ਇਸ ਚੀਜ਼ ਨੂੰ ਲੈ ਕੇ ਕੀ ਸੋਚਦੇ ਆ ਤੁਸੀਂ ਇੱਕ ਵੋਟਰ ਹੋਣ ਦੇ ਨਾਤੇ? ਹਾਂਜੀ ਭਾਜੀ, ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਹ ਕੁਝ ਨਾ ਕੁਝ ਪੰਜਾਬ ਵਾਸਤੇ ਸੋਚਣਗੇ ਕੁਝ। ਜਿਵੇਂ ਕਿ ਹੜ੍ਹ ਪੀੜਤਾਂ ਦੇ ਅਸੀਂ ਮਾਰੇ ਹੋਏ ਆ, ਸਰਕਾਰ ਨੇ ਕੋਈ ਐਡਾ ਸੰਯੋਗ ਨਹੀਂ ਦਿੱਤਾ, ਤੇ ਇਕਜੁੱਟ ਹੋ ਕੇ ਸਿੱਖ ਪੰਥ ਨੇ ਹੜ੍ਹ ਪੀੜਤਾਂ ਦੀ ਬਹੁਤ ਮਦਦ ਕੀਤੀ ਆ। ਆ ਜਿਹੜਾ ਭਾਈ ਸੰਨੀ ਦੇ ਭਾਈ ਸਾਹਿਬ ਨੂੰ ਤੁਸੀਂ ਤਸਵੀਰ ਭੇਂਟ ਕੀਤੀ ਆ, ਇਹ ਤਸਵੀਰ ਪਹਿਲਾਂ ਲਿਆ ਕੇ ਰੱਖੀ ਸੀ ਜਾਂ ਇਹ ਵੈਸੇ ਪਈ ਹੈ ਤੁਹਾਡੇ ਕੋਲੇ? ਨਹੀਂ, ਮੇਰੇ ਕੋਲ ਤਸਵੀਰਾਂ ਹੋਰ ਪਈਆਂ ਸੀ ਬਹੁਤ ਜ਼ਿਆਦੀਆਂ, ਤੇ ਮੇਰੇ ਮਨ ਦੇ ਵਿੱਚ ਇਹ ਆਇਆ ਖਿਆਲ ਕਿ ਇਹਨਾਂ ਭਾਈ ਸਾਹਿਬ ਉਹਨਾਂ ਨੂੰ ਤਸਵੀਰ ਮੈਂ ਦੇ ਕੇ ਸਨਮਾਨਿਤ ਕਰਨਾ। ਜੇ ਭਾਈ ਸਾਹਿਬ ਮੇਰੇ ਕੋਲ ਆਏ ਤੇ ਮੈਂ ਭਾਈ ਸਾਹਿਬ ਉਹਨਾਂ ਨੂੰ ਇੱਕ ਆਵਾਜ਼ ਮਾਰੀ, ਤੇ ਭਾਈ ਸਾਹਿਬ ਉਸੇ ਵੇਲੇ ਮੇਰੇ ਕੋਲ ਆ ਗਏ। ਇਸ ਗੱਲ ਦਾ ਮੇਰਾ ਦਿਲ ਜਿੱਤ ਲਿਆ ਭਾਜੀ। ਅੱਜ ਰੱਬ ਜਾਣਦਾ ਜਾਂ ਮੈਂ ਜਾਣਦਾ ਕਿ ਮੈਨੂੰ ਕਿੰਨੀ ਖੁਸ਼ੀ ਹੋਈ ਆ ਕਿ ਇੱਕ ਐਡੇ ਤਕੜੇ ਲੀਡਰ ਵੀ ਮੇਰੀ ਦੁਕਾਨ ਦੇ ਵਿੱਚ, ਗਰੀਬ ਦੀ ਦੁਕਾਨ ਦੇ ਵਿੱਚ ਆਏ ਆ ਭਾਜੀ। ਬਿਲਕੁਲ ਇਹ ਪੰਜਾਬ ਦੇ ਵਸਿੰਦੇ ਨੇ, ਤੇ ਪੰਜਾਬ ਦੇ ਵਸਿੰਦੇ ਚਾਹੇ ਕਿਸੇ ਭਾਈਚਾਰੇ ਦੇ ਨਾਲ ਸੰਬੰਧਿਤ ਹੋਣ, ਤਾਂ ਉਹਨਾਂ ਦੇ ਵੱਲੋਂ ਜਿਹੜੀ ਆਪਦੀ ਸੋਚ ਦਾ ਪ੍ਰਗਟਾਵਾ ਕੀਤਾ ਜਾਂਦਾ। ਤਾਂ ਇਸੇ ਨੂੰ ਲੈ ਕੇ ਇੱਕ ਉਹ ਨੌਜਵਾਨ ਜਿਨੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਜਿਹੜਾ ਇੱਕ ਤਸਵੀਰ ਭੇਂਟ ਕੀਤੀ, ਉਹਨਾਂ ਦਾ ਮਾਨ ਸਨਮਾਨ ਕੀਤਾ। ਔਰ ਇਹ ਵੱਡੀਆਂ ਤਸਵੀਰਾਂ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਹ ਲੋਕ ਜਿਹੜੇ ਪੰਥ ਦੀਆਂ ਭਾਵਨਾਵਾਂ ਨੂੰ ਪ੍ਰਣਾਏ ਹੋਏ ਨੇ, ਉਹਨਾਂ ਦੇ ਵੱਲੋਂ ਆਪ ਮਹਾਰੇ ਜਿੱਥੇ ਅੱਜ ਪਹਿਲੇ ਦਿਨ ਅਰਦਾਸ ਹੋਈ ਹੈ,
ਉਸੇ ਤਰੀਕੇ ਦੇ ਨਾਲ ਵੱਡਾ ਯੋਗਦਾਨ, ਵੱਡਾ ਸਮਰਥਨ ਦਿੱਤਾ ਗਿਆ ਹੈ। ਔਰ ਭਾਈ ਅਮਰਤਪਾਲ ਸਿੰਘ ਦੀ ਤੇ ਭਾਈ ਸੰਦੀਪ ਸਿੰਘ ਸੰਨੀ ਦੀ ਜਿਹੜੀ ਤਸਵੀਰ ਹੈ, ਇਹਨਾਂ ਲੋਕਾਂ ਦੇ ਵੱਲੋਂ ਪੰਥ ਦੇ ਨਾਲ ਜੁੜੇ ਹੋਏ ਤਮਾਮ ਸਾਰੇ ਵਰਗਾਂ ਦੇ ਵੱਲੋਂ ਜਿਹੜਾ ਨਾਲ ਸੁਸ਼ੋਭਿਤ ਕੀਤੀ ਹੋਈ ਆ। ਤਾਂ ਇਹ ਪੰਥ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਵਾਲੀਆਂ ਤਸਵੀਰਾਂ ਅੱਜ ਤੁਹਾਡੇ ਨਾਲ TV 84 ਦੇ ਮਾਧਿਅਮ ਦੇ ਰਾਹੀਂ ਸਾਂਝੀਆਂ ਕਰ ਰਹੇ ਹਾਂ। ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ, ਸੈਂਕੜਿਆਂ ਦੀ ਤਾਦਾਦ ਦੇ ਵਿੱਚ ਵਹੀਕਲ, ਕਾਰਾਂ, ਗੱਡੀਆਂ, ਬੱਸਾਂ, ਮੋਟਰਸਾਈਕਲ ਅੱਜ ਤੁਹਾਨੂੰ ਨਜ਼ਰ ਆਉਣਗੇ। ਔਰ ਇਹ ਅੱਜ ਚੋਣ ਮੁਹਿੰਮ ਦਾ ਆਗਾਜ਼ ਹੈ ਔਰ ਚੋਣ ਮੁਹਿੰਮ ਦੇ ਆਗਾਜ਼ ਦੇ ਦਰਮਿਆਨ ਇਹ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਕੈਮਰੇ ਦੀ ਅੱਖ ਤੋਂ ਸਾਂਝੀਆਂ ਕੀਤੀਆਂ ਨੇ। ਕਰੀਏ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਖਾਲਸਾ ਨੂੰ ਪੰਥਕ ਜਥੇਬੰਦੀਆਂ ਦੇ ਵੱਲੋਂ ਸਾਂਝਾ ਉਮੀਦਵਾਰ ਐਲਾਨਿਆ ਗਿਆ। ਤਾਂ ਹਾਲ ਦੇ ਵਿੱਚ ਅੱਜ ਪਹਿਲਾ ਦਿਨ ਹੈ, ਆਗਾਜ਼ ਹੋਇਆ ਚੋਣ ਪ੍ਰਚਾਰ ਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ ਹੈ, ਜਿੱਥੇ तमाम ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਵਾਰਤਾਲਾਪ ਕੀਤਾ। ਤਾਂ ਉੱਥੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਤਿੰਦਰ ਸਿੰਘ ਥਿੰਦ ਸਾਹਿਬ ਨੇ, ਤਾਂ ਦਿਓਲ ਸਾਹਿਬ ਵੀ ਸਾਡੇ ਨਾਲ ਹੈ। ਗੱਲਬਾਤ ਕਰਾਂਗੇ ਬਾਈ ਜੀ। ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਕਿਵੇਂ ਦੇਖਦੇ ਹੋ ਜੀ, ਸਾਂਝਾ ਉਮੀਦਵਾਰ ਐਲਾਨਿਆ ਗਿਆ ਹੈ ਤਾਂ ਦੂਜੇ ਪਾਸੇ ਸਰਕਾਰੀ ਤਾਮਝਾਮ ਹੈ, ਦੋਨਾਂ ਚੀਜ਼ਾਂ ਦਾ ਜਦੋਂ ਕੰਪੈਰੀਜ਼ਨ ਕਰਦੇ ਆ ਤਾਂ ਕਿਵੇਂ ਦੇਖਦੇ ਆ ਜੀ? ਸਰਦਾਰ ਸਾਹਿਬ, ਸਭ ਤੋਂ ਪਹਿਲਾਂ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਇੱਕ ਬੰਨੇ ਸਰਕਾਰੀ ਤਾਮਝਾਮ ਤੇ ਇੱਕ ਬੰਨੇ ਪੰਥ ਵੱਲੋਂ ਇੱਕ ਐਲਾਨਿਆ ਉਮੀਦਵਾਰ, ਦੇਖੋ ਸਿੱਖ ਕੌਮ ਦੇ ਉੱਤੇ ਬੜੇ ਲੰਬੇ ਸਮੇਂ ਤੋਂ ਜੋ ਵਤੀਰਾ ਸੈਂਟਰ ਦੀ ਹਕੂਮਤ ਨੇ ਰੱਖਿਆ ਹੋਇਆ ਸਿੱਖ ਕੌਮ ਦੇ ਨਾਲ, ਅੱਜ ਸਿੱਖ ਕੌਮ ਇੰਨੀ ਕੁ ਬੇਬਸ ਲਾਚਾਰ ਹੋਈ ਪਈ, ਸਾਡੀ ਸੁਣਵਾਈ ਕਿਤੇ ਨਹੀਂ। ਤੇ ਇਹ ਜਿਹੜਾ ਸਰਦਾਰ ਸੰਦੀਪ ਸਿੰਘ ਸੰਨੀ ਜੀ ਨੇ ਜਿਹੜਾ ਇੱਕ ਪੰਥ ਦਾ ਜਿਹੜਾ ਕਰਜ਼ ਸੀ ਲਾਇਆ, ਇੱਕ ਦੁਸ਼ਟ ਨੂੰ ਸੋਧ ਕੇ, ਤੇ ਪੰਥ ਦੇ ਸਿਰ ਤੇ ਅੱਜ ਜਦੋਂ ਪੰਥ ਨੂੰ ਸਮਾਂ ਮਿਲਦਾ ਹੈ ਵੀ ਉਹਨਾਂ ਵੱਲੋਂ ਕੀਤੀ ਸੇਵਾ ਦਾ ਮੁੱਲ ਪਾਉਣ ਦਾ, ਤਾਂ ਸਾਡੇ ਕੋਲ ਦੇਖੋ ਅੱਜ ਨਾ ਤਾਂ ਕਿਸੇ ਹਕੂਮਤਾਂ ਵਾਂਗੂ, ਨਾ ਤਾਂ ਭਾਰਤ ਵਾਂਗੂ ਜਾਂ ਹੋਰ ਮੁਲਕਾਂ ਵਾਂਗੂ ਕੋਈ ਬਹੁਤ ਵੱਡਾ ਮਿਲਟਰੀ ਡਿਫੈਂਸ ਹੈ ਸਾਡੇ ਕੋਲ ਕਿ ਅਸੀਂ ਆਪਣਾ ਬਦਲਾ ਜਿਹੜਾ ਉਹ ਜੰਗ ਲਾ ਕੇ ਲੜ ਸਕੀਏ। ਅੱਜ ਕੌਮ ਇੰਨੇ ਇਹੋ ਜਿਹੇ ਹਾਲਾਤਾਂ 'ਚ ਕਿ ਸਾਡੇ ਕੋਲ ਵੋਟ ਤੋਂ ਬਿਨਾਂ ਕੁਝ ਹੋਰ ਹੈ ਨਹੀਂ। ਤੇ ਵੋਟਾਂ ਦੇ ਵਿੱਚ ਸਭ ਤੋਂ ਵਧੀਆ ਰਾਹ ਜਿਹੜਾ ਉਹ ਇਹੀ ਹੈ ਕਿ ਜੇਕਰ ਤੁਸੀਂ ਸਾਡੇ ਕਿਸੇ ਬੰਦੇ ਤੇ ਜ਼ੁਲਮ ਕਰੋਗੇ, ਕੌਮ ਤੇ ਜ਼ੁਲਮ ਕਰੋਗੇ, ਤਾਂ ਉਹ ਬੰਦਾ ਫਿਰ ਇਸ ਤਰ੍ਹਾਂ ਹੀ ਖਿਡਾਰ ਕੇ ਤੁਹਾਡੇ ਕਿਲਿਆਂ ਦੇ ਵਿੱਚ ਜਿਤਾ ਕੇ ਕੌਮ ਭੇਜੂਗੀ। ਤੇ ਅੱਜ ਕੌਮ ਦੇ ਕੋਲ ਇੱਕ ਮੌਕਾ ਹੈ ਕਿ ਇੱਕ ਵੋਟ ਪਾ ਕੇ ਆਪਦੇ ਆਗੂਆਂ ਨੂੰ ਔਰ ਇਹਨਾਂ ਨੂੰ ਹਕੂਮਤ ਨੂੰ ਵੀ ਫਿਰ ਲਲਕਾਰ ਹੈ ਕਿ ਤੁਸੀਂ ਜਿਵੇਂ ਸਾਡੇ ਨਾਲ ਕਰੋਗੇ ਉਹੋ ਜਿਹਾ ਜਵਾਬ ਕੌਮ ਤੁਹਾਨੂੰ ਅੱਗੋਂ ਦੇਊਗੀ। ਅੱਜ ਪਹਿਲੇ ਦਿਨ ਚੋਣ ਦਾ ਆਗਾਜ਼ ਹੋਇਆ, ਤਾਂ ਇਸੇ ਚੀਜ਼ ਨੂੰ ਲੈ ਕੇ ਕਿਵੇਂ ਦੇਖਦੇ ਆ ਜੀ, ਜਿਹੜੇ ਹਾਲਾਤ ਹੈ ਕਿਵੇਂ ਦੇ ਬਣ ਸਕਦੇ ਆ, ਜਾਂ ਜਿਹੜਾ ਗਰਾਊਂਡ ਤੋਂ ਲੋਕਾਂ ਦਾ ਸਮਰਥਨ ਮਿਲਿਆ, ਜਿਵੇਂ ਅਸੀਂ ਪਹਿਲਾਂ ਵੀ ਤਸਵੀਰਾਂ ਦੇ ਵਿੱਚ ਦੇਖਿਆ ਕਿ ਲੋਕ ਆਪ ਮੁਹਾਰੇ ਲੰਗਰ ਲਗਾ ਕੇ ਬੈਠੇ ਹੋਏ ਨੇ, ਜੀ ਆਇਆਂ ਆਖਿਆ ਜਾ ਰਿਹਾ, ਤਾਂ ਇਸ ਚੀਜ਼ ਨੂੰ ਲੈ ਕੇ ਐਨਾਲਾਈਜ਼ ਕਿੱਦਾਂ ਕਰਦੇ ਆ? ਦੇਖੋ ਬਹੁਤ ਸੋਹਣਾ, ਤੁਸੀਂ ਗੁਰੂ ਸਾਹਿਬ ਦੀ ਕਿਰਪਾ ਰਹੀ ਹੈ, ਸਾਰੀ ਪੰਥ ਨੇ ਇਕਜੁੱਟਤਾ ਦਿਖਾਈ ਹੈ ਔਰ ਕਿਵੇਂ ਸੰਗਤ ਦੇ ਵਿੱਚ ਉਤਸ਼ਾਹ ਹੈ। ਨੌਜਵਾਨ ਆਪ ਖੁਦ ਮੁਹਾਰੇ ਗੱਡੀਆਂ ਲੈ ਕੇ ਕਾਫਲਿਆਂ ਦੇ ਰੂਪ 'ਚ ਅੱਜ ਇੱਥੇ ਆਏ ਆ, ਪਹਿਲਾ ਦਿਨ ਹੈ ਤੇ ਇਸ ਗੁਰੂ ਸਾਹਿਬ ਦੀ ਕਿਰਪਾ ਰਹੀ ਤੇ ਇਹ ਬਹੁਤ ਵੱਡਾ ਹੋਰ ਵੀ ਅੱਗੇ ਕਾਫਲਾ ਵਧਣਾ ਹੈ। ਤੇ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਕਿ ਬਾਕੀ ਵੀ ਉਹ ਧਿਰਾਂ ਜਿਹੜੀਆਂ ਸਿੱਖ ਆਪਦੇ ਆਪ ਨੂੰ ਕਹਾਉਂਦੀਆਂ ਹੈ, ਪੰਥ ਦਾ ਹਿੱਸਾ ਦੱਸਦੀਆਂ, ਉਹ ਧਿਰਾਂ ਵੀ ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ਤੇ ਆਪਦੇ ਇਸ ਉਮੀਦਵਾਰ ਨੂੰ ਅਸੀਂ ਜਿਤਾ ਕੇ ਤੇ ਆਪਾਂ ਭੇਜੀਏ। ਅਕਾਲੀ ਦਲ ਅੰਮ੍ਰਿਤਸਰ ਦੇ ਤੁਸੀਂ ਨੌਜਵਾਨ ਆਗੂ ਤੇ ਖਾਸ ਤੌਰ ਤੇ ਜੇ ਗੱਲ ਕਰੀਏ ਤਾਂ ਨੌਜਵਾਨਾਂ ਦੀ ਇਹ ਚਿੰਤਾ ਹੁੰਦੀ ਹੈ ਕਿ ਕੌਮ ਨੂੰ ਏਕੇ ਦੇ ਵਿੱਚ ਜਾਣਾ ਚਾਹੀਦਾ, ਏਕਤਾ ਹੋਣੀ ਚਾਹੀਦੀ ਹੈ, ਪੰਥਕ ਜਥੇਬੰਦੀਆਂ ਦੀ ਇੱਕ ਪਲੇਟਫਾਰਮ ਹੋਣਾ ਚਾਹੀਦਾ। ਤਾਂ ਇਸ ਚੀਜ਼ ਨੂੰ ਲੈ ਕੇ ਜਦੋਂ ਦੇਖਿਆ ਜਾਵੇ ਤਰਨਤਾਰਨ ਦਾ ਜਿਮਣੀ ਚੋਣ ਹੈ, ਇਹਦੇ ਵਿੱਚ ਸਾਂਝਾ ਉਮੀਦਵਾਰ ਪੰਥਕ ਜਥੇਬੰਦੀਆਂ ਦਾ ਆ ਚੁੱਕਾ ਹੈ, ਤਾਂ ਭਵਿੱਖ ਦੇ ਵਿੱਚ ਲੱਗਦਾ ਕਿ ਜਿਹੜਾ ਏਕਤਾ ਦਾ ਰਾਹ ਖੁੱਲ੍ਹਣਾ ਚਾਹੀਦਾ ਸੀ ਉਹ ਖੁੱਲ੍ਹਦਾ ਨਜ਼ਰ ਆ ਰਿਹਾ। ਬਿਲਕੁਲ ਜੀ, ਦੇਖੋ ਜਿੱਥੇ ਪੰਥ ਦਾ ਸਵਾਲ ਹੈ, ਪੰਥ ਦੀ ਏਕਤਾ ਜਿੱਥੇ ਹੋਵੇ ਤਾਂ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ। ਇਹੀ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਪਿਛਲੀ ਵਾਰ ਵੀ ਇਸ ਹਲਕੇ ਦੇ ਵਿੱਚ ਇਹ ਕਰਕੇ ਦਿਖਾਇਆ। ਅਕਾਲੀ ਦਲ ਅੰਮ੍ਰਿਤਸਰ ਨੇ ਜਦੋਂ ਸਰਦਾਰ ਹਰਪਾਲ ਸਿੰਘ ਬਲੇਰ ਨੂੰ ਟਿਕਟ ਦਿੱਤੀ ਗਈ ਤਾਂ ਸਰਦਾਰ ਅੰਮ੍ਰਿਤਪਾਲ ਸਿੰਘ ਦਾ ਸਾਰੀ ਕੌਮ ਵੱਲੋਂ ਇੱਕ ਹੋਇਆ ਕਿ ਆਪਾਂ ਅੰਮ੍ਰਿਤਪਾਲ ਸਿੰਘ ਚੋਣ ਲੜਨੀ ਚਾਹੁੰਦੇ ਆ, ਤਾਂ ਬਲੇਰ ਸਾਹਿਬ ਨੂੰ ਕੈਂਡੀਡੇਟ ਜਿਹੜਾ ਬਿਠਾਇਆ ਗਿਆ ਮਾਨ ਸਾਹਿਬ ਦੀ ਪਾਰਟੀ ਵੱਲੋਂ। ਫਿਰ ਇਸ ਵਾਰ ਵੀ ਇਹੀ ਹੋਇਆ ਕਿ ਪਹਿਲਾਂ ਸਰਦਾਰ ਸੰਦੀਪ ਸਿੰਘ ਸੰਨੀ ਜੀ ਦਾ ਐਲਾਨ ਨਹੀਂ ਕੀਤਾ ਗਿਆ ਸੀ ਤੇ ਫਿਰ ਇਸ ਵਾਰੀ ਵੀ ਉਮੀਦਵਾਰ ਦੇ ਤੌਰ ਤੇ ਬੀਬੀ ਅੰਮ੍ਰਿਤਪਾਲ ਕੌਰ ਮਰੋਆ ਜੀ ਨੂੰ ਸਰਦਾਰ ਮਾਨ ਨੇ ਸਮਰਥਨ ਦਿੱਤਾ, ਚਾਹੇ ਤੁਸੀਂ ਕੌਮ ਵੱਲੋਂ ਜਿਵੇਂ ਵੀ ਲੜਨਾ ਚਾਹੁੰਦੇ ਹੋ ਅਸੀਂ ਤੁਹਾਡੇ ਨਾਲ ਆ। ਫਿਰ ਜਦੋਂ ਆਇਆ ਸੰਦੀਪ ਜੀ ਦੀ ਗੱਲ ਆਈ ਵੀ ਆਪਾਂ ਸੰਦੀਪ ਸਿੰਘ ਸੰਨੀ ਨੂੰ ਟਿਕਟ ਦੇ ਕੇ ਆਪਾਂ ਲੈ ਕੇ ਚੱਲੀਏ, ਤਾਂ ਸਰਦਾਰ ਮਾਨ ਸਾਹਿਬ ਨੇ ਬੇਨਤੀ ਕੀਤੀ, ਬੀਬੀ ਮਲੋਆ ਜੀ ਸਾਰਿਆਂ ਨੇ ਇਕੱਠੇ ਹੋ ਕੇ ਵਧੀਆ ਇੱਕ ਫੈਸਲਾ ਲਿਆ ਕਿ ਜੇਕਰ ਸੰਦੀਪ ਸਿੰਘ ਸੰਨੀ ਸਾਡੇ ਅੱਗੇ ਆਉਂਦੇ ਆ ਤੇ ਆਪਾਂ ਇਹਨਾਂ ਨੂੰ ਚੋਣਾਂ ਲੜਾਈਏ। ਤੇ ਇਹ ਚੰਗੇ ਫੈਸਲੇ ਹੁੰਦੇ ਆ ਜਿੱਥੇ ਕੌਮ ਜਿਹੜੀ ਆ ਛੋਟੀਆਂ ਵਿਚਾਰ ਮਤਭੇਦ ਹੁੰਦੇ ਆ, ਉੱਥੇ ਕਈ ਵਾਰ ਇਹੋ ਜਿਹੇ ਫੈਸਲੇ ਸਾਨੂੰ ਨੇੜੇ ਕਰ ਦਿੰਦੇ ਆ।
ਦਿਓਲ ਸਾਹਿਬ, ਇੱਕ ਵੱਡਾ ਸਵਾਲ ਆ, ਜਦੋਂ ਮਾਝੇ ਵਾਲਿਆਂ ਦੀ ਗੱਲ ਆਉਂਦੀ ਆ ਤਾਂ ਬੀਬੀ ਖਾਲੜਾ ਦੀ ਗੱਲ ਹੋਵੇ ਤਾਂ ਉਸ ਤੋਂ ਬਾਅਦ ਬੀਬੀ ਖਾਲੜਾ ਤੋਂ ਬਾਅਦ ਅਮਰਤਪਾਲ ਸਿੰਘ ਆਏ, ਉਹਨਾਂ ਨੂੰ ਜਿੱਤ ਦਵਾਈ, ਤਾਂ ਲੋਕਾਂ ਦੇ ਸਿਰ ਜਿਹੜਾ ਮਿਹਣਾ ਸੀ ਖਾਸ ਤੌਰ ਤੇ ਮਾਝੇ ਵਾਲਿਆਂ ਦੇ ਸਿਰ, ਉਹ ਅਮਰਤਪਾਲ ਸਿੰਘ ਦੇ ਰੂਪ ਦੇ ਵਿੱਚ ਜਿਹੜਾ ਸੀ ਉਹ ਮਿਹਣਾ ਲੱਥਾ। ਲੱਗਦਾ ਇੱਕ ਨਵਾਂ ਜਿਹੜਾ ਉਤਰਾਅ ਚੜਾਅ ਦੇਖਣ ਨੂੰ ਮਿਲ ਰਿਹਾ ਹੈ। ਹਾਲ ਦੇ ਵਿੱਚ ਸੰਦੀਪ ਸਿੰਘ ਸੰਨੀ ਦਾ ਪਰਿਵਾਰ ਆਇਆ ਹੈ, ਤਾਂ ਇਸ ਚੀਜ਼ ਨੂੰ ਲੈ ਕੇ ਜਿਹੜੇ ਗਰਾਊਂਡ ਤੇ ਲੋਕ ਹੈ ਉਹ ਕੀ ਦੇਖਦੇ ਆ, ਭਵਿੱਖ ਕੀ ਹੋ ਸਕਦਾ ਇਹਨਾਂ ਚੀਜ਼ਾਂ ਦਾ? ਜਿਹੜਾ ਭਵਿੱਖ ਤਾਂ ਉਹ ਤਾਂ ਆਉਣ ਵਾਲਾ ਪੰਥਕ ਹੀ ਹੈ, ਕਿਉਂਕਿ ਅੱਜ ਦਾ ਜਿਹੜਾ ਨੌਜਵਾਨ ਉਹ ਪੰਜਾਬ ਦੇ ਵਿੱਚ ਪੰਥ ਦੀ ਸਰਕਾਰ ਚਾਹੁੰਦਾ ਹੈ ਤੇ ਪੰਜਾਬ ਦੀ ਜਿਹੜੀ ਵਾਗਡੋਰ ਹੈ ਉਹ ਪੰਥ ਦੇ ਚਿਹਰਿਆਂ ਨੂੰ ਹੀ ਦੇਣਾ ਚਾਹੁੰਦਾ ਹੈ। ਇਹ ਤਾਂ ਗੱਲ ਸਾਰੀਆਂ ਪਾਰਟੀਆਂ ਮੰਨ ਚੁੱਕੀਆਂ ਨੇ। ਦੂਜੀ ਗੱਲ ਇਸ ਗਰਾਊਂਡ ਦੀ ਰਹੀ, ਇਸ ਗਰਾਊਂਡ ਦੇ ਇਤਿਹਾਸ ਇੱਕ ਵੱਖਰਾ ਹੈ। ਇੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ 99 ਦੇ ਵਿੱਚ ਚੋਣ ਜਿੱਤ ਕੇ ਤੇ ਉਹਨਾਂ ਨੂੰ ਫਾਂਸੀ ਤੋਂ ਇਹਨਾਂ ਲੋਕਾਂ ਨੇ ਛਡਾਇਆ ਸੀ। ਉਸ ਤੋਂ ਬਾਅਦ ਜੇ ਬੀਬੀ ਖਾਲੜਾ ਇੱਥੋਂ ਖਲੋਤੇ ਸੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੱਥੋਂ ਉਹਨਾਂ ਦੇ ਵਿਰੁੱਧ ਕੋਈ ਉਮੀਦਵਾਰ ਨਹੀਂ ਸੀ ਦਿੱਤਾ। ਉਸ ਤੋਂ ਬਾਅਦ ਜੇ ਭਾਈ ਅਮਰਤਪਾਲ ਸਿੰਘ ਆਏ ਨੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਲੇਰ ਸਾਹਿਬ ਨੂੰ ਬਿਠਾ ਲਿਆ। ਅੱਜ ਜੇ ਕੌਮੀ ਪਰਿਵਾਰ ਦੀ ਗੱਲ ਆਈ ਏ ਵੀ ਜਿਹੜੇ ਪਰਿਵਾਰ ਨੇ ਦੋ ਦੁਸ਼ਟਾਂ ਨੂੰ ਸੋਧਿਆ, ਜਿਨ੍ਹਾਂ ਦਾ ਨਾਂ ਇਤਿਹਾਸ ਦੇ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਗਿਆ ਸੀ, ਉਹਨਾਂ ਦੋਵਾਂ ਬੰਦਿਆਂ ਨੂੰ ਸੋਧਣ ਵਾਲਾ ਸੰਦੀਪ ਸੰਨੀ, ਜੇ ਅੱਜ ਉਹਨਾਂ ਦਾ ਪਰਿਵਾਰ ਆਇਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੱਡਾ ਦਿਲ ਵਿਖਾਉਂਦਿਆਂ ਇਹ ਜਿਹੜਾ ਫੈਸਲਾ ਲਿਆ, ਮੈਂ ਤੇ ਕਹਿੰਦਾ ਵੀ ਸਾਡੇ ਤਾਂ ਗੁਰੂ ਸਾਹਿਬ ਨੇ ਕਿਹਾ ਸੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕਿ ਹੋਵੋ ਜਿਹੜੀ ਗੁਰਮੁਖ ਬੈਸੋ ਸਫਾ ਵਿਛਾਏ। ਸਾਨੂੰ ਵੀ ਅੱਜ ਦਰੀਆਂ ਵਿਛਾ ਕੇ ਬਹਿਣਾ ਚਾਹੀਦਾ, ਸਾਨੂੰ ਸਾਡੇ ਆਗੂਆਂ ਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ ਤੇ ਵਿਚਾਰ ਕਰਨੀ ਚਾਹੀਦੀ ਕਿ ਆਉਣ ਵਾਲੇ ਇਸੇ ਸਮੇਂ ਦੇ ਵਿੱਚ ਆਪਣੇ ਪੰਥ ਨੂੰ, ਕੌਮ ਨੂੰ ਕਿਵੇਂ ਬਚਾਈਏ। ਪੰਥਕ ਜਥੇਬੰਦੀਆਂ ਦੀ ਇਹ ਦਾਅਵੇਦਾਰੀ ਹੈ ਕਿ ਪੰਥ ਦਾ ਸਾਂਝਾ ਉਮੀਦਵਾਰ ਹੈ, तमाम सारियां ਜਿਹੜੀਆਂ ਜਥੇਬੰਦੀਆਂ ਸੰਪਰਦਾਵਾਂ ਸਮਰਥਨ ਕਰੋ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦਾ, ਉਹਨਾਂ ਦੇ ਭਰਾ ਦਾ। ਤਾਂ ਦੂਜੇ ਪਾਸੇ ਜਥੇਦਾਰ ਗੜਗਾਟ ਸਾਹਿਬ ਨੇ ਆਖਿਆ ਕਿ ਜਿਹੜੇ ਅਕਾਲੀ ਦਲ ਦੇ ਵੱਲੋਂ ਜਿਹੜੀ ਬੀਬੀ ਨੂੰ ਅਨਾਉਂਸ ਕੀਤਾ ਗਿਆ, ਉਹਨਾਂ ਦਾ ਪਿਛੋਕੜ ਧਰਮੀ ਫੌਜੀ ਪਰਿਵਾਰ ਦੇ ਨਾਲ ਜੁੜਿਆ ਹੋਇਆ, ਉਹਨਾਂ ਦਾ ਸਮਰਥਨ ਕਰੋ। ਕੀ ਲੱਗਦਾ ਕਿ ਹੁਣ ਪੰਥਕ ਜਥੇਬੰਦੀਆਂ ਦੇ ਲੋਕ ਪਿੱਛੇ ਜਾਣ ਜਾਂ ਫਿਰ ਜਥੇਦਾਰ ਗੜਗਾਟ ਸਾਹਿਬ ਦੀ ਮੰਨਣ? ਨਹੀਂ, ਵੇਖੋ ਜਥੇਦਾਰ ਗੜਗਾਟ ਸਾਹਿਬ ਸਾਡੇ ਬੜੇ ਸਤਿਕਾਰਯੋਗ ਨੇ। ਅਸੀਂ ਤਾਂ ਅੱਜ ਬਾਬਾ ਬੁੱਢਾ ਸਾਹਿਬ ਦੀ ਧਰਤੀ ਤੋਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਅਸੀਂ ਬੀਬੀ ਜੀ ਦਾ ਕੋਈ ਇੱਥੇ ਵਿਰੋਧ ਨਹੀਂ ਕਰਨਾ ਹੈ, ਅਸੀਂ ਬੀਬੀ ਜੀ ਦਾ ਵਿਰੋਧ ਨਹੀਂ ਕਰਨਾ ਹੈ, ਪਰ ਜਿਸ ਪਾਰਟੀ ਵੱਲੋਂ ਅਕਾਲੀ ਦਲ ਬਾਦਲ ਵੱਲੋਂ ਜਿਹੜੀ ਉਹ ਖਲੋਤੀ ਹੈ, ਅਸੀਂ ਉਸ ਪਾਰਟੀ ਦਾ ਵਿਰੋਧ ਕਰਦੇ, ਨਾ ਕਿ ਬੀਬੀ ਜੀ ਦਾ। ਹਾਂ, ਉਹ ਬੀਬੀ ਜੀ ਜੇ ਪੰਥ ਵੱਲੋਂ ਆਉਂਦੇ, ਸਾਂਝੇ ਤੌਰ ਤੇ ਸਾਂਝੇ ਫਰੰਟ ਵੱਲੋਂ ਆਉਂਦੇ, ਅਸੀਂ ਉਹਨਾਂ ਦੀ ਮਦਦ ਕਰ ਸਕਦੇ ਸੀ, ਕਿਉਂਕਿ ਧਰਮੀ ਫੌਜੀ ਦੇ ਪਤਨੀ ਨੇ। ਪਰ ਉਸ ਪਾਰਟੀ ਵੱਲੋਂ ਆਏ ਨੇ ਜਿਸ ਪਾਰਟੀ ਨੇ 78 ਦੇ ਵਿੱਚ ਸਾਡੇ ਸਿੱਖਾਂ ਦਾ ਘਾਣ ਕੀਤਾ, 84 ਦੇ ਵਿੱਚ ਸਾਡੇ ਸਿੱਖਾਂ ਦਾ ਘਾਣ ਕਰਨ ਵਾਲਿਆਂ ਦਾ ਸਾਥ ਦਿੱਤਾ। ਉਸ ਤੋਂ ਬਾਅਦ 97 ਵਿੱਚ ਜਦੋਂ ਸਰਕਾਰ ਬਣਾਈ, ਉਸ ਤੋਂ ਬਾਅਦ ਕਿੰਨੇ ਸਾਡੇ ਪੁਲਿਸ ਮੁਕਾਬਲੇ ਬਣਾ ਕੇ ਇਹਨਾਂ ਨੇ ਖਤਮ ਕੀਤੇ। ਭਾਈ ਜਸਪਾਲ ਸਿੰਘ ਸਿੱਧਵਾਂ ਚੌੜ, ਜਿਹੜਾ ਭਾਈ ਰਾਜੋਆਣਾ ਦੀ ਫਾਂਸੀ ਦੇ ਖਿਲਾਫ ਪ੍ਰਦਰਸ਼ਨ ਦੇ ਵਿੱਚ ਉਹ ਇਹਨਾਂ ਸ਼ਹੀਦ ਕੀਤਾ ਇਸੇ ਸਰਕਾਰ ਨੇ। 12 ਮੁੰਡੇ ਸਾਡੇ ਸਰਸੇ ਵਾਲੇ ਦੇ ਚੱਕਰ ਦੇ ਵਿੱਚ ਇਹਨਾਂ ਫੜ ਕੇ ਮਾਰਤੇ। ਉਹਨਾਂ ਦਾ ਇਨਸਾਫ ਕਿੱਥੋਂ ਦੇਣਾ ਸੀ? ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਨਾਲੀਆਂ ਵਿੱਚ ਇਸੇ ਸਰਕਾਰ ਨੇ ਰੋੜ ਤੇ। ਤੇ ਅੱਜ ਉਸੇ ਵੱਲੋਂ ਕੋਈ ਧਰਮੀ ਬੰਦਾ ਉੱਠ ਕੇ ਕਵੇ ਵੀ ਮੈਂ ਤਾਂ ਧਰਮੀ ਬੰਦਾ ਤੇ ਮੈਂ ਇਹਨਾਂ ਵੱਲੋਂ ਆਇਆ, ਇਹ ਸਾਨੂੰ ਮਨਜ਼ੂਰ ਨਹੀਂ। ਭਲਕੇ ਤਾਂ ਕਾਂਗਰਸ ਵੱਲੋਂ ਜਾਂ ਬੀਜੇਪੀ ਵੱਲੋਂ ਕੋਈ ਧਰਮੀ ਆ ਕੇ ਟਿਕਟ ਲੈ ਕੇ ਆ ਜਾਏਗਾ, ਉਹ ਸਾਨੂੰ ਮਨਜ਼ੂਰ ਨਹੀਂ। ਆਮ ਲੋਕ ਵੀ ਪ੍ਰਵਾਨ ਨਹੀਂ ਕਰਦੇ ਇਸ ਚੀਜ਼ ਨੂੰ? ਨਹੀਂ, ਬਿਲਕੁਲ ਨਹੀਂ ਕਰਨਗੇ। ਜਦੋਂ ਲੋਕਾਂ ਨੇ ਅੱਗੇ ਸੱਚਾਈ ਸਾਹਮਣੇ ਆਵੇਗੀ ਵੀ ਉਸ ਪਾਰਟੀ ਵੱਲੋਂ, ਜਿਸ ਪਾਰਟੀ ਨੇ ਸਿੱਖ ਕੌਮ ਦਾ ਘਾਣ ਕੀਤਾ, ਉਹ ਕਦੀ ਵੀ ਇਹਨੂੰ ਬਰਦਾਸ਼ਤ ਨਹੀਂ ਕਰਨਗੇ। ਦੂਜੇ ਪਾਸੇ ਉਹ ਨੌਜਵਾਨ ਹੈ ਜਿੰਦਾ ਭਰਾ ਅੱਜ ਜੇਲ੍ਹ 'ਚ ਬੈਠਾ ਹੈ, ਉਹਦੇ ਤੇ 2 ਕਤਲਾਂ ਦਾ ਇਲਜ਼ਾਮ ਹੈ, ਉਹਦੇ ਤੇ ਇਲਜ਼ਾਮ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ। ਸੋ ਉਹਨੇ ਤਾਂ ਸਿੱਖ ਕੌਮ ਦੇ ਨਾਲ, ਜਿਹੜੇ ਸਿੱਖ ਕੌਮ ਨੂੰ ਗਾਲਾਂ ਕੱਢਦੇ ਸੀ, ਸਿੱਖ ਕੌਮ ਦਾ ਜਿਹੜੇ ਸੂਬਾ ਸਰਹੰਦ ਨੇ ਘਾਣ ਕੀਤਾ ਸੀ, ਅੱਜ ਜੇ ਉਹਨਾਂ ਨੂੰ ਗੱਡੀ ਚੜਾ ਕੇ ਤੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ, ਅਸੀਂ ਤਾਂ ਉਹਦੇ ਨਾਲ ਹੀ। ਬਿਲਕੁਲ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ तमाम ਸਾਰੇ ਜਿਹੜੇ ਆਗੂ ਸਾਹਿਬਾਨ, ਵਰਕਰ ਸਾਹਿਬਾਨ ਨੇ, ਉਹ ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਸਿੰਘ ਖਾਲਸਾ ਦੇ ਹਮਾਇਤ ਦੇ ਵਿੱਚ ਆਏ ਨੇ। ਇਸੇ ਨੂੰ ਲੈ ਕੇ तमाम ਸਾਰੀਆਂ ਭਵਿੱਖ ਦੀਆਂ ਕਿਆਸਰਾਈਆਂ ਕਿਹੜੇ ਸੰਦਰਭ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ, ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।